बदमाश बने साढ़े को कंटेंट की है स्क्रिप्ट की है खाली लीला चिट्टा वर्गा बाके मैं कैंसर का लाश चलो आज ही थोड़े बड़े घैंटियर कोई लड़ाई ਦਾ ਵਾਕਿਆ ਕਿੱਸਾ बेशुमार ਤੇਰੇ ਤੇ ਬੇਟਾ ਬੇਸ਼ੁਮਾਰ ਤੁਸੀਂ ਨਿਰਾ ਗੈਟਅਪ ਕਰਕੇ ਅੱਗੋਂ ਮੋਤੀ ਕਰਕੇ ਇੱਥੇ 60 ਮਿੰਟ ਨੂੰ ਲੰਘਣੇ ਅੱਛਾ ਖਾਲੀ ਗੈਟਅਪ ਕਰਕੇ ਨਹੀਂ ਆਈਦਾ मुखो साडी उस्तादनी ਅੱਛਾ ਜੀ मुखो रामे ਚਲੋ ਇੱਥੇ ਮੇਰੇ ਨਾਲ ਮੁੱਖੋ ਫਿਰ जा पूछो नु साडा छुदा बुई है अस्सलाम वालेकुम जी शो च खुश आमदीद जी साढ़े नाल जनाब जी अच्छा बदमाश मैं ही सुनना चाह रहा था नाम की थोड़ा बदमाश का बदमाश नहीं नाम हुंदा कोई मिस बदमाश होया टाइटल जिते है मिस बदमाश होया मिस बदमाश ਇਹ ऐश्वर्या बदमाश तो बाद होया वो प्रियंका बदमाश तो बाद होए अच्छा मिस बदमाश अच्छा ना नहीं को रखिया दोवां ने ਇਹਨੇ ਆਪਣਾ ਦੱਸਣਾ ਆ ਦੇਖ ਲਓ ਇਹ ਪੌਣਾ ਘੰਟਾ ਅੰਦਰ ਤਿਆਰ ਹੋਏ ਨੇ ਬਦਮਾਸ਼ ਬਣ ਕੇ ਤੇ ਨਾ ਰੱਖਿਆ ਹੀ ਓਏ ਮੇਰਾ ਨਾਮ ਬਦਮਾਸ਼ ਹੈ ਕੱਲਾ ਹੀ ਅੱਗੇ ਨਾ ਕੀ ਆ ਬਦਮਾਸ਼ ਕੋਈ ਨਹੀਂ ਸੋਚ ਲਾ ਮੈਂ ਇਹਨਾਂ ਨਾਲ ਗੱਲ ਕਰ ਲੈਣਾ ਹੋਰ ਭਾਜੀ ਚੱਕੂ ਬਦਮਾਸ਼ ਪੁਰਾਣਾ ਬਦਮਾਸ਼ ਕਰ ਲੋ ਫਿਰ ਕਿਹੜਾ ਕਰਨਾ ਨਹੀਂ ਇਹ ਤੂੰ ਸੋਚ ਕੇ ਮੈਨੂੰ ਫਾਈਨਲ ਆਵਾਜ਼ ਦੇਣੀ ਮੈਂ ਉਹਦੇ ਇੱਧਰ ਗੱਲ ਕਰ ਲਵਾਂ ਉਹਨੇ ਤੁਹਾਡੇ ਹਿਸਾਬ ਨਾਲ ਕਿਹੜਾ ਮੇਰੇ ਹਿਸਾਬ ਨਾਲ ਭਾਜੀ ਰਾਕਾ ਕਾਲੂ ਹੈ ਨਹੀਂ ਨਾਕਾ ਕਾਲੋ ਨਹੀਂ ਓਏ ਕਾਲੂ ਬਦਮਾਸ਼ ਨਾ ਹੈ ਮੇਰਾ ਜਾਨੀ ਬਾਦਸ਼ਾਹ ਕਾਲਾ ਬਦਮਾਸ਼ ਕਾਲੂ ਨਹੀਂ ਕਾਲਾ ਬਦਮਾਸ਼ ਕਾਲੂ ਨਹੀਂ ਇਹਦਾ ਨਾਮ ਰੱਖੋ ਬਰਾਉਨ ਬਦਮਾਸ਼ ਕਰ ਲੈ ਨਹੀਂ ਭਾਈ ਤੁਸੀਂ ਨਾਂ ਰੱਖੋ ਕਰੋੜੀ ਪਹਿਲਵਾਨ ਓਏ ਮਿਸ ਬਦਮਾਸ਼ ਨਾਮ ਰੱਖ ਲੈ ਮੇਰਾ ਗੁੱਲਾ ਬਦਮਾਸ਼ ਰਸਗੁੱਲਾ ਨਹੀਂ ਹੁੰਦਾ ਉਦਾਂ ਦਾ ਰੰਗ ਆ ਤੇਰਾ ਜਿਹੜਾ ਕਾਲਾ ਹੁੰਦਾ ਕੀ ਹੁੰਦਾ ਉਹ ਚਾਕਲੇਟ ਗੁਲਾਬ ਜਾਮਣ ਗੁਲਾਬ ਜਾਮਨ ਉਸਤਾਦਾ ਜਾ ਸਕਦੇ ਦੇ ਇੱਕ ਫਾਇਰ ਕੱਢ ਦੋ ਮੈਂ ਇੱਥੇ ਗੁਲਾਬ ਜੀ ਇੱਥੇ ਛਟਾ ਲਾ ਦੇਣਾ ਮੈਂ ਛਟਾ ਜੀ ਜੇ ਬਦਮਾਸ਼ GJB ਗੁਲਾਬ ਜਾਮਨ ਬਦਮਾਸ਼ ਅਸੀਂ ਤੇਰੇ ਨਾਲ ਇੱਥੇ ਆਪਣੇ ਦਿਲ ਦੀਆਂ ਗੱਲਾਂ ਕਰਨ ਆਏ ਜਾਨੀ ਬਾਦਸ਼ਾਹ ਬਦਮਾਸ਼ੀ ਬੜੀ ਘਾਟੇ ਤੇ ਜਾ ਰਹੀ ਹੈਗੀ ਓਏ ਹੋਏ ਸਾਨੂੰ ਅੱਗੋਂ PRD ਬਦਮਾਸ਼ PRD ਦਾ ਮਤਲਬ ਕੀ ਹੈ ਬੱਲੋ ਪੱਕੇ ਰੰਗ ਦਾ ਬਦਮਾਸ਼ ਇਧਰ ਮੋਤੀ ਨਹੀਂ ਨਜ਼ਰ ਪਈ ਅੱਛਾ ਮੋਤੀ ਆ ਗਿਆ ਜ਼ਿਹਨ ਚ ਮੋਤੀ ਜੋਗਰ ਵਾਰੇ ਵਾਹ ਮੋਤੀ ਜੋਗਰ ਓਏ ਡੋਗਰ ਮੋਤੀ ਜੋਗਰ ਅੱਛਾ ਯਾਰ ਹੁਣ ਪਹਿਲੇ ਨਾਂ ਦੱਸਣਾ ਫਿਰ ਇਦਾਂ ਨਹੀਂ ਸਹੀ ਨਾਮ ਮੇਰਾ ਬਦਮਾਸ਼ ਓ ਯਾਰ ਇਹ ਤੇ ਬਦਮਾਸ਼ ਤੇਰੀ ਕੈਟਾਗਰੀ ਆ ਨਾਂ ਕੀ ਆ ਮੈਂ ਤੈਨੂੰ ਕਿਹਾ ਵੀ ਸੀ ਨਾਮ ਕੋਈ ਕਰ ਲੋ ਕਨਫਰਮ ਤੈਨੂੰ ਮੈਂ ਕਿਹਾ ਸੀ ਪਾਸੇ ਮਜ਼ਾ ਕਰ ਲੈ ਯਾਰ ਦੇ ਜਿਹੜਾ ਮਰਜ਼ੀ ਦੱਸ ਲੈ ਦਾਣੀ ਬਦਮਾਸ਼ ਕਰ ਨੀਲਮ ਬਦਮਾਸ਼ ਯਾਰ ਇਹ ਕੁੜੀ ਦਾ ਨਾਮ ਆ ਯਾਰ ਮਿਸ ਬਦਮਾਸ਼ ਨੇ ਮੈਨੂੰ ਕਹਿ ਛੜਿਆ ਹੁਣ ਜਾਨੀ ਬਾਦਸ਼ਾਹ ਓ ਮਿਸਟਰ ਬਦਮਾਸ਼ ਮਿਸਟਰ ਬਦਮਾਸ਼ ਹੋਇਆ ਤੂੰ ਆ ਨਾਲੇ ਮੈਂ ਕੈਂਸਰ ਦੇ ਖਿਲਾਫ ਵੀ ਆਵਾਜ਼ ਉਠਾਉਂਦੇ ਆ ਪਿੰਕ ਰਿਬਨ ਮੈਂ ਤਾਂ ਪਾਇਆ ਬਦਮਾਸ਼ ਦੀ ਇੰਨੀ ਕਰਜ਼ ਤੇ ਕੈਂਸਰ ਵਾਲਿਆਂ ਨਹੀਂ ਸਹੀ ਗੱਲ ਆ ਯਾਰ ਸਾਡੀ ਸਾਨੂੰ ਅਤਮਾਦ ਚ ਲੈਣਾ ਚਾਹੀਦਾ ਓ ਜਾਨੀ ਓਏ ਮੇਰੀ ਗੱਲ ਸੁਣ ਲੈ ਯਾਰ ਕੋਈ ਗੱਲ ਨੀ, ਬਦਮਾਸ਼ ਆ ਓ ਭਾਈ ਜਾਨੀ ਉਹ ਵਿਚਾਰਾ ਬਦਮਾਸ਼ ਓਏ ਆ ਭਾਈ ਨਹੀਂ ਕਹਿਣਾ ਉਸਤਾਦ ਇੱਕ ਵਾਰੀ ਇਜਾਜ਼ਤ ਦੇ ਮੈਂ ਛਟਾ ਲਾਵਾਂ ਅੱਛਾ ਇੱਕ ਮਿੰਟ ਯਾਰ ਪਹਿਲੇ ਮੈਨੂੰ ਇੱਕਦਮ ਮੈਂ ਕੜਮਾਸ ਜੀ ਨਾ ਪਾ ਦੇ ਕਰੋ ਪ੍ਰੋਗਰਾਮ ਨੂੰ ਆਰਾਮ ਨਾਲ ਬਦਮਾਸ਼ੀ ਕਰੋ ਪ੍ਰੋਗਰਾਮ 'ਚ ਇਹ ਉਸਤਾਦ ਆ ਐ ਮੇਰਾ ਉਸਤਾਦ ਹੈ ਮੈਂ ਗਾਣਾ ਬਣਵਾਇਆ ਆ ਜਿਹੜਾ ਇਹਨੇ ਬੰਨੇ ਆ ਤੇ ਗਾਣਾ ਤੇ ਐਸਾ ਲੱਗਦੇ ਕਿ ਮੈਂ ਕਿਹਦੇ ਪੈਰਾਂ ਚੋਂ ਲਾ ਕੇ ਬੰਨੇ ਤੁਸੀਂ ਆਸ਼ ਕਰ ਉਠੋ ਨਹੀਂ ਉਸਤਾਦ ਜੀ ਸ਼ਿਕਰ ਤੋਂ ਹੋਇਆ ਕਿਤੇ ਗੁੱਟ ਨਿਕਲ ਗਿਆ ਸੀ ਨਹੀਂ ਉਹ ਵੇਖਣਾ ਉਹਨੇ ਕਿਸੇ ਦੇ ਹੁਣ ਇਹ ਤੂੰ ਬੈਠਾ ਇੰਜ ਨਹੀਂ ਕਰਦਾ ਹੁਣ ਇਹ ਕਿੱਥੋਂ ਲਾ ਕੇ ਬੰਨੇ ਆਈ ਉਹ ਭਰਾਵਾ ਤੋਂ ਸ਼ਿਕਰ ਤੋਂ ਹੋਇਆ ਕਿ ਬਾਹਰ ਰੋਕਦਾ ਵਾ ਉਸਤਾਦਾਂ ਨੇ ਵੀ ਆਰਡਰ ਲਾ ਦਿਓ ਕਿ ਛਟਾ ਲਾਵਾਂ ਇੱਧਰ ਮੋਤੀ ਨਾ ਯਾਰ ਮੋਤੀ ਨਾ ਰੱਖ ਨਾ ਬਦਲਾ ਇਹਨੇ ਤੈਨੂੰ ਕੁੱਤਾ ਜਿਹਾ ਸਾਬਤ ਕਰ ਦੇਣਾ ਹੀ ਮੋਤੀ ਬਦਲਦੇ ਹੋ ਕੱਲਾ ਮੋਤੀ ਕਹਿ ਯਾਰ ਤੂੰ ਮੋਤੀ ਕੋ ਕਰਦਾ ਜਦੋਂ ਮੈਂ ਗੁੱਸੇ ਤੋਂ ਆ ਮੈਂ ਰਿਪੀਟ ਤੇ ਲੱਗਦਾ ਨਾ ਮੋਤੀ ਜਾਨੀ ਕਹਿ ਅੱਛਾ ਜਦੋਂ ਨਾ ਸੁਣੇ ਜਦੋਂ ਤੈਨੂੰ ਕਹਦੇ ਨਾ ਮੋਤੀ ਉਸੇ ਟਾਈਮ ਕਹਿ ਹਾਂਜੀ ਉਸਤਾਦ ਜੀ ਜੇ ਤੂੰ ਨਹੀਂ ਕਹੇਗਾ ਅੱਗੋਂ ਕੁੱਤਾ ਹੋ ਜਾਏਗਾ ਆਹੋ ਇੱਕ ਵਾਰੀ ਚ ਵੀ ਕਰ ਦਿਆਂਗੇ ਮਜਬੂਰੀ ਨਾਲ ਬਦਮਾਸ਼ ਬਣੇ ਹੋ ਹਾਲਾਤ ਨੇ ਬਦਮਾਸ਼ ਬਣਾਇਆ ਜਾਂ ਕਿ ਸ਼ੌਖੀ ਦੇ ਵਿੱਚ ਬਦਮਾਸ਼ ਬਣੇ ਹੋ ਜਾਂ ਐਵੇਂ ਰੰਗਬਾਜ਼ੀ ਦਾ ਸ਼ੌਕ ਸੀ?
ਓਏ ਹੁਣ ਜੁੱਤੀ ਸਗਾਓ ਜੁਮਾ 8 ਦਿਨ ਹੋਏ ਮੇਰਾ ਸ਼ਾਗਿਰਦ ਪਿਆ ਮੇਰੇ ਤਾਂ ਪਿਛਲੇ ਵਾਕਿਆ ਪੜਾਈ ਦਾ ਕੋਈ ਚੀਜ਼ ਗੁੱਸਾ ਬੜਾ ਗੰਦਾ ਜਿਹਾ ਜਾਨੀ ਬਾਸ਼ਾ ਰੈਪਟਾ ਲੈ ਕੇ ਆ ਜਾ ਭਲਵਾਨ ਤੇ ਬਾਬੇ ਆਉਂਦੇ ਸੀ ਅੱਲਾ ਤੋਂ ਵਾਕਿਆਤ ਬੰਦੇ ਨੂੰ ਬਦਮਾਸ਼ ਨਹੀਂ ਬਣਾਉਂਦੇ ਜਾਨੀ ਬਾਸ਼ਾ ਚਲੋ ਓਏ ਚਲੋ ਨਹੀਂ ਅੱਖ ਨੀਵੀਂ ਕਰ ਓਏ ਬੱਲੋ ਉਹ ਤੂੰ ਕੱਪੜੇ ਪਾਉਣ ਲੱਗਾ ਅੱਖ ਥੱਲੇ ਕਰ ਓਏ ਅੱਖ ਨੀਵੀਂ ਕਰਨੀ ਤੇ ਛਟਾ ਲਾਵਾਂ ਇੰਜ ਦਾ ਛਟਾ ਲਾਣਾ ਮੋਤੀ ਹਾਂਜੀ ਓਏ ਇੱਕ ਵਾਰ ਇਸ ਵੀ ਕਰ ਦੇਂਗੇ ਜ਼ਬਾਨ ਦੇ ਜਾਨੀ ਬਾਸ਼ਾ ਇੰਸਟੀਚਿਊਟ ਬਣਾਇਆ ਬਦਮਾਸ਼ੀ ਇੰਸਟੀਚਿਊਟ ਬਣਾਇਆ ਜਾ ਸਿਖਾਓ ਆਪਣੇ ਬੱਚਿਆਂ ਨੂੰ ਉਹਨਾਂ ਦਾ ਮੁਸਤਕਬਲ ਰੋਸ਼ਨ ਕਰੋ ਹਾਂਜੀ ਬਦਮਾਸ਼ੀ ਕਰ ਸਿਰਾਂ ਕਰ ਮੈਨੂੰ ਕਾਹਤੋਂ ਲੱਗਣਾ ਕਿ ਹੋਰ 2-3 ਬਦਮਾਸ਼ੀ ਕਰ ਹੱਸਦ ਨਾ ਕਰ बदमाशी करने वाले तेरा मुंह खाना ਉਹ ਲੱਭਣਾ ਹੀ ਨਹੀਂ ਲਓ ਜੀ ਅੱਛਾ ਮੈਂ ਤੁਹਾਨੂੰ ਐਡਾ ਅੱਛਾ ਤੋਰਿਆ ਮੈਂ ਤੁਹਾਨੂੰ ਪੁੱਛਿਆ ਕਿ ਤੁਸੀਂ ਹਾਲਾਤ ਦੀ ਵਜ੍ਹਾ ਤੋਂ ਬਦਮਾਸ਼ ਬਣੇ ਹੋ ਕੋਈ ਮਸਲਾ ਸੀ ਕਿਸ ਤਰ੍ਹਾਂ ਅਕਸਰ ਬਦਮਾਸ਼ ਹੁੰਦੇ ਨੇ ਯਾਰ ਮੇਰਾ ਪਿਓ ਕਤਲ ਹੋ ਗਿਆ ਤੇ ਮੈਂ ਉਹਦੇ ਬਦਲੇ 'ਚ ਬਦਮਾਸ਼ ਬਣ ਗਿਆ ਜਾਂ ਕਿ ਤੁਸੀਂ ਰਿਵਾਇਤੀ ਕਿ ਵੀ ਰੰਗਬਾਜ਼ ਸੀ ਐਵੇਂ ਸ਼ੌਕੀ ਰਿਵਾਜ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ ਤੁਸੀਂ ਨਿਹਰਾ ਗੈਟਅਪ ਕਰਕੇ ਅੱਗੋਂ ਮੋਤੀ ਕਰਕੇ ਇੱਥੇ 60 ਮਿੰਟ ਨੂੰ ਲੰਘਣੇ ਅੱਛਾ ਖਾਲੀ ਗੈਟਅਪ ਕਰਕੇ ਨਹੀਂ ਆਈਦਾ ਜਦੋਂ ਪਤਾ ਲੱਗੇ ਨਾ ਕਿ ਮੈਂ ਬਦਮਾਸ਼ ਦੋਵਾਂ ਨੇ ਬਦਮਾਸ਼ ਬਣਨਾ ਮੈਨੂੰ ਪੁੱਛਿਆ ਤੁਸੀਂ ਤਾਂ ਪੁੱਛਿਆ ਹੀ ਜਦੋਂ ਪਤਾ ਲੱਗੇ ਨਾ ਜਦੋਂ ਪਤਾ ਲੱਗੇ ਨਾ ਓਏ ਠਹਿਰ ਜਾ ਓਏ ਬਾਅਦ ਚ ਕਰੈਕਟ ਟਾਈਮ ਠਹਿਰ ਜਾ ਪਹਿਲੇ ਫੈਸਲਾ ਰਾਮ ਇੱਕ ਮਿੰਟ ਆ ਜਾ ਜਦੋਂ ਪਤਾ ਲੱਗੇ ਨਾ ਤੈਨੂੰ 30 ਸਾਲ ਹੋ ਗਏ ਕੰਮ ਕਰਦੇ ਨੇ ਕਿ ਪੱਠੀ ਤੂੰ ਇੰਜ ਸਾਲਿਆਂ ਅੰਦਰੋਂ ਬੰਨ ਕੇ ਆ ਗਿਆ ਦੂਰੋਂ ਇੰਜ ਲੱਗਣਾ ਬਦਮਾਸ਼ ਗੱਲ ਇੱਕ ਦਾ ਧੜ ਕੇ ਜਵਾਬ ਹੈ ਨਹੀਂ ਤੁਹਾਨੂੰ ਪਤਾ ਹੀ ਨਹੀਂ ਅੱਗੋਂ ਅਸੀਂ ਬਦਮਾਸ਼ ਬਣੇ ਸਾਡੇ ਕੋਲ ਕੰਟੈਂਟ ਕੀ ਹੈ ਸਕ੍ਰਿਪਟ ਕੀ ਹੈ ਖਾਲੀ ਜਿਹੜਾ ਚਿੱਟਾ ਵਰਗਾ ਪਾ ਕੇ ਮੈਂ ਕੈਂਸਰ ਦਾ ਇਲਾਜ ਮੈਂ ਤੁਹਾਨੂੰ ਪੁੱਛਣਿਆ ਤੂੰ ਬਦਮਾਸ਼ ਤੇਰਾ ਹੱਕ ਮੈਨੂੰ ਤਾਂ ਦੱਸੋ ਭਾਜੀ ਆਹ ਟੌਪਿਕ ਅਸੀਂ ਆ ਤਿਆਰੀ ਕੀਤੀ ਹੈ ਮੇਰਾ 250-300 ਦਾ ਮੇਕਅਪ ਖਰਾਬ ਕਰਕੇ ਤੇ ਆ ਗਏ ਉੱਤੋਂ ਮੈਂ ਕੀ ਹੋਇਆ ਭਲਾ ਕਹਿੰਦਾ ਮੈਂ ਕੈਂਸਰ ਦਾ ਵੀ ਇਲਾਜ ਓਏ ਬਦਮਾਸ਼ ਕਿਹੜਾ ਕੈਂਸਰ ਨਹੀਂ ਉਹ ਠੀਕ ਆ ਵੀ ਉਹਦੀ ਅੱਛਾਈ ਲੇਕਿਨ ਅੱਗੋਂ ਕੋਈ ਅੱਗੋਂ ਰਾਬਤਾ ਕੀ ਆ ਕੰਟੈਂਟ ਕੀ ਆ ਕੰਟੈਂਟ ਤੋਰਦੇ ਚਲੋ ਮੈਨੂੰ ਦੱਸੋ ਬਦਮਾਸ਼ ਬਦਮਾਸ਼ ਓਏ ਉਹ ਤਾਂ ਮੈਨੂੰ ਲੱਗ ਗਿਆ ਪਤਾ ਤੇਰੀ ਜੋਗਰ ਆਵਾਜ਼ ਨਹੀਂ ਵੀ ਬੱਲੋ ਲੋ ਆਹੀ ਗੱਲਾਂ ਨੇ ਆਵਾਜ਼ ਨਹੀਂ ਵੀ ਲਓ ਜੀ ਬਦਮਾਸ਼ ਆ ਆਵਾਜ਼ ਨਹੀਂ ਵੀ ਮੋਤੀ ਡੋਗਰ ਤੂੰ ਸਾਨੂੰ ਜਾਣਦਾ ਨਹੀਂ ਅਸੀਂ ਫਲਾਂ ਇਹ 5-6 ਗੱਲਾਂ ਤੋਂ ਇਲਾਵਾ ਗੱਲ ਕੋਈ ਦੱਸਣਾ ਉਹਦਾ 60 ਮਿੰਟ ਦਾ ਪੂਰੇ ਘੰਟੇ ਦਾ ਸ਼ੋਅ ਜਿਹੜਾ ਵਾ ਉਹਦੇ ਤੇ ਇਹਨਾਂ ਨੇ ਚੜ ਜਾਣਾ ਵੇਖ ਲੈਣਾ ਚਲੋ ਪੁੱਛੋ ਸਵਾਲ ਪੁੱਛੋ ਤੁਸੀਂ ਮੈਨੂੰ ਲੱਗ ਹਾਲਾਤ ਨੇ ਬਦਮਾਸ਼ ਬਣਾਇਆ ਇੰਨੇ ਬਣਾਇਆ ਜੀ ਹਾਲਾਤ ਕਿੱਥੋਂ ਹਾਲਾਤ ਇਹਨੇ ਮੈਨੂੰ ਕਹਿ ਕੇ ਪੂਰਾ ਸਵਾਲ ਸੁਣ ਲੈ ਬਦਮਾਸ਼ ਓਵਰਲੈਪ ਕਰ ਰਿਹਾ ਤੂੰ ਕਿਹੜੀ ਬਦਮਾਸ਼ੀ ਤੂੰ ਤੇ ਲੜਾਈ ਚ ਚਪੇੜਾਂ ਤੇ ਵੀ ਓਵਰਲੈਪ ਕਰ ਦਿੰਦਾ ਹੋਏਗਾ ਚੱਲ ਵੀ ਪਹਿਲੇ ਦਾ ਹੱਥ ਲੈ ਉੱਤੇ ਤੂੰ ਵੀ ਮਾਰ ਦਿੰਦਾ ਹੋਏਗਾ ਬਦਮਾਸ਼ ਭੱਜ ਕੇ ਗੰਦੇ ਹੁੰਦੇ ਨਹੀਂ ਗੰਦੇ ਨਹੀਂ ਹੁੰਦੇ ਯਾਰ ਸਵਾਲ ਪੁੱਛੋ ਸਰ ਦੇਖੋ ਤੁਸੀਂ ਬਦਮਾਸ਼ ਹੋ ਇੱਥੇ ਸ਼ੁਰੂ ਕਰਦੇ हैं प्रोग्राम अस्सलाम वालेकुम नाज़रीन प्रोग्राम ਯਾਰ ਸ਼ੁਕਰ ਹੈ सर हमारे साथ 2 बदमाश हैं और बदमाशी कल्चर जो है ये एक दौर में होता था अभी तो खत्म हो गया ਆ ਹੁਣ ਵੀ ਹੁੰਦਾ ਹੈ ਲੇਕਿन ਫਿਰ ਬਦਮਾਸ਼ तो सबसे पहले आपको सवाल ये है ਤੁਹਾਨੂੰ ਬਦਮਾਸ਼ ਹਾਲਾਤ ਨੇ ਬਣਾਇਆ ਕੋਈ ਜੀ ਕਤਲ ਹੋਇਆ ਸੀ ਉਹਦੀ ਵਜ੍ਹਾ ਨਾਲ ਬਦਲਾ ਲੈਂਦੇ ਬਦਮਾਸ਼ ਬਣੇ ਹੋ ਕੋਈ ਇੱਜ਼ਤ ਤੇ ਕਿਸੇ ਨੇ ਹਮਲਾ ਕਰਤਾ ਸੀ ਉਹਦੀ ਵਜ੍ਹਾ ਨਾਲ ਬਦਮਾਸ਼ ਬਣੇ ਹੋ ਘਰ ਦੇ ਹਾਲਾਤ ਨੇ ਬਣਾਇਆ ਗੁਰਬਤ ਨੇ ਬਣਾਇਆ ਜਾਂ ਬਹਿਣੀ ਉੱਠਣੀ ਗਲਤ ਯਾਰੀ ਦੋਸਤੀ ਨੇ ਬਦਮਾਸ਼ ਬਣਾਇਆ ਜਾਂ ਕਿਸ ਵਜ੍ਹਾ ਕੀ ਬਣੀ ਬਦਮਾਸ਼ ਜੰਮੇ ਤੇ ਨਹੀਂ ਨਾ ਹੋਣੇ ਤੁਸੀਂ ਜੰਮੇ ਦੇ ਇੱਕ ਮਤਲਬ ਨਾਰਮਲ ਹੀ ਹੋਊਗਾ ਮੈਂ ਜੰਮਦਾ ਹੀ ਬਦਮਾਸ਼ ਸੀਗਾ ਬਸ ਆਹੀ ਗੱਲਾਂ ਨੇ ਤੁਸੀਂ ਖੁਦ ਰਾਟੇ ਹੋ ਤੁਸੀਂ ਤੂੰ ਉਹਦਾ ਜਵਾਬ ਦੇ ਤੇ ਤੋਰੋ ਨਾ ਫਿਰ ਛੋਦ ਹੈ ਇਹ ਕਿਹੜੀ ਗੱਲ ਹੋ ਗਈ ਭਾਜੀ ਤੁਹਾਨੂੰ ਸਮਝ ਆਈ ਹਾਂਜੀ ਮੈਨੂੰ ਆ ਗਈ ਸਮਝ ਯਾਰ ਜੰਮਦਾ ਕੋਈ ਬਦਮਾਸ਼ ਨਹੀਂ ਹੁੰਦਾ ਏਡਾ ਕਿ ਬੱਚਾ ਜੰਮਦਾ ਕਿੱਦਾਂ ਬਦਮਾਸ਼ ਹੋ ਸਕਦਾ ਤੂੰ ਹੁਣ ਬਦਮਾਸ਼ ਬਣਿਆ ਨਾ ਕਿੱਦਾਂ ਬਣਿਆ ਚੱਲੇ ਦਾ ਬਦਮਾਸ਼ ਤੇ ਮੈਂ ਉਦੋਂ ਹੀ ਬਣ ਗਿਆ ਸੀਗਾ ਹਾਂ ਜਦੋਂ ਮਾਂ ਨੇ ਇੱਕ ਰਸ ਦਿੱਤਾ ਤੇ ਓਏ ਯਾਰ ਦੱਸੋ ਯਾਰ ਸਾਜੀ ਤੇ ਮੈਨੂੰ ਦਿਓ ਓ ਯਾਰ ਬਾਹਰ ਬਦਮਾਸ਼ ਤੇ ਮੈਂ ਉਦੋਂ ਹੀ ਬਣ ਗਿਆ ਸੀਗਾ ਜਦੋਂ ਮਾਂ ਨੇ ਮੈਨੂੰ ਇੱਕ ਰਸ ਦਿੱਤਾ ਤੇ ਛੋਟੇ ਨੂੰ 2 ਦਿੱਤੇ ਓਏ ਐਡੀ ਪੁਰਾਣੀ ਗੱਲ ਯਾਰ ਬਦਮਾਸ਼ ਤੂੰ ਐਡਾ ਪੁਰਾਣਾ ਇਹਦੀ ਸੀ ਨਾ ਓਏ ਯਾਰ ਭਾਜੀ ਤੁਸੀਂ ਦੱਸੋ ਬਦਮਾਸ਼ ਤੇ ਮੈਂ ਉਦੋਂ ਹੀ ਬਣ ਗਿਆ ਸੀ ਜਦੋਂ ਆਪਣੀ ਗੱਦੀ ਹਮਸਾ ਮਸਾਲਾ ਲੈ ਗਿਆ ਉਹ ਕਹਿੰਦੇ ਸੀ ਕੁਝ ਨਹੀਂ ਪਕਾਇਆ तेरी वजह तो मेरे भी कोई अच्छा मुनासिब बदमाश से च नहीं आ रहा फिर किस वजह तो बने हो ਚੱਲ ਅੱਛਾ ਚੱਲ ਯਾਰ ਦੱਸ ਹਲਾ ਬਦਮਾਸ਼ ਕਿਉਂ ਬਣੇ ਇੱਥੇ ਤੁਹਾਡਾ ਸਵਾਲ ਕੰਪਲੀਟ ਹੋ ਗਿਆ ਕੰਪਲੀਟ ਹੋ ਗਿਆ ਮੰਨੋ ਸਾਨੂੰ ਕਿਸੇ ਨੇ ਨਹੀਂ ਕਿਹਾ ਨਾ ਹਾਲਾਤ ਨੇ ਬਣਾਇਆ ਹੀ ਨਾ ਕਿਸੇ ਸ਼ੈ ਨੇ ਐਸ ਨੈਸ਼ ਨੇ ਕਿਹਾ ਸੀ ਬਦਮਾਸ਼ ਬਣ ਜਾ ਮੈਂ ਬਣ ਗਿਆ ਅੱਗੋਂ ਕੋਈ ਗੱਲ ਨਹੀਂ ਦੱਸੀ ਮੇਰਾ ਦਿਲ ਕਰਦਾ ਹੁਣ ਤੇ ਰੈਪਟੇ ਸੁੱਟਾਂ ਉਹ ਬਸ ਕਰ ਚਲੋ ਇਹ ਕੱਪੜੇ ਬਦਲ ਕੇ ਆਓ ਚਲੋ
ਨਹੀਂ ਨਹੀਂ ਹੁਣ ਕਰਵਾ ਲਓ ਬਦਮਾਸ਼ੀ। ਸਾਨੂੰ ਇੱਕ ਵਾਰੀ ਅਜ਼ਮਾ ਤੇ ਸਹੀ ਜਾਨੀ ਬਾਸ਼ਾ ਪਲੀਜ਼। ਤਾਂ ਜੀ ਹੁਣ ਗੱਲ ਪਿਆ ਬਦਮਾਸ਼ ਵਜਾਉਣਾ ਪੈਣਾ। ਅੱਛਾ ਜੀ ਚਲੋ, ਤੁਸੀਂ ਕਿੰਨੇ ਕੁ ਤੱਕ ਬਦਮਾਸ਼ੀ 'ਚ ਕੀ ਕਰਦੇ ਹੋ? ਕਤਲ, ਡਕੈਤੀਆਂ? ਬਾਦੀ ਬਦਮਾਸ਼ੀ ਤੋਂ ਇਲਾਵਾ ਸਾਰੀ ਕਰ ਦਈਦੀ ਹੈ ਜਾਨੀ ਬਾਸ਼ਾ। ਉਸਤਾਦ ਇੱਕ ਮਿੰਟ, ਓਏ ਅੱਖਾਂ ਨੀਵੀਆਂ ਕਰੋ ਦੋਵੇਂ ਜਣੇ। ਕਿਉਂ ਕੱਪੜੇ ਬਦਲਣੇ ਆ? ਓਏ ਦੁਲਹਨ ਦੀ ਐਂਟਰੀ ਹੋਣ ਲੱਗੀ। ਅੱਖ ਨੀਵੀਆਂ। ਭਾਜੀ ਮੇਰੀ ਗੱਲ ਸੁਣੋ, ਕੋਈ ਗੱਲ ਤੇ ਦੱਸੋ ਨਾ ਬਦਮਾਸ਼ ਸਾਹਿਬ। ਉਹ ਪੁੱਛੋ ਸਾਨੂੰ, ਪੁੱਛੋ ਬਾਸ਼ਾ। ਬਈ ਪੈਸਾ ਨਹੀਂ। ਓਏ ਯਾਰ ਕੀ ਗੱਲ ਤੇ ਦੱਸਾਂ ਬੰਦੋ ਮੈਨੂੰ ਦੱਸ। ਯਾਰ ਮੈਂ ਫੇਕ ਕਪੜਾ ਨਹੀਂ ਕਰਨ ਦੇਣਾ। ਕੋਈ ਕੰਟੈਂਟ। ਉਸਤਾਦ ਜੀ ਬਦਮਾਸ਼ ਕਿਉਂ ਬਣੇ? ਕੁਛ ਕਹਿ ਦੋ, ਇੰਨੀ ਤੁਹਾਨੂੰ ਅਕਲ ਨਹੀਂ ਗਈ? ਇੱਕ ਵਾਕਿਆ ਹੋਇਆ ਸੀ ਬਚਪਨ 'ਚ, ਏਦਾਂ ਹੋ ਗਿਆ ਸੀ, ਬਦਮਾਸ਼ ਬਣ ਗਏ। ਮੈਨੂੰ ਨਾ ਬਚਪਨ 'ਚ ਇੱਕ ਬੰਦਾ ਕਹਿੰਦਾ ਸੀ ਓਏ ਬਦਮਾਸ਼ ਬਣਨਾ ਹੀ। ਹਾਂ। ਮੈਂ ਕਿਹਾ ਹਾਂ। ਕਹਿੰਦਾ ਉਹਨੇ ਮੈਨੂੰ ਮਾਰਿਆ। ਯਾਰ ਇਹਦੇ ਨਾਲੋਂ ਤੂੰ ਭੁੱਲਿਆ ਹੀ ਰਹਿੰਦਾ। ਸਾਨੂੰ ਵੀ ਗੰਦਿਆ ਕਰਨਿਆ ਵੀ ਅਸੀਂ ਕਿਸ ਘਟੀਆ ਆਦਮੀ ਨੂੰ ਨਾਲ ਬਿਠਾਇਆ। ਇੱਕ ਸਿਰ ਚ ਮਾਰੋ ਭਾਜੀ। ਉਹਨੇ ਮੈਨੂੰ ਕਿਹਾ ਬਦਮਾਸ਼ ਬਣਨਾ। ਮੈਨੂੰ ਨਾ ਵੀਡੀਓ ਗੇਮਾਂ ਦਾ ਬੜਾ ਸ਼ੌਕ ਸੀ। ਓਏ ਉਸਤਾਦ ਵੀ ਕਰੋ, ਮੈਂ ਹੀ ਉਹ ਬੰਦਾ ਸੀ ਭਾਜੀ। ਅੱਛਾ ਚਲੋ ਜੀ, ਤੂੰ ਉਹ ਬੰਦਾ ਨਹੀਂ ਸੀ। ਇਹ ਕਿੱਥੋਂ ਲੱਭਾ ਤੈਨੂੰ? ਮੈਂ ਜਿੱਥੋਂ ਵੀ ਲੱਭਾਂ ਉਹ ਯਾਰ ਮੈਂ- ਉਹਨੂੰ ਵੀ ਪੁੱਛ ਲੈਂਦੇ ਯਾਰ, ਉਹਨੂੰ ਵੀ ਪੁੱਛ ਲੈਂਦੇ ਯਾਰ। ਚਲੋ। ਭਾਜੀ ਹੁਣ ਤੁਸੀਂ ਬੋਲਣਾ, ਇਹ ਤੁਹਾਡੇ ਨਾਲ ਬਚਪਨ ਤੋਂ ਰਲਿਆ ਮਹੱਲੇਦਾਰ ਆ ਜਾਂ ਬਾਅਦ ਚ ਨਾਲ ਗੈਂਗ ਚ ਰਲਿਆ ਤੁਹਾਡੇ? ਮੈਂ ਕਾਰਨਾਮੇ ਸੁਣਿਆ ਇਹਦੇ। ਬੜਾ ਸੋਹਣਾ ਹੁੰਦਾ ਸੀ ਜਾਨੀ ਬਾਸ਼ਾ। ਪੀਸ ਐ ਟੋਰੀ। ਅੱਛਾ, ਇਧਰੋਂ ਤੁਸੀਂ ਭਰਾ ਬਦਮਾਸ਼ ਹੋ, ਇਧਰੋਂ ਤੁਸੀਂ ਭੈਣ ਬਦਮਾਸ਼ ਹੋ। ਨੋ ਨੋ ਨਹੀਂ, ਮੈਂ ਭੈਣ ਭਰਾ ਦੀ ਗੱਲ ਕੀਤੀ, ਮੈਂ ਕੋਈ ਗਲਤ ਗੱਲ ਨਹੀਂ ਕੀਤੀ। ਕਾਂਟਿਆਂ ਵਾਲਾ ਮਕਈ ਦਾ ਫੁੱਲਾ ਪਾਇਆ। ਮੈਂ ਕੌਮ ਦਾ ਬਦਮਾਸ਼ ਹਾਂ। ਮੈਂ ਸਿਰਫ ਮਰਦਾਂ ਨੂੰ ਪ੍ਰੈਜ਼ੈਂਟ ਨਹੀਂ ਇੱਥੇ ਕਰਨ ਆਇਆ। ਹਾਂ ਇਸ ਕੀਤੇ ਆਪਾਂ। ਹਕੂਕੇ ਨਿਸਮਾ ਲਈ ਵੀ ਆਵਾਜ਼ ਚੁੱਕਣ ਆਇਆ ਜਾਨੀ ਬਾਸ਼ਾ। ਓਹੋ ਅੱਛਾ। ਤੇ ਤੂੰ ਪੁੱਛ ਲਿਆ ਕਿ ਬਦਮਾਸ਼ ਕਿਉਂ ਬਣਿਆ। ਅੱਛਾ, ਤੂੰ ਸਾਰੇ ਇਸਲਾਹੀ ਕੰਮ ਕਰ ਰਿਹਾ, ਕੈਂਸਰ ਵਾਸਤੇ ਵੀ ਕਰ ਰਿਹਾ, ਤੂੰ ਹਕੂਕੇ ਨਸਵਾਂ ਵਾਸਤੇ ਵੀ ਕਰ ਰਿਹਾ, ਤੇ ਹੈ ਤੂੰ ਬਦਮਾਸ਼। ਇਹ ਚੌਰੀ ਛੀਪਾ ਬਦਮਾਸ਼ ਆ। ਆ ਛੀਪਾ। ਤੁਸੀਂ ਸਵਾਲ ਪੁੱਛਿਆ ਕਿ ਇਹ ਤੈਨੂੰ ਕਿੱਥੋਂ ਲੱਭਾ, ਤੇ ਸੁਣ ਜੇ ਤੇਰੇ ਚ ਸੁਣਨ ਦਾ ਹੌਸਲਾ ਹੀ ਜਾਨੀ ਬਾਸ਼ਾ। ਇਹ ਮੁੰਡੇ ਛੋਟੇ ਨੇ, ਇਹਨਾਂ ਨੂੰ ਬਾਹਰ ਭੇਜ ਦੇ, ਗੱਲ ਇਹਨਾਂ ਦੇ ਸਾਹਮਣੇ ਦੱਸਣ ਵਾਲੀ ਨਹੀਂ। ਓਏ ਚਲੋ ਤੁਸੀਂ ਬੈਠੇ ਰਹੋ ਇੱਥੇ ਹੀ, ਚਲੇ ਗਏ ਭਾਜੀ ਚਲੋ। ਟਰੱਕਾਂ ਵਾਲਾ ਅੱਡਾ ਵੇਖਿਆ ਹੀ? ਨਹੀਂ ਭਾਜੀ ਮੈਂ ਨਹੀਂ ਵੇਖਿਆ, ਤੂੰ ਵੇਖਿਆ? ਨਹੀਂ ਭਾਈ ਮੈਂ ਨਹੀਂ ਦੇਖਿਆ। ਉਹ ਚੰਗੇ ਰਹਿ ਗਏ ਹੋ। ਮੈਂ ਵੀ ਨਹੀਂ ਵੇਖਿਆ ਕਿਤੇ। ਇਹ ਕਿੱਥੇ? ਇਹਨੂੰ ਉਹਨਾਂ ਨੇ ਵੇਖਣ ਹੀ ਨਹੀਂ ਦਿੱਤਾ। ਜਾਨੀ ਬਾਸ਼ਾ ਟਰੱਕਾਂ ਵਾਲੇ ਅੱਡੇ ਤੇ ਬੈਠਾ ਰੋਂਦੇ ਸੀ। ਇਹ ਹਾਂਜੀ। ਓਏ ਹੋਏ। ਮੈਂ ਪੁੱਛਿਆ ਕੀ ਹੋਇਆ ਈ, ਤੇ 3-4 ਬੰਦਿਆਂ ਉਂਗਲ ਕਰਕੇ ਰੋਣ ਲੱਗ ਪਿਆ। ਕਹਿੰਦਾ ਇਹਨਾਂ ਨੇ ਮੇਰੇ ਨਾਲ ਜ਼ਿਆਦਤੀ ਕੀਤੀ ਹੈ, ਮਾਰਿਆ ਕੁੱਟਿਆ ਨਹੀਂ। ਮਾਰਿਆ ਵੀ। ਜ਼ੁਲਮ। ਚਲੋ ਜ਼ੁਲਮ ਕੀ ਕੀਤਾ? ਹਾਂ, ਇਹ ਤਾਂ ਜ਼ੁਲਮ ਕਰਦੇ ਤੇ ਮੈਂ ਬਰਦਾਸ਼ਤ ਕਰਨ ਵਾਲਾ ਸੀਗਾ, ਲੇਕਿਨ ਉਹਨਾਂ ਜ਼ਾਲਮਾਂ ਨੇ ਘਸੀਟਿਆ ਜ਼ਿਆਦਾ, ਮਾਰਿਆ ਘੱਟ। ਮੇਰੇ ਵੱਡੇ ਭਰਾ ਨੂੰ ਮਾਰ ਦਿੱਤਾ। ਓਏ ਤੇ ਮੈਂ ਜਦੋਂ ਤੱਕ ਉਹਨਾਂ ਦਾ ਬਦਲਾ ਨਹੀਂ ਲੈਣਾ, ਮੈਨੂੰ ਚੈਨ ਨਹੀਂ ਆਣਾ। ਓਏ ਹੋਏ। ਛਟਾ ਹੀ ਮਾਰਨਾ ਵਾ। ਸੱਟਾ ਮਾਰਦੇ। ਹੁਣ ਕਿੰਨੀ ਦੇਰ ਰਹਿ ਗਈ ਬਦਲਾ ਲੈਣ ਚ? ਮਾਰਨਾ ਨੇ ਕੋਈ ਮਾਰਿਆ ਉਹਨਾਂ ਦਾ ਬੰਦਾ ਕੋਈ? ਨਹੀਂ ਹਜੇ ਤਾਂ ਸਿੱਖਣ ਡਿਆ ਬਦਮਾਸ਼ੀ। ਜਾਨੀ ਅੱਛਾ ਅੱਛਾ, ਇਹਦੇ ਚ ਸਿੱਖਣ ਦੇ ਵੀ ਹੋ ਤੁਸੀਂ? ਆਏ ਨਾ ਕੋਈ ਸਿੱਖ ਰਿਹਾ। ਕੀ ਸਿਖਾਉਂਦਾ ਹੈ ਤੂੰ ਇਹਨੂੰ? ਕੀ ਸਿਖਾਉਣਾ? ਮੈਂ ਛਟਾ ਵਾ ਇਹਨਾਂ ਨਹੀਂ ਸਿਖਾਇਆ। ਤੜੀ ਲਾਣਾ, ਤੜੀ ਲਾਉਣਾ। ਅੱਛਾ ਹਾਂ ਗਾਲ ਕੱਢਣਾ, ਘੂਰੀ ਪਾਣਾ, ਸਟੈਪ ਬਾਈ ਸਟੈਪ। ਰੋ ਪਾਉਣਾ। ਹਾਂਜੀ। ਆਪਣਾ ਫੌਕ, ਇਹ ਤੂੰ ਉਹਨੂੰ ਸਿਖਾ ਰਿਹਾ? ਬਸ ਐ ਠੀਕ। ਅੱਛਾ ਹਾਂ ਇਹ ਕੋਈ ਨਹੀਂ ਸਿਖਾਇਆ। ਨਹੀਂ ਮਾਰਾਂ ਤੇ ਭੁਚਾਲ ਆ ਜੇ। ਉਸਤਾਦ ਜੀ ਕੋ ਮਿਸਾਲ ਆ। ਹੁਣ ਦੇਖਣਾ ਵੀ ਕੰਮ ਕਿੰਨਾ ਕੁ ਸਿੱਖਿਆ ਵਾ। ਓਏ ਯਾਰ ਇੱਕ ਵਾਰ ਥੋੜੀ ਰਿਹਰਸਲ ਕਰਕੇ ਦਿਖਾ ਦਿਓ ਕੀ ਸਿੱਖਿਆ ਕੀ। ਨਹੀਂ ਨਹੀਂ, ਹਾਲੇ ਤਾਂ ਕਹਿੰਦਾ ਮੈਂ ਹਾਲੇ ਸਿੱਖਦਾ ਪਿਆ। ਅਜੇ ਮੈਂ ਸਿੱਖ ਰਿਹਾ। ਇੱਕ ਲੈਣੀ ਦੱਸੀ ਏ, ਅੱਡੀ ਮਾਰਾਂ ਤੇ ਭੁਚਾਲ ਆ ਜੇ, ਓਏ ਛਟਾ ਮਾਰਾਂ ਨਜ਼ਰ ਨਹੀਂ ਵੀ। ਇਹ ਨਾ ਕੀ ਸਬਕ ਨਹੀਂ, ਦਿੱਤਾ। ਬਦਮਾਸ਼ੀ ਤਾਂ ਸਾਜੀ ਉਹ ਹੀ ਹੁੰਦੀ ਨਾ, ਬਦਮਾਸ਼ ਨੂੰ ਬਦਲ ਲਲਕਾਰੇ। ਮੈਂ ਉੱਠ ਕੇ ਲਲਕਾਰਾਂ ਇਹਨਾਂ ਨੂੰ, ਇੱਕ ਮਿਸਾਲ ਮਾਰਾਂ ਚਪਾੜ ਚੰਗੀ ਤਰ੍ਹਾਂ। ਓਏ ਦੇ ਤੂੰ ਪਿਓ ਦਾ ਤੇ ਮਾਰ ਮੋਤੀ ਨੂੰ। ਓਏ ਉਹ ਭਾਜੀ ਹਲੇ ਪਿਓ ਵਾਲੀ ਗੱਲ ਜੇ ਦਿਖਾਓ ਤੂੰ ਹੈ ਇੱਕ ਪਿਓ ਦਾ ਤੇ ਮਾਰ ਉਹ ਛੱਡੀ, ਇੱਕ ਮਿੰਟ, ਪਿਓ ਤੇ ਗੱਲ ਆ ਗਈ ਹੈ। ਪਿਓ ਤੇ ਹੀ ਹੈ, ਮੈਨੂੰ ਪਤਾ ਵਾ ਤੂੰ ਪਿਓ ਦਾ ਹੀ ਹੈ। ਝੜ ਜੇ ਮੇਰੀ ਗੱਲ ਸੁਣੋ। ਅੱਛਾ ਭਾਜੀ, ਤੁਸੀਂ ਹੁਣ ਤੱਕ ਕੋਈ ਕੀ ਲੁੱਟਿਆ, ਕੀ ਮਾਰਿਆ, ਕਿਸੇ ਨਾਲ ਕੀ ਕੀਤਾ? ਕੋਈ ਜੇਲਾਂ ਕੱਟੀਆਂ, ਮਫਰੂਰੀ ਕੱਟੀ, ਪੁਲਿਸ ਮੁਕਾਬਲੇ, ਕੀ ਕੀਤਾ? ਕੁਛ ਵੀ ਨਹੀਂ ਕੀਤਾ। ਭਾਜੀ ਇੱਥੇ ਤੱਕ ਤੇ ਨੋਬਦੀ ਨਹੀਂ ਆਈ। ਮੈਂ ਤਾਂ ਉਸਤਾਦ ਨੂੰ ਕਦੇ ਵੇਖਿਆ ਹੀ ਨਹੀਂਗਾ ਬਾਹਰ ਨਿਕਲਦੇ ਆ। ਮੈਂ ਤਾਂ ਘਰ ਹੀ ਵੇਖਿਆ ਇਹਨੂੰ, ਘਰ ਹੀ ਫਿਰਦ ਹੋ ਗਏ ਇਹਨਾਂ ਤੇ ਘਰੋਂ ਇੱਥੇ ਆ ਗਏ, ਘਰੋਂ ਹੀ ਇੱਥੇ ਆ ਗਏ। ਤੇ ਇੱਥੋਂ ਘਰ ਚਲੇ ਜਾਣਾ। ਇੱਥੋਂ ਘਰ ਚਲੇ ਜਾਣਾ। ਓਏ ਸਾਡੀਆਂ ਪੇਟੀ ਵਾਲੇ ਕਮਰੇ ਤੋਂ ਲੱਗ ਕੇ ਬੈਠਕ ਤੱਕ ਤੁਮਾਂ ਸੀ ਜਾਨੀ ਬਾਸ਼ਾ। ਓਏ ਹੋਏ ਇਹ ਡਿਊਟੀ ਦਾ ਬਦਮਾਸ਼ ਆ।
ਅੱਛਾ ਓਏ ਤੇਰਾ ਕੈਸਾ ਬਿੰਗੇ ਬਾਂਦਰ ਵਰਗਾ ਮੂੰਹ ਆ। ਓਏ ਚਾਰ ਦੀਵਾਰੀ ਦਾ ਬਦਮਾਸ਼। ਹਾਂ ਬੈਠਕ ਬਦਮਾਸ਼। ਚਾਰ ਦੀਵਾਰੀ 'ਚ ਰਹਿੰਦਾ ਉਹ। ਚਾਦਰ ਚਾਰ ਦੀਵਾਰੀ ਦਾ ਤਕੱਦਸ ਅਸੀਂ ਪਮਾਲ ਨਹੀਂ ਹੋਣ ਦੇਾਂਗੇ ਜਾਨੀ ਬਾਸ਼ਾ। ਤੇਰਾ ਤਾਂ ਚਾਦਰ ਚਾਰ ਦੀਵਾਰੀ ਰਹਿਣ ਨਹੀਂ ਦੇਣੀ। ਓਏ ਬਾਹ ਤੇ ਟ੍ਰੇਨ ਲਵੇਟੀ ਹੁੰਦੀ ਉਹ ਇਹਨੂੰ ਚੁੱਪ ਕਰਾ ਲੋ। ਆ ਬਦਮਾਸ਼ ਆ ਬਦਮਾਸ਼। ਦੱਸ ਤੇ ਸਹੀ ਇਹੋ ਜਿਹੇ ਬੰਦਿਆਂ ਨਾਲ ਬਾਹ ਪਵਾਤ ਮੈਨੂੰ ਕੀ ਪਤਾ ਸੀਗਾ ਕਿ ਅੱਛਾ ਚਲੋ ਇਹ ਕੰਮ ਕਰੋ, ਮੇਰੀ ਗੱਲ ਸੁਣੋ। ਇੱਕ ਬੰਦੇ ਕੋਲ ਮੈਂ ਰੁਪਈਆ ਲੈਣਾ 10 ਲੱਖ, ਉਹ ਦੇ ਨਹੀਂ ਰਿਹਾ। ਨਾ ਦੱਸ ਦੇ ਉਹਦਾ ਕੀ ਹੈ। ਨਾ ਉਹਦੇ ਦਾ ਘਟਾ ਵਾ। ਕੰਮ ਦੀ ਗੱਲ ਹੋਣ ਲੱਗੀ ਏ ਬਦੋ ਹੁਣ ਤੂੰ ਚੁੱਪ, ਵੱਡੇ ਬੋਲਣਗੇ। ਕਿੰਨੇ ਪੈਸੇ ਲੈ 10 ਲੱਖ ਰੁਪਈਆ ਲੈਣਾ ਵਾ। ਓਕੇ ਉਹ ਮਰਿਆ ਹੀ ਆ ਬੰਦਾ, ਜਿੰਦਾ ਜਾਗਦਾ ਵਾ, ਠੀਕ ਹੈ। ਫਿਰ ਤੁਰ ਰਿਹਾ, ਮੁੱਕਰ ਗਿਆ ਮੁੱਕਰ ਗਿਆ। ਓਏ ਸਬੂਤ ਮੇਰੇ ਕੋਲ ਹੈਗਾ ਕਿ ਵੀ ਇਹਨੇ ਮੇਰੇ ਕੋਲ 10 ਲੱਖ ਰੁਪਈਆ, ਉਹਦੇ ਵਾਇਸ ਮੈਸੇਜ ਕਾਲਾਂ ਉਹਦੀਆਂ ਮੇਰੇ ਕੋਲ ਹੈਗੀਆਂ। ਬੰਦਾ ਕਿੱਥੇ ਦਾ ਹੈ? ਹਾਂਜੀ ਕਿੱਥੇ ਦਾ ਬੰਦਾ? ਬੰਦਾ ਕੋਈ ਤਰਨਾਟ ਹੀ ਹੋਣੀ। ਏਰੀਆ ਦੱਸੋ ਜੀ, ਸਾਡੇ ਏਰੀਆ ਚ ਆਂਦਾ ਵੀ ਹੈ ਕਿ ਨਹੀਂ? ਤੁਹਾਡਾ ਕਿਹੜਾ ਏਰੀਆ ਵਾ? ਇਹਦਾ ਫੈਕਟਰੀ ਏਰੀਆ। ਬੰਦਾ ਹੈ ਉਹ ਤਾਂ ਨਹੀਂ ਸਰ ਜਿਹੜਾ ਗੰਨਾ ਗੁੰਨਾ ਲੈ ਕੇ ਫਿਰਦਾ ਪਾਰਟੀ ਕੱਢਣ। ਓਏ ਉਹ ਜਿਹਨੇ ਬੰਦੇ ਮਾਰੇ ਇਹਦੇ ਬੰਦੇ ਹਾਂ ਅੱਛਾ 9 ਬੰਦੇ ਮਾਰੇ। 8-9 ਬੰਦੇ ਮਾਰੇ। ਉਹ ਬੰਦਾ ਹੈ। ਵੱਡੀ ਮੁੱਛਾਂ ਵਾਲਾ ਕਾਦੋ ਦਾ ਪੂਰੇ ਭਾਣਾ ਗਬੜਾ ਪਿੱਛੇ ਤੋਂ। ਬੰਦਾ ਹੈ। ਉਹਦੇ ਕੋਲ ਭੇਜ ਕੇ ਜਿਹਨੂੰ ਮਰਜ਼ੀ ਮਰਵਾ ਵੀ ਦੇ। ਯੈਸ ਉਹੀ ਉਹ ਬੰਦਾ ਹੈ ਕਿੱਥੇ ਦਾ? ਉਹਦਾ ਇੱਕ ਟਿਕਾਣਾ ਨਹੀਂਗਾ, ਮਫਰੂਰੀ ਕੱਟ ਰਿਹਾ, ਜਦੋਂ ਮਰਜ਼ੀ ਆ ਜਾਂਦਾ। ਉੱਥੇ ਤੋਂ ਪਰੇ ਇਨਸਾਨੀਅਤ ਦੀ ਗੱਲ ਕਰੋ, ਇਨਸਾਨੀਅਤ ਦੀ। ਇਹਨਾਂ ਚੀਜ਼ਾਂ 'ਚ ਕੁਝ ਨਹੀਂ ਰੱਖਿਆ। ਨਹੀਂ ਪੈਸੇ ਲੈ ਕੇ ਦੇ। ਮੈਂ ਕਹਿੰਦਾ ਉਸਤਾਦ ਉਹਨੂੰ ਮਾਰ ਦੇਗਾ, ਵਿਛਾ ਦੇਗਾ ਉਹਨੂੰ, ਉਹ ਗੰਦੀ ਨਸਲ ਦੇ ਨੂੰ ਟੈਨਸ਼ਨ ਨਹੀਂ ਲੈਣੀ। ਨਹੀਂ ਜੀ, ਮੈਂ ਕਹਿੰਦਾ ਉਸਤਾਦ ਜਾਣਦੇ ਗੁੱਸੇ ਨੂੰ ਕੀ ਕਰਨ ਡਿਆ ਤੂੰ? ਬੰਦੇ ਦਾ ਨਾਮ ਦੱਸੋ ਭਰਾ ਜੀ। ਅਮਨ ਕੀ ਆਸ਼ਾ ਜੀ? ਓਏ ਅਮਨ ਨੂੰ ਛੱਡ ਦੇ ਤੂੰ। ਮੈਂ ਕਹਿੰਦਾ ਬੰਦੇ ਦਾ ਨਾਮ ਦੱਸ। ਕਤਲ ਹੋਏਗਾ ਅੱਜ, ਛੱਟੇ ਵੱਜਣਗੇ ਇੱਥੇ। ਉਹ ਨਹੀਂ ਬਸ ਉਹ ਮੈਂ ਕਹਿਣ ਡਿਆ ਮੈਂ ਤੈਨੂੰ। ਉਹ ਮੈਂ ਭੇਜਿਆ ਬੰਦੇ ਨੂੰ, ਇੱਕ ਨੂੰ ਤੁਹਾਡੇ ਵਰਗਾ ਬੰਦਾ ਸੀ, ਉਹਨੂੰ ਮੈਂ ਭੇਜਿਆ। ਉਹ ਕਹਿੰਦਾ ਜੀ ਤੁਸੀਂ ਜਦੋਂ, ਮੈਂ ਕਿਹਾ ਜੇ ਪੈਸੇ ਮਿਲ ਜਾਣਗੇ 5 ਤੂੰ ਰੱਖ ਲਈ 5 ਮਹੀਨੇ ਦੀ। ਉਹ ਗਿਆ ਵਾ ਵਾਪਸ, ਉਹਨੇ ਥੈਲੇ ਜਿਹੇ ਦੇ ਵਿੱਚ ਉਹਨੂੰ ਐਡੀ ਬੋਟੀ ਕਰਕੇ ਕੱਟ ਕੇ ਉਹਨੂੰ ਭੇਜਿਆ। ਓਏ ਉਹ ਬੰਦਾ ਹੀ ਕੋਈ ਹੋਰ ਹੋਣਾ, ਇਹਨਾਂ ਨੂੰ ਤੇ ਭੇਜ ਕੇ ਵੇਖੋ ਇੱਕ ਵਾਰੀ ਜਾਨੀ ਭਾਸ਼ਾ। ਓਏ ਉਹ ਆਪਣੇ ਤੋਂ ਵੀ ਤਕੜਾ ਹੋਣਾ ਵਾ। ਉਹ ਨਹੀਂ। ਏਡੀ ਏਡੀ ਬੋਟੀ ਜਾਣਦੇ। ਇਹਦੀ ਬੋਟੀ ਨਹੀਂ ਕਰਨੀ। ਮੁੜ ਕੇ ਤੇਰੇ ਉਸਤਾਦ ਦੀ ਉਹਨੇ ਬਾਟੀ ਬਣਾ ਲੈਣੀ, ਫਿਰ ਦੇਖੇਗਾ। ਓਏ ਆਵਾਜ਼ ਉੱਚੀ ਨਾ ਕਰ। ਓਏ ਤੇਰਾ ਨਿਆਣਾ ਸਾਊਂਡ ਹੈ ਬਾਅਦ ਉੱਚੀ। ਓਏ ਬਸ ਬਤੋ, ਉਹ ਕਿਸੇ ਹੋਰ ਦੀ ਵਜ੍ਹਾ ਤੋਂ ਸਲਾਈ ਮਸ਼ੀਨਾਂ ਲੈਣ ਵਾਲਿਆ ਚੁੱਪ ਕਰਕੇ ਬਹਿਣਾ ਹੀ ਇੱਥੇ। ਜਾਨੀ ਭਾਸ਼ਾ ਆਰਡਰ ਲਾ, ਕਿੱਥੇ ਦਾ ਏਰੀਆ ਦੱਸ ਦੇ ਮੈਨੂੰ। ਤੇਰੇ ਉਹਨੂੰ ਇੱਥੇ ਬੁਲਾ ਲੈਣਾ ਮੈਂ। ਉਹ ਕਹਿੰਦਾ ਸੀ ਜਿਹੜਾ ਕਵੇ ਮੈਂ ਪੈਸੇ ਲੈਣਾ, ਤੁਸੀਂ ਉਹਨੂੰ ਨਹੀਂ ਭੇਜਣਾ, ਮੈਂ ਆਪ ਆ ਜਾਵਾਂ। ਜੋ ਹਿੰਮਤ ਹੋਈ ਲੈ ਕਰਾਂ ਫੋਨ ਉਹਨੂੰ। ਬੁਲਾਓ। ਉਹ ਨਹੀਂ ਉਹ ਬਤੋ ਉਹ ਫੋਨ ਤੇ ਕਰਨ ਰਹੀ ਆ, ਡੀ ਕਿਹੜੀ ਗੱਲ? ਤੇਰੇ ਕਹਿਣ ਤੇ ਬਦਮਾਸ਼ ਬਣਿਆ ਤੂੰ, ਮੈਨੂੰ ਸੱਚੀ ਮੁੱਚੀ ਤੂੰ। ਜਾਨੀ ਭਾਸ਼ਾ ਫਿਰ ਇੱਕ ਵਾਰੀ ਇੱਕ ਬੰਦਾ ਭਾਜੀ ਹੋਰ ਮਿਲਿਆ। ਉਹ ਕਹਿੰਦਾ ਭਾਈ ਤੂੰ ਇਦਾਂ ਕਰੀ। ਮੈਂ ਕਿਹਾ ਯਾਰ ਤੂੰ 7 ਲੱਖ ਤੂੰ ਲੈ ਲਈ, 3 ਮੈਨੂੰ ਦੇ ਦੇ। ਆਹੋ ਉਹ ਚੰਗਾ ਭਲਾ ਗਿਆ ਵਾ, ਇੰਜ ਨੇ ਬਾਹਾਂ ਟੰਗੀਆਂ ਨੇ, ਤੇ ਵਾਪਸੀ ਤੇ ਕੱਲੀਆਂ ਕੱਪੜੇ ਦੀਆਂ ਬਾਹਾਂ ਹੀ ਟੰਗੀਆਂ ਸੀ, ਅੰਦਰ ਉਹਦੀਆਂ ਬਾਹਾਂ ਹੈ ਨਹੀਂ ਸੀ। ਇੰਜ ਹੀ ਆਇਆ ਉਹ। ਓਏ ਹੋ ਉਹ ਬਾਜ਼ੀ ਉਹ ਕਿਹੜੇ ਮਿਸ਼ਨ ਤੇ ਫਿਰ ਰਿਹਾ? ਵੱਡ ਟੁੱਕ ਕਰ ਰਿਹਾ। ਬਾ ਫਿਰ ਉਹ ਇਦਾਂ ਹੀ ਕਰਦਾ ਨਾ। ਫਿਰ ਇੱਕ ਹੋਰ ਬੰਦਾ ਆਇਆ, ਉਹਨੂੰ ਮੈਂ ਕਿਹਾ ਚੱਲ ਦੱਸਦਾ ਦਸੀਂ ਤੂੰ ਲੈ ਲਈ। ਉਹਨੇ ਦੋਵੇਂ ਡੇਲੇ ਕੱਢ ਕੇ ਉਹਦੇ, ਉਹ ਵਾਪਸ ਇੰਜ ਕਰਦਾ ਡੇਲੇ ਹੱਥ ਰੱਖਿਆ ਆਵੇ। ਕਹਿੰਦਾ ਭਾਈ ਉਹਨੇ ਨਹੀਂ ਦਿੱਤੇ ਪੈਸੇ ਭਾਈ, ਉਹ ਟੋਏ ਜੇ ਲੈ ਕੇ ਆ ਗਿਆ ਕੋਈ ਜੇ ਲੈ ਗਿਆ। ਯਾਰ ਉਹਨੂੰ ਤਾਂ ਖੁਦਾ ਹੀ ਭੁੱਲਿਆ ਵੇ ਯਾਰ। ਸਮਝਾਉਂਦੇ ਨਹੀਂ। ਨਹੀਂ ਯਾਰ ਮੈਂ ਤਾਂ ਪੈਸੇ ਲੈਣੇ ਨੇ, ਮੇਰੇ ਤੇ ਮਰੇ ਨੇ। ਮੈਂ ਕਹਿੰਦਾ ਕੋਈ ਅਗਰ ਹੁਣ ਤੁਸੀਂ ਬਦਮਾਸ਼ ਆਏ ਹੋ, ਉਹ ਤੁਸੀਂ ਪੈਸੇ ਭਰੇ, ਤੁਸੀਂ ਤੇ ਬੰਦੇ ਵੀ ਮਰਵਾਈ ਜਾਣ ਲਏ। ਉਹ ਆਪ ਕਹਿ ਰਹੇ ਨੇ ਨਾ। ਹੁਣ ਅਗਰ ਇਹ ਕਵੇ ਕਿ ਮੈਂ ਲੈਣਾ ਤੇ ਭਾਈ ਲੈ ਲਵੇ ਜਾ ਕੇ। ਲੈ ਲੇਗਾ, ਇਹ ਲੈ ਲੂਗਾ, ਮੇਰਾ ਉਸਤਾਦ ਹੈ ਨਾ, ਲੈ ਲੇਗਾ। ਨਹੀਂ ਤੁਹਾਡੀ ਫੀਲਡ ਆ, ਤੁਸੀਂ ਜਾਣਾ ਵਾ ਇੰਜ ਕਰਕੇ ਰੋਕ ਪਾਉਣਾ। ਉਹ ਕੰਮ ਕੀ ਕਰਦਾ ਵੈਸੇ? ਉਹ ਗੁਰਦੇ ਵੇਚਦਾ ਲੋਕਾਂ ਦੇ ਕੱਢ ਕੇ। ਬਸ ਹਾਂ, ਕੋਈ ਵੀ ਉਹਦੇ ਕੋਲ ਜਾਂਦਾ ਨਾ ਬਦਲਾ ਲੈਣ, ਉਹਦੇ ਗੁਰਦੇ ਕੱਢ ਲੈਂਦਾ। ਇਹਦਾ ਮਤਲਬ ਹਾਲਾਤ ਉਹਦੇ ਠੀਕ ਨੇ। ਭਲਾ ਠੀਕ ਨੇ। ਮੈਂ ਕਹਿੰਦਾ ਇੱਕ ਵਾਰੀ ਹਮੇ ਤਾਂ ਪਰ ਉਸਤਾਦ ਜ਼ਰਾ ਚਲੀਏ, ਜ਼ਰਾ ਲਾਈਏ ਚੱਕਰ। ਕੌਣ ਉਸਤਾਦ? ਕਿਹੜਾ ਉਸਤਾਦ? ਸਾਡੀ ਮੇਰੀ ਗੱਲ ਸੁਣਾ ਤੇ ਸਾਡਾ ਹੀ ਸ਼ੋਅ ਆ, ਸਾਡਾ ਹੀ ਸ਼ੋਅ ਆ। ਉਹ ਸਾਦਾ ਸੂਦਾ ਸ਼ੋਅ 10 ਲੱਖ ਰੁਪਇਆ ਲੈਣਾ ਯਾਰ, 10 ਲੱਖ ਰੁਪਇਆ। ਓਏ 10 ਦਾ ਦੱਸੇ ਤੁਸੀਂ ਲੈ ਲੈਣਾ। 10 ਦਾ 10 ਨਹੀਂ ਚਾਹੀਦਾ। ਟੋਟੇ ਕਰਦੇ ਨੇ ਉਹਨੇ, ਡਕਰੇ ਕਰਕੇ ਤੇ ਕਰ। ਤੂੰ ਕਹਿੰਦਾ ਬਦਮਾਸ਼ ਆ, ਫਿਰ ਤੂੰ ਅੱਗੋਂ ਉਹਨੂੰ ਮਾਰ ਨਹੀਂ ਸਕੇਗਾ। ਉਦੋਂ ਮੈਂ ਉਹ ਜਿਹੜਾ 6 ਮਹੀਨੇ ਪਹਿਲੇ ਆਪਾਂ ਮੁੰਡਾ ਭੇਜਿਆ, ਉਹਦੇ ਦੋਵੇਂ ਪੈਰ ਹਾਲੇ ਵੀ ਪੌੜੀਆਂ ਥੱਲੇ ਪਏ, ਬੂਟਾ ਸਮੇਤ। ਬੂਟਾਂ ਸਮੇਤ। ਹਾਂਜੀ ਦੇਖਿਆ। ਉਹਨਾਂ ਦਾ ਛਾਪਰ ਚ ਪਾ ਕੇ ਲੈ ਗਿਆ। ਮੈਂ ਇੱਕ ਫੈਕਟਰੀ ਕੰਮ ਕਰਦਾ ਉਹ। ਹਰ 15 ਦਿਨ ਬਾਅਦ ਉਹਦੇ ਪੈਰ ਕੱਟ ਕੇ, ਨਹੁੰ ਕੱਟ ਕੇ ਫਿਰ ਵਿੱਚ ਪੈਰ ਪਾ ਦੇਣਾ। ਦੇਖ ਲਾ ਤੇ ਬੂਟੇ ਨਹੀਂ ਪੈਰ 9 ਵਧਣ ਡਏ। ਹਾਂ ਨਹੀਂ ਕੱਟ ਦਿੰਦਾ 15 ਦਿਨ ਬਾਅਦ। ਓਏ ਮੈਂ ਇੱਕ ਐਪੀਸੋਡ ਦਾ ਬਦਮਾਸ਼ ਆ, ਉਹ ਮੈਨੂੰ ਮੁਸਤਕਲ ਲੱਗ ਰਿਹਾ। ਓਏ ਗੁਜਰ ਨਾਮ ਤੇਰਾ ਯਾਰ, ਕੀ ਕਰਨੇ ਆ ਤੂੰ? ਬਰਾਦਰੀ ਤੇਰੀ। ਓ ਗੁੱਜਰ ਨਾਮ ਆ ਮੇਰਾ। ਹਾਂ ਜਿਹਨੂੰ ਤੁਸੀਂ ਪੁੱਛਿਆ ਸੀ ਨਾ, ਲੋ ਜਵਾਬ ਆ ਗਿਆ। ਗੁੱਜਰ ਬਦਮਾਸ਼। ਲਓ ਜੀ 20 ਮਿੰਟਾਂ ਬਾਅਦ ਉਹਨੂੰ ਸਮਝ ਆ ਗਿਆ। ਪੂਰਾ ਨਾਮ ਲਿਆ ਜਾਏ, ਮਿਸ ਗੁੱਜਰ ਲਿਖਾ ਔਰ ਪੁਕਾਰਾ ਜਾਏ। ਵੈਸੇ ਤੇਰਾ ਨਾਮ ਪੜ ਜਾਣਾ ਗੁਜਰਾ। ਯਾਰ ਵੇਖ ਲਓ ਮੈਂ ਤੁਹਾਨੂੰ ਕਿੰਨਾ ਦੇ ਰਿਹਾ ਹਰ ਗੱਲਬਾਤ, ਤੁਸੀਂ ਕਿਤੇ ਮਿੱਟੀ ਹਰ ਇੱਕ ਸਾਜੀ ਕੱਖ ਵੀ ਨਹੀਂ। ਦੇਖੋ ਨਾ। ਨਹੀਂ ਯਾਰ ਇਹ ਕੋਈ ਗੱਲ ਆ ਪੁਰਾਣੀ। ਮੈਂ ਤੁਹਾਨੂੰ ਦੱਸਣ ਆ, ਬੰਦੇ ਕੋ 10 ਲੱਖ ਲੈਣਾ ਲੈ ਦੇ,
ਕਬਜ਼ਾ ਇੱਕ ਲੈ ਦਿਓ ਯਾਰ। ਕਬਜ਼ਾ ਲੈ ਲੈਂਦਾ। ਕਬਜ਼ਾ ਇੱਕ ਬੰਦੇ 10 ਮਰਲੇ 8 ਮਰਲੇ ਦਾ ਪਲਾਟ ਆ, ਉੱਤੇ ਕਬਜ਼ਾ ਕੀਤਾ। ਠੀਕ ਹੈ, ਕੋਈ 4 ਭਰਾ ਨੇ, 2 ਭੈਣਾਂ ਨੇ। ਭੈਣਾਂ ਦੇ ਹੱਕ ਦੇ ਉੱਤੇ ਭਰਾਵਾਂ ਨੇ ਕਬਜ਼ਾ ਕੀਤਾ ਵਾ। ਗੈਰਤ ਦੀ ਗੱਲ ਹੈ। ਗੈਰਤ ਦੀ ਨਹੀਂ, ਪਰ ਭੈਣਾਂ ਦਾ ਹੱਕ ਆ, ਭਰਾਵਾਂ ਨੇ ਕਬਜ਼ਾ ਕੀਤਾ ਵਾ। ਉਹ ਭੈਣਾਂ ਨੂੰ ਦੇ ਰਹੇ, ਭੈਣਾਂ ਵਿਚਾਰੀਆਂ ਦਰਬਦਰ ਅਦਾਲਤਾਂ 'ਚ ਧੱਕੇ ਖਾ ਰਹੀਆਂ। ਮੈਂ ਕਹਿੰਦਾ ਇਹਨੇ ਕਬਜ਼ੇ 3.5 ਕਰੋੜ ਰੁਪਏ ਦਾ ਸਿਸਟਮ ਆ। ਅੱਛਾ ਜੀ। ਉਹ ਕਬਜ਼ਾ ਲੈ ਦਿਓ, ਉਹਨਾਂ ਨੂੰ ਦੁਆਵਾਂ ਲਵੋ। ਤੂੰ ਵੈਸੇ ਵੀ ਫਹਿਲੂਲਾ ਬਬਾਦੀ ਦਾ ਕੰਮ ਕਰ ਰਿਹਾ। ਆ ਕਿਹੜਾ ਕੰਮ? ਆਹ ਇਹ ਤੂੰ ਕੰਮ ਕਰ ਰਿਹਾ। ਤੀ ਧਿਆਣੀ ਦਾ ਕੰਮ ਆ ਗਿਆ। ਉਹ 2 ਧੀਆਂ ਧਿਆਣੀਆਂ। ਤੀਆਂ ਧਿਆਣੀਆਂ ਦਾ ਕੰਮ ਆ ਗਿਆ ਈ ਮੋਤੀ। ਆ ਜਾ ਦਿਹਾੜੀ ਲੱਗੇਗੀ, ਐਦਾਂ ਹੀ ਆ। ਲੇਕਿਨ ਅਸੀਂ ਬਗੈਰਤ ਨਹੀਂ। ਤੂੰ ਤੇ ਹੈ ਵੇ। ਹਾਂ ਮੈਂ ਹੈ ਸੀ। ਮੈਨੂੰ ਇੰਜ ਹੀ ਲੱਗਦਾ। ਓ ਚਲੋ ਅਸੀਂ ਮਾੜੇ ਮਾੜੇ ਹੈ ਵਾ ਜਾਨੀ। ਸਾਨੂੰ 10 ਮੁੱਕ ਸਾਡੇ ਨਾਲ ਟੁੱਕ ਟਾਂਕਾ ਸੈੱਟ ਕਰ ਕਿੰਨੇ ਰੁਪਏ? ਨਹੀਂ ਉਹ ਨਹੀਂ, ਉੱਥੇ ਉਹ 1 ਰੁਪਈਆ ਨੀ ਲੱਭਣਾ। ਉਹ ਹੁਣ ਤੇ ਪਲਾਟ ਵਾਵਾ ਉੱਚਾ ਹੋ ਗਿਆ, ਪਹਿਲੇ ਨੀਵਾਂ ਸੀ ਸੜਕ ਨਾਲੋਂ, ਹੁਣ ਸੜਕ ਨਾਲੋਂ 4-4 ਫੁੱਟ ਉੱਚਾ ਹੋ ਗਿਆ। ਅਸੀਂ ਨਾਲ ਕਬਜ਼ਾ ਹੀ ਲੈਣਾ ਨਾ। ਨਹੀਂ ਉਹ ਜਿਹੜਾ ਵੀ ਜਾਂਦਾ ਨਾ ਕਬਜ਼ਾ ਲੈਣ, ਉਹ ਮਾਰ ਕੇ ਉੱਤੇ ਦੱਬੀ ਜਾਂਦੇ। ਏਡਾ ਉੱਚਾ ਪਲਾਟ ਕਰਤਾ ਉਹਨਾਂ ਨੇ। ਉਹ ਅੱਛਾ ਜੀ। ਹਾਂਜੀ ਇਹ ਗੁਲਾਮਾਬਾਦ ਮੋੜ ਤੇ ਸਾਰ ਮੁੱਕਣ। ਉਹੀ ਭਲਵਾਨ ਤੇਰਾ اخلاق ਅੱਛਾ ਵਾ, ਤੂੰ ਇੱਕ ਵਾਰੀ ਜਾ ਕੇ ਤੇ ਦੇਖ ਕਿਤੇ ਯਾਰ। ਮੈਂ ਜਾ ਕੇ ਵੇਖਦਾ ਹਾਂ ਮੋਟਰ ਵੇ ਤੇ ਭੰਬੀਰੀਆਂ ਚਲਾਉਣ ਵਾਲੇ ਆ। ਮੈਂ ਜਾ ਕੇ ਵੇਖਦਾ ਹਾਂ। ਓ ਜਾਨੀ ਬਾਸ਼ਾ ਵੇਖ ਲੈਂਦੇ ਆ। ਰੁਪਈਏ 10 ਕਿੰਨੇ ਕਿਤੇ ਕਿੰਨੇ ਨੂੰ ਲੈ ਵੀ ਕਹਿ ਤੂੰ 7-8 ਹਜ਼ਾਰ ਰੁਪਏ। ਘੱਟ ਜਾਣਾ, ਕਿਰਾਏ ਭਾੜੇ ਬੜੇ ਉਹ ਲੱਗਦੇ। ਨਹੀਂ ਤਗੜੇ ਨੇ ਜਾਨੀ ਪੈਸੇ। ਬਾਸ਼ਾ ਕਰੋੜਾਂ ਦੀ ਗੱਲ ਏ। 3.5-4 ਕਰੋੜ ਰੁਪਏ ਦਾ ਪਲਾਟ ਆ, ਓਏ ਹੋਏ ਤੇ ਕਬਜ਼ਾ ਲੈਣਾ ਹੈ। ਕਬਜ਼ਾ ਲੈ ਕੇ ਦੇਣਾ। ਕਿੰਨੇ ਪੈਸੇ? ਕਬਜ਼ਾ ਦਵਾਉਣਾ ਇਹਨਾਂ ਮੋਗੇ। ਕਰੋੜ ਰੁਪਈਆ ਦੇ ਦੇ ਜਾਨੀ ਬਾਸ਼ਾ। ਕਿੰਨੇ ਇਹਨਾਂ ਨੇ ਕਰੋੜ ਰੁਪਏ। ਆਹੋ ਏ। ਤੈਨੂੰ ਪਤਾ ਤਨਖਾਹ ਕਿੰਨੀ ਮੁਸ਼ਕਲ ਦਿੰਦੇ ਆ। ਕਰੋੜ ਕਿੱਥੋਂ ਦੇਣਾ ਉਹਨਾਂ ਨੇ? ਕਰੋੜ ਰੁਪਈਆ ਦੇ ਦੇ ਜਾਨੀ ਬਾਸ਼ਾ, ਤੇਰਾ ਕਬਜ਼ਾ ਤੇਰੇ ਕਦਮਾਂ 'ਚ ਹੋਏਗਾ। ਕਬਜ਼ਾ ਅਸੀਂ ਆਪ ਲੈ ਕੇ ਆਵਾਂਗੇ। ਕਬਜ਼ਾ ਸਜਾ ਕੇ ਰੱਖਣਾ। ਭਲਵਾਨ ਜੀ ਪਤਾ ਕੀ ਗੱਲ ਆ, ਗੱਲ ਮਿਲਦੀ ਜੁਲਦੀ। ਰੁਪਈਆ ਦਿਆਂਗਾ 8600। ਇਹ ਵੀ ਜ਼ਿਆਦਾ ਵਾ। 8000 ਪਲਾਟ ਦਾ, 300 ਜਾਣ ਦਾ, 300 ਆਉਂਦਾ। ਮੈਂ ਤਾਂ ਕਹਿੰਦਾ 600 ਪਲਟਾਓ, 2 ਭਟੂਰੇ ਲਿਆ ਦੇ, ਇੱਕ ਉਹ ਖਾ ਲਵੇ, 2 ਖਾ ਲਵੇ। 8600 ਰੁਪਈਆ ਦਾ ਕਬਜ਼ਾ ਲੈ ਕੇ ਉਹਨਾਂ ਨੂੰ ਦੇ ਕੇ ਆਉਣਾ। ਕੋਲ ਖਲੋ ਕੇ ਮਕਾਨ ਬਣਵਾਉਣਾ। 6 ਮਹੀਨੇ ਲੱਗਣ, ਸਾਲ ਲੱਗਣ। ਹਾਂ ਉਹ ਦੋਵੇਂ ਭੈਣਾਂ ਸਾਡੀਆਂ ਉਹਨਾਂ ਨੂੰ ਵਿੱਚ ਵਾੜ ਕੇ, ਉਹਨਾਂ ਨੂੰ ਸਾਰਾ ਕੁਝ ਕਰਕੇ, ਮਿਸਤਰੀ ਮਜ਼ਦੂਰਾਂ ਦਾ ਹਾਂ ਕਰਕੇ, ਤੇ ਰੁਪਈਆ 8000 ਦਿਆਂਗਾ। ਜੇ ਔਰ ਵਾਰੇ ਜਾ, ਜੇ ਵਾਰੇ ਜਾ ਤੇ ਦੱਸ ਦਿਓ। ਡਨ ਡਨ ਹੈ ਡਨ ਕਰ। ਕਿਹੜਾ ਦੱਸਿਆ ਕਿਹੜਾ ਦੱਸਿਆ ਸਾਹ ਦਾ ਟੰਗਾ ਡਨ ਡਨ। ਉਹ ਡਨ ਕਰ, ਨਾਲ ਰੋਟੀ ਵੀ ਦੇਣਗੇ ਦੁਪਹਿਰ ਦੀ। ਜ਼ਾਹਰੀ ਗੱਲ ਆ, ਫਿਰ ਰੋਟੀ ਦੇਣਗੇ। ਆਹੋ, ਡਨ ਕਰ। ਦੁਪਹਿਰ ਦੀ, ਸ਼ਾਮ ਦੀ ਰੋਟੀ ਦੇਣ। ਡਨ ਕਰ। ਤੀਏ ਲੀਏ ਉਹ ਯਾਰ ਤੁਹਾਨੂੰ ਕੱਪੜੇ ਛਪੜੇ ਵੀ ਦੇਣਗੇ, ਮਕਾਨ ਪੂਰਾ ਬਣਾ ਕੇ। ਇਹ ਖਾਲੀ ਇਹ ਨਹੀਂ ਕਰਨਾ ਵੀ ਪਲਾਟ ਤੇ ਲਓ ਜੀ ਅਸੀਂ ਕਬਜ਼ਾ। ਪਲਾਟ ਦਾ ਕਬਜ਼ਾ ਛੜਾ ਕੇ ਉੱਥੇ ਘਰ ਬਣਾ ਕੇ ਦੇ ਕੇ ਪੈਸੇ ਉਹ ਲਾਉਣਗੇ ਸਾਰੇ। ਉਹ ਜਦੋਂ ਅੰਦਰ ਸ਼ਿਫਟ ਹੋ ਜਾਣ, ਉਹਨਾਂ ਨੂੰ ਕਹਿਣਾ ਬਾਜੀ ਅੰਦਰੋਂ ਕੁੰਡੀ ਲਾ ਲਓ, ਅਸੀਂ ਹੁਣ ਚੱਲੇ। ਹਾਂ ਤੇ ਸਿੱਧੇ ਮੇਰੇ ਕੋ ਆ ਕੇ 8600 ਰੁਪਈਆ ਲੈ ਲਓ। ਇਹ ਤੇ ਬਦਮਾਸ਼ੀ ਹੈ ਹੀ ਨਹੀਂ। ਇਹ ਤੇ ਤੁਸੀਂ ਸਾਨੂੰ ਮਿਸਤਰੀਆਂ ਦੇ ਕੰਮ ਤੇ ਲਾ। ਨਹੀਂ ਮੇਰੇ ਕੰਮ ਮਿਸਤਰੀਆਂ ਨੇ ਕਰਨਾ। ਉਹ ਜਿਹੜਾ ਐਡਵਾਂਸ ਫੜ ਤੂੰ ਉੱਥੋਂ ਕਬਜ਼ਾ ਲੈ ਕੇ ਐਨੂੰ ਆਵੇਂ, ਤੂੰ ਐਨੂੰ ਆਵੇਂ, ਉਹ ਫੇਰ ਉੱਥੇ ਬਹਿ ਜਾਣ ਜਾ ਕੇ। ਨਾਲੇ ਗੁਜਰ ਬਾਦਸ਼ਾਹ ਤੇਰੇ ਨੈਨਕਸ਼ ਬੜਾ ਕਿਹੜਾ ਮੋਤੀ ਡੋਗਰ ਨਾਲ ਮਿਲਣਾ ਆ। ਸਾਦਾ ਸਪਰਾਟ ਬਦਮਾਸ਼ ਆ। ਓਏ ਚੁੱਪ ਕਰ ਓਏ। ਪੜਾਕੂ ਰਿਛ ਹੁੰਦਾ ਹੀ। ਇੱਧਰ ਮੇਰੀ ਗੱਲ ਠਹਿਰ ਜਾ, ਬੜਾ ਨਾਰੇ ਲਾਉਣ ਵਾਲੀ ਬੱਕਰੀ ਹੁੰਦੀ, ਸਬਰ ਤੇ ਕਰ। ਓਏ ਅੱਖ ਨਹੀਂ ਵੀ, ਓਏ ਅੱਖ ਨਹੀਂ। ਓਏ ਅੱਖ ਨੀਵੀਂ ਕਰ, ਇੱਕ ਮਿੰਟ ਸਬਰ ਤੇ ਕਰ, ਅੱਖ ਨੀਵੀਂ ਕਰ ਲੈ। ਛਟਾ ਲਾਣਾ ਪੈਣਾ। ਓਏ ਉਹ ਜੱਟਾ ਜ਼ਾਤ ਦਾ, ਓਏ ਚਾਤ ਤੇ ਚਤੀਰੀਆਂ ਨੂੰ ਜੱਫੇ ਪਾਉਂਦਾ ਉਹ। ਜੱਟ ਤੇਰਾ ਕੈਸਾ ਔਰਤਾਂ ਵਰਗਾ ਸੀਨਾ ਆ, ਇਹਨੂੰ ਢਾਕ ਓਏ। ਕਿਹੜਾ ਆਹੋ ਵਾਲ ਮੂਲੀ ਹੈ ਨਹੀਂਗਾ। ਕਿਹੜੇ? ਓਏ ਲੈ ਦੱਸ ਕਿੱਡਾ ਖੁੱਲਾ ਓਏ ਉਹ ਆਪ ਬਦਮਾ ਭਾਜੀ, ਤੁਸੀਂ ਝੰਡਾ ਪੀਰ ਦਾ ਨਾਂ ਸੁਣਿਆ? ਝੰਡਾ ਪੀਰ ਅਛੂ ਬਦਮਾਸ਼ ਆਹੋ ਆਹੋ। ਆ ਇਹਦਾ ਜਿਹੜਾ ਭਾਈ ਹੈ ਛੋਟਾ। ਓਏ ਤੂੰ ਅੱਛੂ ਬਦਮਾਸ਼ ਦਾ ਭਰਾ ਹੈ। ਉਹ ਹਾਂਜੀ ਤੂੰ ਉਹਦਾ ਮੁੰਡਾ ਵਾ। ਓਏ ਤੂੰ ਉਹਨੂੰ ਸਾਡਾ ਪੁੱਛ ਕੇ ਤੇ ਵੇਖ ਅਸੀਂ ਕੌਣ ਆ। ਉਹ ਤੈਨੂੰ ਸਮੈਲ ਪਿਓ ਦੱਸ। ਮੰਨਦਾ, ਪਿਓ ਮੰਨਦਾ, ਮਾਂ ਪਿਓ ਕਰਕੇ ਗੱਲ ਕਰਦਾ ਹੀ। ਜਾ ਪੁੱਛ ਉਹਨੂੰ ਸਾਡਾ। ਓਏ ਅੱਛੂ ਦਾ ਬੂਈ ਹੈ। ਉਹ ਕੀ ਇਹ ਕੀ ਸੀ? ਭਲਵਾਨ ਜੇ ਧਰ ਚ ਇੰਨੀ ਹਿੰਮਤ ਹੈ ਨਾ, ਚਾਂਦੀ 14 ਨੂੰ ਪਿੰਡ 49 ਪਿੰਡ ਦੇ ਮੇਲਾ ਲੱਗਣਾ, ਮੇਰੇ ਬੰਦੇ ਨਾਲ ਲੜਾਈ ਕਰਕੇ ਦਿਖਾਓ ਦੋਵੇਂ। ਉਹ ਵੀ ਖਾੜੇ ਦੇ ਵਿੱਚ। ਤੁਸੀਂ ਦੋਵੇਂ ਇਕੱਲਾ। ਜਾ ਮੈਨੂੰ ਮਨਜ਼ੂਰ ਹੈ ਓਏ। ਓਏ ਝੂਠੀ ਕੋਲਗੇਟ ਕਰਨ ਵਾਲਿਆ ਮੈਨੂੰ ਓਏ ਮਨਜ਼ੂਰ ਹੈ। ਤੇਰਾ ਕਸਾ ਪੁੱਠੀ ਕਿਸ਼ਤੀ ਵਰਗਾ ਮੂੰਹ ਹੈ, ਸਬਰ ਕਰ ਭਲਵਾਨ। ਪੈਰ ਓਏ ਆ ਚੁੱਪ ਕਰ। ਅੱਛਾ ਭਾਈ ਜਾਨੀ ਗੱਲ ਹੈ। ਸਾਡੀ ਪਰੇਸ਼ਾਨ ਹੋਏ ਕਿ ਕੀ ਹੋ ਗਿਆ। ਅੱਛਾ ਭਾਈ ਜਾਨੀ ਕੋਈ ਗੱਲ ਗੱਲ ਹੈ। ਨਹੀਂ। ਇਹ ਨਵਾਂ ਬਦਮਾਸ਼ੀ 'ਚ ਮੈਂ ਰੱਖਿਆ ਕਦਮ। ਅੱਛਾ ਮੈਂ ਚਾਹੁੰਦਾ ਵਾਂ ਕਿ ਲੋਕ ਮੇਰੇ ਤੋਂ ਡਰਨ। ਅੱਛਾ ਮੈਂ ਜਿੱਥੋਂ ਜਾਵਾਂ ਥੜਦਲੀ ਪੈ ਜੇ। ਹਾਂ ਬਾਜ਼ਾਰ ਖਾਲੀ, ਇਲਾਕੇ ਖਾਲੀ, ਲੋਕ ਕਹਿਣ ਉਹ ਮੋਤੀ ਆ ਗਿਆ, ਲੋਕੀ ਕਹਿਣ ਭੁਚਾਲ ਆ ਗਿਆ। ਬਲਡੋਜ਼ਰ ਲੈ ਕੇ ਜਾਇਆ ਕਰੋ।
ਇਹਨੇ ਤੂੰ ਮੂੰਹ 'ਚ ਪਾਣੀ ਭਰ ਕੇ ਜਿਹੜਾ ਵਾਂਗਾ ਹਾਂ ਲੋਕੀ ਡਰੀ ਜਾਣਗੇ ਤੇ ਨਹੀਂ ਇੰਜ ਨਹੀਂ ਡਰਦੇ ਲੋਕ। ਕਹਿੰਦੇ ਡਰਨਾ ਮੈਂ ਕਹਿੰਦਾ ਮੇਰਾ ਥੋੜਾ ਜਿਹਾ ਰੋਬ ਹੋਵੇ, ਮੇਰਾ ਨਾਮ ਹੀ ਕਾਫੀ ਹੋਵੇ। ਹਾਂ ਫਿਰ ਡਾਲਰਸ ਚ ਲੱਗ ਜਾ, ਡਾਲਰਸ ਚ। ਮੈਂ ਕਹਿ ਰਿਹਾ ਉਸਤਾਦ ਅਸੀਂ ਫੜ ਲਿਆ, ਉਸਤਾਦ ਨੇ ਸਾਡੀ ਨਈਆਂ ਭਾਰ ਲਗਾਣੀ ਹੈ। ਜਾ ਤੂੰ ਵੱਡਾ ਬਦਮਾਸ਼ ਬਣ ਜਾਏਗਾ ਜਾਨੀ ਬਾਦਸ਼ਾਹ। ਆ ਮੁੰਡੇ ਨੂੰ ਕਹਿ ਜ਼ਰਾ ਮੇਰੇ ਲੱਕ ਤੇ ਚੜੇ, ਬੜੀ ਦਰਦ ਹੁੰਦੀ, ਕੜਾ ਕੇ ਕੱਢ ਦੇ ਇੱਕ ਵਾਰੀ। ਬਦਮਾਸ਼ ਯਾਰ ਦੇਖ ਲੋ ਕਿਸੇ ਪ੍ਰੋਗਰਾਮ 'ਚ ਬਦਮਾਸ਼ ਆਏ ਹੋਣ ਤੇ ਐਂਕਰ ਨੂੰ ਬਾਸੀਆਂ ਹੁੰਦੀਆਂ ਭਲਾ। ਐਂਕਰ ਚਾਹੁੰਦਾ ਹੀ ਨਹੀਂ ਬਦਮਾਸ਼ ਟੋਨੀ। ਯਾਰ ਮੈਂ ਤੇ 36 ਤੁਹਾਨੂੰ ਟੌਪਿਕ ਦਿੱਤੇ ਆ, ਮੈਂ ਤਾਂ ਤੁਹਾਨੂੰ ਕੰਮ ਦਿੱਤੇ ਆ, ਮੈਂ ਤੁਹਾਨੂੰ ਬੰਦਿਆਂ ਦਾ ਕਿਹਾ, ਮੈਂ ਤੁਹਾਨੂੰ ਪੁੱਛਿਆ, ਤੁਸੀਂ ਹੁਣ ਮੇਰੇ ਤੇ ਨਾ ਪਾਓ ਆਪਣੀਆਂ ਦਾ। ਉਸਤਾਦ ਜੀ ਆਪਣੀ ਬਦਮਾਸ਼ੀ ਤੁਹਾਡੇ ਕੋਲ ਸਹੀ ਬੜਾ ਹੋ ਨਹੀਂ ਬਦਮਾਸ਼ੀ ਰਹੀ। ਜਿਹੜਾ ਇੰਨਾ ਮੇਰੇ ਕਹਿਣ ਤੇ ਇੱਕ ਮਿੰਟ ਤੇਰਾ ਯਾਰ ਤੂੰ ਇੱਥੇ ਖਲੋਣਾ ਵਾ ਇਹ ਤੇ ਤੁਸੀਂ ਇਹਦੇ ਕੋਲ ਪੈਸੇ ਲੈਣ, ਰਿਆਸਤ ਥੋੜੀ ਕਰਾ ਦਿਓ ਕਿ ਪੈਸੇ ਲੈ ਕਿੱਦਾਂ ਲੈਣਗੇ ਇਹ। ਚੱਲ। ਰਿਆਸਤ ਕਰਵਾ ਦਿਓ ਥੋੜੀ। ਖਲੋਗੇ ਨਹੀਂ, ਬਹਿ ਕੇ ਸਾਡੇ ਨਾਲ ਗੱਲ ਕਰਨੀ ਹੈ। ਖਲੋਤਾ ਕਿਉਂ ਨਹੀਂ ਜਾਂਦਾ? ਅਸੀਂ ਉਹ ਬਦਮਾਸ਼ ਨਹੀਂ ਕਿ ਕਿਸੇ ਦੇ ਗਿਰੇਬਾਨ ਨੂੰ ਹੱਥ ਪਾਈਏ, ਕਿਸੇ ਦੇ ਬੱਚੇ ਨਾਲ ਜ਼ਿਆਦਤੀ ਕਰੀਏ। ਅੱਛਾ ਇਹ ਚੱਲ ਮੋਤੀ ਮੋਤੀ ਤੇਰੇ ਕੋਲ ਪੈਸੇ ਲੈਣੇ ਆ, ਤੂੰ ਮੈਨੂੰ ਫੁੱਲ ਰੋ ਪਾਉਣਾ ਵਾ। ਚੱਲ ਮੈਂ ਤੈਨੂੰ ਪੈਸੇ ਤੂੰ ਪੈਸੇ ਲੈ ਮੈਂ ਕਹਾਂ ਤਾਂ ਮੇਰੇ ਵਾਲਦ ਨੇ ਤਰਬੀਅਤ ਦੀ ਬਹੁਤ ਚੰਗੀ ਕੀਤੀ। ਅਸੀਂ ਕਹਾਂ ਤਾਂ ਰੋਬ ਪਾਈਏ ਤੇਰੇ ਜੀ, ਰੋਬ ਪਾਉਣ ਵਾਲੇ ਲੱਗਦੇ ਤੇਰੇ। ਓ ਵਾਹ ਵਾਹ ਰੋਬ ਕੀ ਪਾਉਣ ਆ। ਭਲਵਾਨ ਜੀ ਤੁਹਾਡੇ ਬੜੇ ਘੈਂਟੀਅਰ ਕੋਈ ਲੜਾਈ ਦਾ ਵਾਕਿਆ ਕਿੱਸਾ ਬੇਸ਼ੁਮਾਰ ਤੇਰੇ ਤੇ ਬੇਟਾ ਬੇਸ਼ੁਮਾਰ। ਕੋਈ ਲੜਾਈ ਦਾ ਵਾਕਿਆ ਕਿੱਸਾ ਕੋਈ ਇੱਕ ਹੋਵੇ ਤਾਂ ਦੱਸਾਂ, ਕਿਹੜਾ? ਕੋਈ ਇੱਕ ਹੋਵੇ ਤਾਂ ਦੱਸਾਂ। ਇੱਕ ਵੀ ਨਹੀਂ ਹੈਗਾ ਕੋਈ। ਭਲਵਾਨ ਜੀ ਇਦਾਂ ਤੇ ਖੋਰ ਸੀ ਮੈਨੂੰ ਦੇ ਮੈਂ ਤੇ ਭਲਵਾਨ ਪਛਾਵਾ। ਲੜਾਈਆਂ ਦਾ ਵਾਕਿਆ ਪੁੱਛ ਹੀ ਲਿਆਈ ਤੇ ਕੰਨ ਖੋਲ ਕੇ ਸੁਣ ਲਾ, ਕੋਈ ਵੀ ਨਹੀਂ ਆ। ਓ ਭਲਵਾਨ ਡਰ ਜੋ ਖੁਦਾ ਹੁਣ ਬੜੇ ਆਈ ਭੋਗਦੀ ਬਾਜੀ। ਅਗਲਾ ਸਵਾਲ ਪੁੱਛੋ, ਟਕ ਟਕ ਅਸੀਂ ਅੜਾਂਗੇ। ਤੇ ਭਲਵਾਨ ਪੱਟੀਆਂ ਚ ਭਾਈ ਟਾਂਕੇ ਲਕੋਏ ਆ, ਕੀ ਰੌਲਾ ਵਾ ਪੱਟੀਆਂ ਚ? ਟਾਂਕੇ ਜਿੱਦਣ ਤੇਰੇ ਸਾਹਮਣੇ ਆਏਗਾ। ਕਦੀ ਦੁਸ਼ਮਣਾਂ ਨਾਲ ਮੁਕਾਬਲਾ ਤੁਰੇ ਜਾਂਦੇ ਆ, ਜਾਮਣਾ ਸਾਹਮਣਾ ਹੋ ਗਿਆ ਵਾ। ਆਏ ਉਹਨੂੰ ਸਾਰੇ ਮੇਰੇ ਕੋਲ ਤੋਂ ਥੁੱਕ ਸੁੱਟੇ। ਉਸਤਾਦ ਦੇ ਵਾਹ ਉਸਤਾਦ। ਓਏ ਤੇ ਮੁੜ ਕੇ ਕਿੰਨਾ ਟਿਸ਼ੂ ਲੱਗਾ ਸੀ ਵੀ ਦੱਸੋ ਜਰਾ। ਟਿਸ਼ੂ ਨਹੀਂ ਲੱਗਾ, ਅਸੀਂ ਤੌਲੀਆ ਬਾਹ ਤੇ ਰੱਖਦੇ ਆ। ਉਹ ਭਾਈ ਉਹਨੇ ਇੰਜ ਕਰਕੇ ਉਸਤਾਦ ਜੀ ਪਕਸ਼ਾ ਕੱਢੀਆਂ ਕਰ ਦੇ ਥੂ 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 ਥੂ। ਨਾ 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 ਇਹਨੇ ਭਾਈ ਐਂਡ ਕਰਕੇ ਸਾਰਾ ਸਾਫ ਕੀਤਾ। ਓਏ ਹੋਏ ਉਹੀ ਤੇ ਇਹਦੀ ਅਦਾ ਪਸੰਦ ਆਈ ਸਾਨੂੰ। ਅਸੀਂ ਉਹਦੀ ਸ਼ਿਰਤ ਪੈ ਉਹਦੇ ਚ ਕੀ ਐਸਾ ਵੇਖਿਆ ਕਿ ਤੂੰ ਇਹਦਾ ਸ਼ਾਗਿਰਦ ਹੋ ਗਿਆ? ਹੁਣ ਸਾਡੀ ਦਹਿਸ਼ਤ ਵੇਖੀ ਹੈ ਜਾਨੀ ਅੱਛਾ ਬਾਦਸ਼ਾਹ। ਉਹਨੂੰ ਪੁੱਛੋ ਤੇ ਹੈ ਬੋਲਦਾ, ਇਹਨੂੰ ਪੁੱਛੋ ਤੇ ਉਹ ਬੋਲਦਾ। ਉਹ ਦਹਿਸ਼ਤ ਕਿਹੜੀ? ਦਹਿਸ਼ਤ ਵੇਖੀ ਪਰ ਲੋਪੋ। ਇਹ ਦਹਿਸ਼ਤ ਨਹੀਂ ਹੁੰਦੀ। ਮੈਂ ਕਿਹਾ ਤੂੰ ਇਹਦੇ ਚ ਕੀ ਐਸਾ ਵੇਖਿਆ ਕਿ ਤੂੰ ਇਹਦਾ ਸ਼ਾਗਿਰਦ ਹੋ ਗਿਆ? ਮੈਂ ਭਾਈ ਤੁਹਾਨੂੰ ਮੈਂ ਦੱਸਿਆ, ਮੈਂ ਰੋਬ ਪਾਣਾ ਜਾਂਦਾ ਸੀ ਦੁਨੀਆ ਦੇ। ਅੱਛਾ ਮੈਨੂੰ ਇੱਕ ਬੰਦੇ ਨੇ ਦੱਸਿਆ ਕਿ ਉਹ ਬਦਮਾਸ਼ ਕੋ ਚਲੇ ਜਾ, ਗੁੱਜਰ ਬਦਮਾਸ਼ ਮਿਕਸੀ ਆ, ਇਹਦੋਂ ਕੋ ਚਲਾ ਜਾ। ਇਹਨੂੰ ਮੈਂ ਕਿਹਾ ਦੁਨੀਆ ਦੇ ਰੋਬ ਪਾਣਾ ਦਾ ਮੈਂ ਕਹਿੰਦਾ ਪਿਆ ਮੈਂ ਜਿੱਥੇ ਜਾਵਾਂ, ਜਿੱਥੋਂ ਮਰਜ਼ੀ ਮੈਂ ਅਮਰੂਦ ਖਾ ਲਾਂ, ਸੇਬ ਖਾ ਲਾਂ, ਜੋ ਮਰਜ਼ੀ ਖਾ ਲਾਂ, ਮੇਰੇ ਕੋਲ ਕੋਈ ਪੈਸਿਆਂ ਪੂਸਿਆਂ ਦਾ ਨਾ ਕੁਛ। ਅੱਛਾ ਚਲੋ ਮਿਸਾਲ ਦੇ ਤੌਰ ਤੇ ਹੁਣ ਤੁਹਾਡਾ ਮੋਬਾਈਲ ਚੁੱਕੇਗਾ, ਤੁਹਾਨੂੰ ਚੁੱਕ ਕੇ ਦਿਖਾਏਗਾ ਪੂਰੀ ਬਦਮਾਸ਼ੀ ਦੇ ਨਾਲ। ਚੁੱਕ ਓਏ ਮੋਤੀ। ਚੁੱਕ ਕੇ ਦਿਖਾ। ਚੁੱਕ। ਨਹੀਂ ਨਹੀਂ ਸੋਟੀ ਨਹੀਂ। ਹਾਂ ਤੇ ਫਿਰ ਮੈਂ ਆਪਣਾ ਦਫਾ ਵੀ ਨਾ ਕਰਾਂ? ਨਹੀਂ ਤੁਸੀਂ ਡਰਨਾ ਹੈ, ਬਦਮਾਸ਼ ਹੈ। ਲੈ ਮੈਂ ਕਾਹਤੋਂ ਡਰਨਾ? ਇੱਥੇ ਕੋਈ ਸ਼ੂਟਿੰਗ ਹੁੰਦੀ? ਦਫਾ ਕਰੋ ਨਾ। ਦਫਾ ਕਰ ਰਿਹਾ ਮੈਂ ਕਹਿੰਦਾ ਤੁਸੀਂ ਦਫਾ ਕਰੋ। ਉਹ ਮੈਂ ਦਫਾ ਵੀ ਕਰ ਰਿਹਾ। ਦਫਾ ਮੋਤੀ ਯਾਰ ਰਿਆਸਤ ਤੇ ਕਰ ਦੇ ਰਿਹਾ ਉਹ ਯਾਰ ਝਾੜ ਦੇ ਗੁੱਸੇ ਨੂੰ। ਯਾਰ ਬਦਮਾਸ਼ ਸਹੀ ਦੱਸ ਯਾਰ, ਤੂੰ ਕੋਈ ਲੁਕੋ ਰਿਹਾ? ਕੀ ਬਦਮਾਸ਼ੀ ਦੀ ਵਜ੍ਹਾ ਕੀ ਬਣਿਆ? ਕੋਈ ਘਰ ਦੀ ਇੱਜ਼ਤ ਨੂੰ ਹੱਥ ਪਾਇਆ ਕਿਸੇ ਨੇ? ਐ ਉਹੀ ਭਾਜੀ ਆ ਇੱਜ਼ਤ ਦਾ ਹੀ ਉਹ ਪਾਇਆ ਹੋਇਆ। ਯਾਰ ਜੇ ਇਹਨਾਂ ਕੋਲ ਕੁਝ ਨਹੀਂ ਹੋਣਾ, ਹੁਣ ਮੈਂ ਇਹਨਾਂ ਨੂੰ ਰੋਲ ਦਾ ਕਹਿੰਦਾ ਇਹਨਾਂ ਨੇ ਇਦਾਂ ਤੇ ਫਿਰ ਇਦਾਂ ਹੀ ਸੀ। ਨਹੀਂ ਮੈਨੂੰ ਲੱਗਦਾ ਹੈ ਕਿ ਤੂੰ ਤੁਰਿਆ ਜਾ ਰਿਹਾ ਸੀ, ਨਾਲ ਅਮਸ਼ੀਰਾ ਸੀ, ਉਹਨੂੰ ਛੇੜਿਆ ਕਿਸੇ ਨੇ, ਤੂੰ ਤਦ ਬਦਮਾਸ਼ ਬਣ। ਆ ਨਾ ਜ਼ਖਮਾਂ ਤੇ ਨਮਕ ਛਿੜਕ, ਉਹ ਜ਼ਖਮਾਂ ਤੇ ਨਮਕ ਨਾ ਛਿੜਕ, ਉਹ ਨਾ ਫਰੋਲ ਉਹ ਕੀ ਪੁੱਛਿਆ? ਉਸਤਾਦ ਵੀ ਕਹਿ ਲਾ ਯਾਰ। ਉਹਨੂੰ ਜ਼ਖਮ ਛਿੜਕਦਾ ਮੋਤੀ, ਜ਼ਖਮ ਛਿੜਕਦੇ ਉਹਨੂੰ। ਉਹ ਜ਼ਖਮਾਂ ਤੇ ਲੂਣ ਪਾਉਂਦਿਆ ਭਰਾਵਾ ਤੂੰ। ਓਏ ਗੁਜ਼ਰੀਆਂ ਗੱਲਾਂ ਨਾ ਯਾਦ ਕਰਾ। ਓਏ ਮਾਜ਼ੀ ਤੇ ਲੈ ਹੀ ਗਿਆ ਤੇ ਮਜ਼ਾ ਲੈ। ਫਿਰ ਤੇ ਲਾਨਤ ਬਦਮਾਸ਼ਾ। ਭਲਵਾਨ ਜੀ ਬੋਦਾ ਥਰੇ ਕੋਲ ਲੱਗਦਾ ਬਿੱਠ ਕਰਕੇ ਹਟੇ ਆ। ਲੱਗਦਾ ਸਪਰੇ ਵੀ 2 ਨੰਬਰ ਨਿਕਲ ਆਈ ਹੈ। ਐਕਸਪਾਇਰ ਹੋ ਗਈ ਹੈ ਭਾਜੀ। ਜਾਨੀ ਬਾਦਸ਼ਾਹ ਇਹ ਉਸ ਵਕਤ ਦੀ ਗੱਲ ਹੈ ਹਾਂ ਜਦੋਂ ਤੇਰੀ ਬੱਟ ਤੇ ਪੱਟੀ ਨਵੀਂ ਆਈ ਸੀ। ਹਾਂ ਉਧਰ ਲੋਕੀ ਬੱਟ ਤੇ ਪੱਟੀ ਦੇ ਧਿਆਨੇ ਲੱਗ ਗਏ ਤੇ ਸਾਡੀ ਬਦਮਾਸ਼ੀ ਵਾਇਰਲ ਇਹ ਮੈਨੂੰ ਲੱਗਦਾ ਇਹਨੂੰ ਨਾ ਕਿਸੇ ਨੇ ਮਿਹਣਾ ਮਾਰਿਆ ਕੋਈ ਬਹੁਤ।
ਮੇਨਾ ਕਿਸ ਟਾਈਮ ਕੋ ਮਾਰ ਦੇਵੇ ਨਾ ਤੇ ਬੰਦੇ ਦੀ ਜ਼ਿੰਦਗੀ ਬਦਲ ਹਾਂ ਓਏ ਨਾ ਮਾਦੀ ਖਰੋਚੋ ਓਏ ਉਹਦਾ ਮਾਦੀ ਖਰੋਚ ਝੱਟੇ ਤਾਂ ਚੱਕਦਾ ਜਾਓ ਤੇਲ ਥੋੜਾ ਘੱਟ ਲਾਇਆ ਕਰੋ ਹਬਸ਼ੀ ਤੇ ਪੱਟ ਰਗਾ ਤੁਹਾਡਾ ਪੱਤਾ ਲੱਗਣ ਡਿਆ ਹਾਸ਼ੀ ਦੇ ਪੱਟ ਤੇ ਤੇਲ ਲੱਗਾ ਮਾਰੀ ਚਮਕਦਾ ਹੁੰਦਾ ਕਾਲਾ ਕੱਟਾ पता बा ਹਾਂ ਅੱਛਾ ਚਮਕਦਾ ਹੁੰਦਾ ਅੱਛਾ अच्छी से इसको बेहतर कौन जानता ਅੱਛਾ ਚਲੋ ਬਾਜੀ ਬਦਮਾਸ਼ੀ ਨਹੀਂ ਨਹੀਂ ਤੂੰ ਬਦਮਾਸ਼ ਕੁਛ ਲਗਾ ਰਿਹਾ ਜਾਨੀ ਬਾਦਸ਼ਾਹ ਜੇ ਤੇਰੇ ਵਿੱਚ ਹੌਸਲਾ ਹੈ ਹੀ ਤੇ ਸੁਣ ਓਏ ਨਾ ਇੱਕ ਘਰੇਲੂ ਗੱਲ ਦੱਸ ਕਰੀ ਮੇਰੇ ਕੋਲੋਂ ਇਸ ਸਵਾਲ ਦਾ ਜਵਾਬ ਨਹੀਂ ਬਣਦਾ ਨਹੀਂ ਨਹੀਂ ਦੱਸ ਯਾਰ ਦੱਸ ਓਏ ਨਾ ਏ ਬਦਮਾਸ਼ਾ ਮੇਰੀ ਗੱਲ ਸੁਣ ਮੈਂ ਤੁਹਾਨੂੰ ਗੱਲ ਪਤਾ ਕਿ ਅਸੀਂ ਸਾਰੇ ਧੀਆਂ ਭੈਣਾਂ ਵਾਲੇ ਆ ਕੋਈ ਰੌਲਾ ਨਹੀਂ ਆਪਸ ਚ ਬੈਠੇ ਆ। ਤੀਆਂ ਪਾਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਭਰਾਵਾ ਅੱਛਾ ਮੈਂ ਤੁਹਾਨੂੰ ਗੱਲ ਓ ਜੇ ਤੂੰ ਪੁੱਛ ਹੀ ਰਿਹਾ ਤੇ ਦੱਸ ਤੇ ਵਾਕਿਆ ਭਲਵਾਨ ਜੀ ਮੇਰੀ ਗੱਲ ਸੁਣਿਓ ਗੌਰ ਨਾਲ ਇੱਕ ਮਿੰਟ ਜਿੱਦਾਂ ਦੇ ਭਲਵਾਨ ਦੇ ਨਾਂ ਨਕਸ਼ਾ ਇੱਜ਼ਤ ਉਜ਼ਤ ਤਾਂ ਬਦਮਾਸ਼ ਨਹੀਂ ਬਣਿਆ ਇਹ ਮੇਰੀ ਗੱਲ ਦੇਖਿਆ ਕਰੋ ਉਹ ਮੁੰਡੇ ਦੀ ਗੱਲ ਭਾਵਾਂ ਬਿਸਤੀ ਵਾਲੀ ਲੇਕਿਨ ਠੀਕ ਆ ਕਿਉਂਕਿ ਇੱਜ਼ਤ ਉਜ਼ਤ ਵਾਲੇ ਮਾਮਲੇ 'ਚ ਨਾ ਕਿਸੇ ਨੇ ਹੱਥ ਨਹੀਂ ਪਾਇਆ ਆਪਣਾ ਇਸ ਮਾਮਲੇ 'ਚ ਜਿਨ੍ਹਾਂ ਨੂੰ ਪਾਇਆ ਉਹਨਾਂ ਨੂੰ ਪੁੱਛ ਭਲਵਾਨ ਜੀ ਇਹ ਦੂਸਰ ਕਰਨੀ ਜ਼ਰੂਰੀ ਸੀ ਇਹ ਮੈਨੂੰ ਲੱਗਦਾ ਨੇ ਕੂੜਾ ਚੱਕਣ ਤੋਂ ਲੇਟ ਕੀਤਾ ਵਾ ਸਾਜੀ ਭੰਨਿਆ ਉਸ ਤੋਂ ਬਦਮਾਸ਼ ਹੋਇਆ ਵਾ ਕੰਮ ਮੇਰਾ ਇਹ ਸੀ ਪਹਿਲੇ ਮੈਂ ਇਹ ਦੱਸਦਾ ਸੁਥਰਾ ਪੰਜਾਬ ਸੀ ਤਰਖਾਹ ਮੈਨੂੰ ਲੱਗਦਾ ਇੱਧਰ ਬਰਾਤ ਆਈ ਸੀ ਉਹਨਾਂ ਨੇ ਜਹੇਜ਼ ਦਾ ਰੌਲਾ ਪਾਇਆ ਉਹ ਬਰਾਤ ਲੈ ਕੇ ਵਾਪਸ ਇਹਨੇ ਦੇਖਿਆ ਧੀ ਧਿਆਣੀ ਬੈਠੀ ਉਦਾਂ ਹੀ ਉੱਥੋਂ ਇਹਦੇ ਅੰਦਰ ਇੱਕ ਜਵਾਲਾ ਮੁਖੀ ਭੁੜਕੀ ਆ ਪਰ ਨਹੀਂ ਇਹ ਤਾਂ ਨਾਰਮਲ ਗੱਲ ਸੀ ਇਹਦਾ ਤੇ ਮੈਂ ਮਾਈਂਡ ਕੀਤਾ ਹੀ ਨਹੀਂ ਨਹੀਂ ਇਟਸ ਓਕੇ ਇਹ ਤਾਂ ਚੱਲਦਾ ਹੈ ਉਹਨਾਂ ਦੇ ਨਹੀਂ ਸੀ ਵਾਰੇ ਚ ਨਹੀਂ ਉਹਨਾਂ ਦੀ ਸਮਝ ਚਾਹੀਏ ਚਲੇ ਗਏ ਇੱਕ ਗੱਲ ਲੈਂਦੇ ਸੋਤੇ ਇਹ ਗੱਲ ਸਹੀ ਹੈ ਆਓ ਇਹ ਕੋਈ ਜ਼ੋਰ ਜ਼ਬਰਦਸਤੀ ਵਾਲਾ ਕੰਮ ਨਹੀਂ ਜਾਨੀ ਬਾਦਸ਼ਾਹ ਫਿਰ ਗੈਸ ਕਰੇ ਕਿਉਂ ਬਦਮਾਸ਼ ਬਣੇ ਹੋ ਇਹ ਮੈਨੂੰ ਜਦੋਂ ਤੱਕ ਲੱਗਦਾ ਨਾ ਜੀ ਲੋ ਜੀ ਅਸੀਂ ਨਾ ਹੁਣ ਮੈਂ ਅਸੀਂ ਨਹੀਂ ਤੂੰ ਮੇਰੇ ਦੱਸ। ਸੇਮ ਚ ਆ ਗਿਆ ਜਾਨੀ ਬਾਦਸ਼ਾਹ ਮੈਂ ਕਿਉਂ ਬਦਮਾਸ਼ ਸਾਨੂੰ ਬਣਿਆ ਗੈਸ ਕਰ ਲੈਂਦੇ ਹੁਣ ਸਾਨੂੰ ਗੈਸ ਕਰ ਲੈਂਦੇ ਯਾਰ ਸਾਨੂੰ ਗੈਸ ਕਰ ਲੈਂਦੇ ਥੋੜਾ ਜਿਹਾ ਠੀਕ ਹੈ, ਕਰ ਲਓ ਲੇਕਿਨ ਇਹ ਤਾਂ ਤੂੰ ਐਂਡ ਤੇ ਦੱਸ ਦੇ ਚਲੋ ਠੀਕ ਹੈ ਮੈਨੂੰ ਲੱਗਦਾ ਓ ਗੁੰਦੇ ਹੁੰਦਾ ਟਾਈਮ ਆ ਗਿਆ ਇਹ ਸਾਡਾ ਕੋਈ ਗੱਲ ਨਹੀਂ ਦਰਅਸਲ ਉਹ ਆਪ ਬੋਲਦੇ ਨੇ ਅਸੀਂ ਤੇ ਸ਼ਰੀਫ ਗੈਸ ਕਰ ਕਿਸੇ ਵੱਡੇ ਬਦਮਾਸ਼ ਨੇ ਉਹਨਾਂ ਦੇ ਪਿਓ ਨੂੰ ਘੋੜੇ ਦੇ ਮਗਰ ਬੰਨ ਕੇ ਨਾ ਗਲੀ ਗਲੀ ਭਜਾਇਆ ਵਾ ਜਲੀਲ ਕੀਤਾ ਵਾ ਇਹ ਉਹਦੀ ਗੈਰਤ ਦੇ ਵਿੱਚ ਬਦਮਾਸ਼ ਬਣਿਆ ਭਾਜੀ ਉਹ ਤੇ ਅਸੀਂ ਆਪ ਖੇਡਣ ਦੇ ਸੀ ਮੇਰੇ ਕਜ਼ਨ ਆਏ ਸੀਗੇ ਉਹਨਾਂ ਨੇ ਬੰਨਿਆ ਸੀ ਅੱਬੂ ਨਹੀਂ ਕੋਈ ਵੱਡੀ ਗੱਲ ਆ ਜੀ ਇੰਨੀ ਕੁ ਗੱਲ ਤੋਂ ਕਾਹਦਾ ਬਦਮਾਸ਼ ਬਣ ਗਿਆ ਅਬੂ ਨੂੰ ਤਾਂ ਕਈ ਵਾਰੀ ਹੋਇਆ ਇੰਨੀ ਗੱਲ ਦਾ ਕਾਹਦਾ ਬਦਮਾਸ਼ੀ ਬਣ ਗਈ ਭਾਜੀ ਫਿਰ ਤੁਸੀਂ ਕੀ ਹੋਇਆ ਹੋਣਾ ਚੌਰੀ ਦਾ ਕੋਈ ਵਿਚਰੌਲਾ ਚੌਰੀ ਦਾ ਕੋਈ ਅਮਲ ਦਖਲ ਕੋਈ ਨਾ ਦੁਪੱਟੇ ਵੀ ਦੇ ਦਿੱਤੇ ਸੀਗੇ ਗੱਲ ਹੋਈ ਹੈ ਜਿਸ ਪਾਸੇ ਮੈਂ ਤੈਨੂੰ ਕਹਿ ਰਿਹਾ ਨਾ ਉਹੀ ਰੋਲਾ ਹੈ ਲੇਕਿਨ ਉਸਤਾਦ ਜੀ ਮੇਰੀ ਗੱਲ ਸਮਝ ਨਹੀਂ ਆਉਂਦੀ ਜਿੱਦਾਂ ਦੇ ਨਿਆਂ ਨਕਸ਼ਾ ਦਾ ਮਾੜਾ ਕਿਨੇ ਕੀਤਾ ਉਹਨਾਂ ਹੱਥ ਨਹੀਂ ਸਾਜੀ ਕਿਸੇ ਨੇ ਉੱਚੀ ਕਿਹਾ ਹੋਣਾ ਵੀਰਾ ਉਹ ਤੋਂ ਉਹਨਾਂ ਨੇ ਫਿਰ ਬਦਮਾਸ਼ ਹੋਇਆ ਆਹ ਗੱਲ ਬਿਲਕੁਲ ਸਹੀ ਕਹਿ ਰਿਹਾ ਹੈ ਓਏ ਉਹ ਜਿਹੜਾ ਉਹ ਜਦੋਂ ਤੁਸੀਂ- ਜੇਲ੍ਹ ਦੇ ਵਿੱਚ ਸੀਗਾ ਇਹਨੂੰ ਇੱਕ ਕੰਨਾਂ 'ਚ ਆਵਾਜ਼ ਪਈ ਕੰਧਾ ਡੋਲੀ ਨੂੰ ਦੇ ਇਹ ਵੀਰ ਵੇ ਹਾਂ ਇਹ ਜੇਲ੍ਹ ਤੋੜ ਕੇ ਕੰਧਾ ਵੀ ਦਿੱਤਾ ਕੰਦਾ ਨਹੀਂ ਸੀ ਦਿੱਤਾ ਜੇਲ੍ਹ ਤੋੜ ਕੇ ਮੈਂ ਸਿੱਧਾ ਸਨੋਕਰ ਤੇ ਚਲਾ ਗਿਆ ਜਾਨੀ ਬਾਦਸ਼ਾਹ ਉਹ ਜਿਹੜਾ ਤੂੰ ਚੋਰੀ ਨੂੰ ਬਾਰ-ਬਾਰ ਕਹਿੰਦਾ ਸੀ ਮੇਰੀ ਭੈਣ ਦਾ ਦੁਪੱਟਾ ਮੋੜਦੇ ਹੋਏ ਉਹ ਫਿਰ ਦਿੱਤਾ ਸੀ ਉਹਨੇ ਕਿ ਨਹੀਂ ਉਹਨੂੰ ਢੇਰ ਲਾਏ ਹੋਏ ਘਰ ਦੁਪੱਟੇ ਲੇਕਿਨ ਬਦਮਾਸ਼ ਐਸਾ ਵਾ ਕਿਉਂ ਨਾ ਕਰਦਾ ਨਹੀਂ ਯਾਰ ਉਹਨੇ ਫਿਰ ਦਿੱਤਾ ਕਿ ਨਹੀਂ ਚੋਰੀ ਨੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਬਦਮਾਸ਼ ਨੇ ਬਲਗਰ ਨਹੀਂ ਹੋਣਾ ਛੱਡ ਦਿੱਤੀ ਭਾਜੀ ਵਲਗਰ ਨਹੀਂ ਹੋ ਰਿਹਾ ਮੈਂ ਫਿਲਮ ਦਾ ਡਾਇਲੌਗ ਆ ਨਾ ਤੁਹਾਡੇ ਵੀ ਤਾਂ ਹੋਏਗਾ ਓ ਮੇਰੀ ਭੈਣ ਦਾ ਦੁਪੱਟਾ ਮੋੜ ਦੇ ਚੌਧ ਜਗੀਰਦਾਰਾ ਉਹ ਦੁਪੱਟਾ ਨਹੀਂ ਫਿਰ ਉਸ ਤੋਂ ਬਾਅਦ ਫਿਰ ਉਹ ਬਦਮਾਸ਼ ਬਣਦਾ ਹਾਂਜੀ ਮੈਂ ਉਹਨੂੰ ਜਾ ਕੇ ਕਿਹਾ ਸੀ ਦੁਪੱਟਾ ਮੋੜਦਾ ਨਹੀਂ ਤੇ ਉਹਦੇ ਅਵਜ਼ ਕੋਈ ਹੋਰ ਸ਼ੈ ਦੇ ਦੇ ਜਿੰਨੇ ਬਣਦੇ ਆ ਹਾਂ ਦੁਪੱਟਾ ਲੈ ਆਉਂਦਾ ਸੀ ਜੋਗਰ ਉੱਥੇ ਹੀ ਭੁੱਲ ਆਏ ਸੀ ਤੂੰ ਮੇਰੇ ਨਾਲ ਤਾਂ ਵਾ ਕਿ ਉਹਨਾਂ ਨਾਲ ਉਹ ਕਰਨ ਤੇ ਦੇ ਪਿਸ ਤੂੰ ਤੇ ਨਾ ਕਰ ਜਾਨੀ ਬਾਦਸ਼ਾਹ ਸਾਨੂੰ ਜ਼ਲੀਲ ਕਰਨ ਲਈ ਕੋਈ ਜ਼ਲੀਲ ਨਹੀਂ ਕੋਈ ਕਿਸੇ ਨੂੰ ਕਰਦਾ ਤੁਸੀਂ ਆਪ ਹੋ ਰਹੇ ਹੋ ਮੇਰੇ ਕੋਲੋਂ ਵਾਕਿਆ ਸੁਣ ਸਕਦਾ ਹੈ ਸੁਣਾ ਮੈਂ ਤੇਰੇ ਕੋਲ ਸੁਣਾ। ਵਾਕਿਆ ਸੁਣ ਸਕਦਾ ਆ ਗਿਆ ਦੇਸ਼ ਆ ਗਿਆ ਆਪਣੇ ਪੈਰਾਂ ਦੀ ਮਿੱਟੀ ਨਾ ਕੋਈ ਕੋਈ ਛੱਡੇ। ਆਹੋ ਸੁਣਾ ਦੇ ਉਹ ਤਾਂ ਯਾਰ। ਜਾਦੂਗਰ ਕਹਿੰਦੇ ਬਦਮਾਸ਼ ਤੋਂ ਕਹਿੰਦੇ ਸੁਣਾ ਦੇ ਯਾਰ ਬਦਮਾਸ਼ ਜਿਹੜਾ ਆਪਣੀ ਮਾਂ ਨਾਲ ਪਿਆਰ ਕਰਦਾ ਜ਼ਰਾ ਇੱਕ ਇੱਕ ਕਦਮ ਅੱਗੇ ਆ ਜਾਓ ਓਏ ਮੁਦਾਰੀ ਭਵਾਨ ਅੱਲਾ ਤੇਰੀ ਦੇਸੀ ਖੈਰ ਦੀ ਜ਼ਿੰਦਗੀ ਦਾ ਸਵਾਲ ਆ ਹੁਣ ਬਦਮਾਸ਼ ਤੁਹਾਨੂੰ ਇੱਥੇ ਖੋਲ ਕੇ ਰੱਖ ਦਿੰਨੇ ਆ ਛੋਟੇ ਬੱਚੇ ਜਿਹੜੇ ਪਿੱਛੇ ਨਿਕਲ ਜਾਓ ਤਮਾਸ਼ਾ ਗੁਜਰ ਸਾਹਿਬ ਉਹ ਸਾਨੂੰ ਦਿਖਾਓ ਬਾਦਸ਼ਾਹ ਉਹ ਜ਼ਰਾ ਗੱਲ ਸੁਣ ਮੇਰਾ ਅੱਲਾ ਜਾਣਦਾ ਜੇ ਉਹ ਬੰਦਾ ਬਚਿਆ ਜੇ ਕਹਿੰਦਾ ਮੇਰੇ ਕੋਲ ਕੋਈ ਗੱਲ ਨਹੀਂ ਹੈ ਇਹਨੇ ਤੇ ਇਹਨਾਂ ਦੋਵਾਂ ਨੇ ਕਰਨਾ ਸੀ ਵਿੱਚ ਮੈਨੂੰ ਇਹਨੇ ਫਸਾਇਆ ਤੌਬਾ ਇਸਤਗਫਾਰ ਤੌਬਾ ਮੇਰੀ ਗੱਲ ਇੱਥੇ ਹੋਈ ਸੀਗੀ ਇਹਨੇ ਕਿਹਾ ਨਿਊਟਰਲੀ ਕਰੀ ਉਂਜੀ ਬਹਿ ਕੇ ਮੈਂ ਕਿਹਾ ਨਹੀਂ ਯਾਰ ਕੋਈ ਗੱਟ ਫੂਟ ਮੇਰੇ ਤਾਂ ਜ਼ਿਹਨ 'ਚ ਵੀ ਨਹੀਂ ਭਾਈ ਇਹਨੇ ਕਿਹਾ ਮੈਂ ਨਹੀਂ ਕਰਨਾ ਫਿਰ ਮੈਂ ਕਿਹਾ ਮੈਂ ਅਧਗਾਣਾ ਹੀ ਕਰ ਲੈਣਾ ਇਹਦੇ ਜੋ ਵੀ ਅਸੀਂ ਕੀਤਾ ਆਪਣੇ ਜੁਗਨੂ ਵਾਲੀ ਕੀਤਾ ਕੋ ਉਹਨਾਂ ਦੇ ਨਸੀਬ ਜਿਹੋ ਜਿਹਾ ਮਰਜ਼ੀ ਨਿਕਲੇ ਜਾਨੀ ਬਾਦਸ਼ਾਹ ਅੱਛਾ ਯਾਰ ਗੈਸ ਕਰ ਯਾਰ ਓਏ ਤੂੰ ਆਪਣਾ ਵਾਕਿਆ ਸੁਣਾ ਇਹ ਕੀਤਾ ਬੜਾ ਅੱਛਾ ਇਦਾਂ ਦਾ ਭਲਵਾਨ
ਇਦਾਂ ਦਾ ਬਦਮਾਸ਼ ਮੈਨੂੰ ਘੋੜਾ ਉੱਤੇ ਨਹੀਂ ਪਾਉਂਦਾ, ਘੋੜਾ ਕਹੂਗਾ ਉੱਥੇ ਰਕਸ਼ਾ ਕਰਾ ਲਾ, ਐ ਘੋੜਾ ਕੱਲਾ ਹੀ ਆਉਂਦਾ। ਅੱਛਾ ਹਾਂ ਸੱਚ, ਘੋੜੇ ਤੇ ਕਦੀ ਕੁੜੀ ਚੁੱਕਣ ਗਿਆ ਕਿਸੇ ਦੇ ਘਰੋਂ? ਘੋੜੇ ਦੇ ਨਿਸ਼ਾਨ ਪਾਤੇ ਨੇ, ਉੱਥੋਂ ਐ ਲੱਗਦਾ ਘੋੜਾ ਸੜਿਆ ਉੱਥੋਂ, ਜਿੰਨੀ ਜਗ੍ਹਾ ਤੇ ਇਹ ਬਹਿਣ ਡਿਆ ਵਾ। ਔਰ ਜਦੋਂ ਦੌੜਦਾ ਵਾ ਤਾਂ ਘੋੜੇ ਦੇ ਬਹਿ ਕੇ ਐ ਲੱਗਦਾ ਘੋੜੇ ਦਾ ਸਲੰਸਰ ਬਾਹਰ ਆਇਆ ਟਰੈਕਟਰ ਤੋਂ। ਜਾਨੀ ਬਾਸ਼ਾ ਮੈਂ ਸਿਰਫ ਸੀਟੀ ਮਾਰਾਂ ਤੇ ਮੇਰਾ ਘੋੜਾ ਆ ਜਾਂਦਾ ਹੀ। ਹਾਂਜੀ ਅੱਛਾ ਜੀ। ਔਰ ਉਹ ਕਹੂਗਾ ਮੈਂ ਹਾਂ ਜਰਾ ਘੋੜਾ ਕਰਕੇ ਸਿਟੀ ਬਾਹਰ ਦਾ ਘੋੜਾ ਆ ਜਾਂਦਾ ਨੂੰ। ਓਏ ਤੂੰ ਚੈੱਕ ਕਰਾ, ਤੈਨੂੰ ਘੋੜਾ ਬਹੁਤ ਆ ਰਿਹਾ, ਤੈਨੂੰ ਸ਼ੂਗਰ ਆ। ਮੇਰੀ ਗੱਲ ਸੁਣ ਲਾ ਜਾਨੀ ਬਾਸ਼ਾ, ਕਾਲੇ ਰੰਗ ਦਾ ਅਰਬੀ ਘੋੜਾ ਹੀ। ਓਏ ਹੈਲੋ ਹਾਂ ਓਹ ਕੀ ਹੈ? ਮੁੱਖੋਂ ਪੈਲੀਆਂ 'ਚ ਰੋਟੀ ਲੈ ਆਈ। ਚਲਿਏ ਚਲੋ ਠਹਿਰ ਜਾਓ, ਬੜਾ ਆਹ ਵੀ ਦਰਦ ਤੁਹਾਨੂੰ ਰੋਟੀ ਖਵਾਈਏ, ਮੁੱਖੋਂ ਦੇ ਹੱਥ ਦੀ ਤੁਸੀਂ ਰੋਟੀ ਖਾਓ। ਮੁੱਖੋਂ ਸਾਡੀ ਉਸਤਾਦਣੀ ਹੈ। ਅੱਛਾ ਜੀ, ਮੁੱਖੋਂ ਰਾਮੇ ਚਲੋ ਇੱਥੇ ਮੇਰੇ ਨਾਲ ਮੁੱਖੋ ਫਿਰ। ਮੈਂ ਚਲਾ ਜਾਣਾ, ਲੇਕਿਨ ਇੱਥੇ ਮੇਰੇ ਨਾਲ ਮੁੱਖੋ ਪਹਿਲੇ। ਨਹੀਂ ਮੁੱਖੋਂ ਤੇ ਮਰਦੀ ਹੈ ਉਸਤਾਦ ਤੇ। ਹੈ ਉਹ ਕਹਿੰਦੀ ਹੈ ਕਿ ਬਦਮਾਸ਼ੀ ਛੱਡ ਦੇ। ਉਹ ਇਹ ਕਹਿੰਦਾ ਮੁੱਖੋ ਬੜਾ ਖਰਗੋਸ਼ ਭੁੰਨ ਕੇ ਲਈ, ਗੰਡਾ ਪਿਆਜ਼ ਹੀ ਹੋਣਾ ਵਾ। ਨਾ 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 ਨਾ, ਚੂਰੀ ਦਿੰਦੀ ਡੇਲੀ। ਮੁੱਖੋਂ ਮਰਦੀ ਹੈ ਡੇਲੀ ਚੂਰੀ, ਉਸਤਾਦ ਹੋਰਾਂ ਨੂੰ ਖਵਾਉਂਦੀ। ਪੂਰਾ ਨਾਂ ਦੱਸ। ਇਹਦੀ ਜਿਹੜੀ ਮੁੱਖੋ ਆ, ਉਹ ਇੰਜ ਕਰਕੇ ਤੂੰ ਸਾਗ ਰੋਟੀਆਂ ਖੇਤਾਂ ਦੇ ਵਿੱਚ ਐਸੀ ਵੀ ਤੇ ਕੀ ਮਗਨ ਹੋ ਕੇ ਤੁਰਦੀ ਆ ਓਏ ਹੋਏ ਆਪਣੇ ਐ ਚਾਲ ਉਹਦੀ। ਵਾਹ। ਓਏ ਹੋਏ ਮੈਂ ਕਹਿੰਦਾ ਮੁੱਖੋ ਕਿਆ ਬਾਤ ਹੈ ਮੁੱਖੋ ਦਾ। ਮੁੱਖੋਂ ਨਾ ਕਹਿ, ਪੂਰਾ ਨਾਮ ਲੈ। ਕੀ ਮੁੱਖੋਂ ਪੁਰੀਆ। ਸਾਡੇ ਪਿਆਰ ਨੂੰ ਅਧੂਰਾ ਨਾ ਛੱਡ। ਅੱਛਾ ਉਸਤਾਦ ਹੋਰਾਂ ਨੇ ਕੀ। ਮੈਂ ਕਹਿੰਦਾ ਮੁੱਖੋ ਇੱਕ ਵਾਰੀ ਰਹਿ ਹੀ ਗਈ ਹੈ, ਉਹ ਪੈਲੀਆਂ 'ਚ ਜਾਣ ਦੀ, ਉਹਦੇ ਕੰਡਾ ਵੱਜਾ, ਉਸਤਾਦ ਹੋਰਾਂ ਨੇ ਇੰਜ ਕਰਕੇ ਪੈਰਾਂ 'ਚੋਂ ਦੰਦਾਂ ਨਾਲ ਕੰਡਾ ਕੱਢਿਆ। ਉਧਰੋਂ ਉਹਦੇ ਸਮੋਸਿਆਂ ਵਾਲੇ ਭਰਾ ਨੇ ਵੇਖ ਲਿਆ ਸਾਨੂੰ, ਇੰਜ ਕੰਨਾਂ ਸਿੱਧੀਆਂ ਹੋਈਆਂ ਅਜੇ ਨੇ ਨਾ ਭਾਜੀ। ਬਦਮਾਸ਼ ਹੋਇਆ ਨਹੀਂ, ਹੁਣ ਵਲਗਰ ਹੋ ਗਿਆ। ਅਸੀਂ ਹੋਏ ਤੇ ਵਲਗਰ। ਇੰਜ ਕਰਕੇ ਹਮ ਹੋਏ ਤਾਂ ਵਲਗਰ। ਤੁਸੀਂ ਕਰੈਕਟਰ ਚੋ, ਅਸੀਂ ਨਿਊਟਰਲ ਬੈਠੇ। ਕਰੋ ਤੋਂ ਪੁੰਨ। ਨਹੀਂ ਤੂੰ ਪੁੰਨ ਨਹੀਂ, ਤੁਸੀਂ ਕਰੈਕਟਰ ਦੇ ਵਿੱਚ ਹੋ। ਉਸਤਾਦ ਜੀ ਤੁਸੀਂ ਜਦੋਂ ਤੁਹਾਨੂੰ 36 ਸਵਾਲ ਕੀਤੇ, ਇੱਕ ਤਾਂ ਤੁਸੀਂ ਜਵਾਬ ਨਹੀਂ ਦਿੱਤਾ। ਮੈਂ ਤੁਹਾਨੂੰ ਪੁੱਛਿਆ ਸਭ ਤੋਂ ਪਹਿਲੇ ਬਦਮਾਸ਼ ਕਿੱਦਾਂ ਬਣੇ, ਹਾਲਾਤ ਨੇ ਬਣਾਏ, ਐਡਾ ਅੱਛਾ ਟੌਪਿਕ ਸੀ, ਤੁਸੀਂ ਉਹ ਵੀ ਗਿਆ। ਫਿਰ ਮੈਂ ਕਿਹਾ ਉਹ ਕਬਜ਼ਾ ਪੈਸੇ ਲੈਣੇ ਆ, ਉਹ ਵੀ ਮਿੱਟੀ। ਫਿਰ ਮੈਂ ਕਿਹਾ ਉਹ ਦੋ ਭੈਣਾਂ ਦਾ, ਉਹ ਵੀ ਮਿੱਟੀ। ਫਿਰ ਮੈਂ ਕਿਹਾ ਵੀ ਤੂੰ ਕਿਉਂ ਬਣਿਆ। ਫਿਰ ਅਖੀਰ ਅਸੀਂ ਗੁੱਸੇ ਦੇ ਵਿੱਚ ਮਾੜਾ ਗੈਸ ਲਾ ਰਿਆ ਵੀ ਤੂੰ ਫਿਰ ਐਦਾਂ ਬਣਿਆ ਹੋਣਾ। ਆਹ ਲੈ ਭਲਵਾਨ ਨੇ ਸਾਈਡ ਚੇਂਜ ਕਰ ਲਈ। 20 ਸਾਈਡ। ਹਾਂ ਜਾਨੀ ਬਾਸ਼ਾ ਮੇਰੀ ਗੱਲ ਸੁਣ ਲੈ, ਤੇਰਾ ਕਬਜ਼ਾ ਵੀ ਛਡਾ ਦੇਾਂਗੇ ਤੇ। ਨਹੀਂ ਉਹ ਛੱਡ ਦੇ, ਉਹ ਤਾਂ ਉਹ ਨਹੀਂ ਹੋਣਾ। ਹੁਣ ਦੁਬਾਰਾ ਪਿੱਛੇ ਨਾ ਜਾ। ਨਹੀਂ ਨਹੀਂ ਮੈਂ ਅੱਗੋਂ ਗੱਲ ਕਰ ਲੈਣਾ। ਲੇਕਿਨ ਤੁਸੀਂ ਹੁਣ ਸਹੀਆ ਜਿਹੜਾ ਮੇਰੇ ਤੇ ਬੈਨਰ ਲਾਤਾ ਨਾ, ਉਹਦੀ ਆੜ ਚ ਤੁਸੀਂ ਆਪ ਫੁੱਲ ਜ਼ਾਤੀ ਨਾਲ ਸਾਰਾ ਕੁਝ ਕਰਨ ਦੇ ਜੀ। ਨਹੀਂ ਯਾਰ, ਹੁਣ ਮੈਂ ਕੀ ਗੱਲ ਕਰਾਂ। ਹੁਣ ਮੈਂ ਛੱਡਿਆ। ਫਿਰ ਐਂਡ ਫਿਰ ਇਹੀ ਅਸੀਂ ਅੰਦਾਜ਼ਾ ਹੀ ਲਾਉਣੇ। ਸਟਾਰਟ ਮੈਂ ਤੁਹਾਨੂੰ ਦਿਲੋਂ ਬਦਮਾਸ਼ ਬੰਨਿਆ। ਹਾਂ ਦਿਲੋ ਮੈਂ ਤੁਹਾਨੂੰ ਦਿਲੋਂ ਬਦਮਾਸ਼ ਮੰਨ ਕੇ ਮੈਂ ਇੱਥੇ ਬਹਿ ਕੇ ਮੈਂ ਤੁਹਾਨੂੰ ਪੁੱਛਿਆ ਪਹਿਲਾ ਸਵਾਲ ਕਿ ਯਾਰ ਤੁਸੀਂ ਸਭ ਤੋਂ ਪਹਿਲੇ ਮੈਂ ਤੁਹਾਨੂੰ ਪੁੱਛਿਆ ਤੁਹਾਡਾ ਨਾਂ ਕੀ। ਤੁਸੀਂ ਆਲ ਫੋਲ ਹੋ ਗਏ ਨੇ ਕੀ ਸੀ ਆ ਫਲਾਣਾ, ਉਹ ਜੀ ਮੋਤੀ ਫਲਾਣਾ। ਉੱਥੋਂ ਤੁਸੀਂ ਬਿਸਤ ਤੁਹਾਡੇ ਸ਼ੁਰੂ ਹੋ ਗਏ, ਤੁਹਾਨੂੰ ਆਲ ਫੋਲ ਹੋ ਗਏ। ਮੋਤੀ ਵੀ 20 ਮਿੰਟਾਂ ਤੇ ਹੈ। ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਫਿਰ ਆਹੋ 13 ਮਿੰਟ ਬਾਅਦ ਕਹਿੰਦਾ ਉਹ ਆ ਗਿਆ ਨਾ ਯਾਦ। फिर मैं ਤੁਹਾਨੂੰ ਕਿਹਾ कि ਤੁਸੀਂ बदमाशी ਦਾ सब तो पहला ਹੁੰਦਾ है कि भी कहाँ से ये इस फील्ड में आप आए, क्या हुआ ऐसा लाइफ में, हादसा की होया की बनया, वो भी तो मिट्टी। ਹੁਣ मैं फिर गैस ਤੇ ਕਰਨਾ ਸੀ ਨਾ ਕੁਝ। ਇੱਕ ਮਿੰਟ ਨਾਮੀ ਬਾਸ਼ਾ। ਹੈਲੋ ਹਾਂ ਮੁੱਖੋ ਲੱਡੀ ਬੁੱਢੀ ਉਹਦੀ ਹੈ, ਫੋਨ ਉਹਨੂੰ ਆਉਂਦਾ ਹੀ। ਉਸਤਾਦਨੀ ਦਾ ਫੋਨ ਆਇਆ ਵਾ, ਕਹਿੰਦੀ ਰੋਟੀ ਠੰਡੀ ਹੋਣ ਡਈ ਆ। ਚਲੋ ਉਹ ਲਿਆ ਕੇ ਵੀ ਕਹਿੰਦਾ ਕੁਛ ਇਹ ਬਰਿਆਨੀ ਲੈ ਕੇ ਇਹ ਦਾਲ ਦੀ ਪਲੇਟ ਹੈ, ਕੋਈ ਸਬਜ਼ੀ ਦੀ ਪਲੇਟ। ਓ ਯਾਰ ਇੰਨਾ ਕੁਛ ਤੇ ਓਏ ਉਸਤਾਦ ਜੀ ਉਹ ਕਿਤੇ ਹੋਟਲ ਤੋਂ ਲੈ ਕੇ ਆਉਂਦੀ ਆ। 15 ਕੁ ਦਿਨ ਉਹਨੇ ਇਹਨੂੰ ਖਵਾਉਣਾ, 16ਵੇਂ ਦਿਨ ਉਹਨੇ ਐਡਾ ਬਿੱਲ ਵੀ ਅੱਗੇ ਰੱਖ ਦੇਣਾ ਤੇ ਦਿਨ ਯਾਰ, ਕਰੇ 21,000 ਰੁਪਇਆ ਹੋ ਗਿਆ। ਜਾਨੀ ਬਾਸ਼ਾ ਉੱਥੇ ਬੰਦਿਆਂ 'ਚ ਬੈਠੀ ਹੈ, ਮੈਨੂੰ ਜਾਣਾ ਪੈਣਾ ਹੈ। ਉਹ ਫੇਰ ਹੀ ਸੀ ਰਿਹਾ ਤੂੰ ਸਗੋਂ। ਨਹੀਂ ਮੈਂ ਉਹਨੂੰ ਦੱਸ ਕੇ ਉੱਥੇ ਬੰਦਿਆਂ 'ਚ ਬੈਠਾ, ਮੈਂ ਨਹੀਂ ਆਣਾ। ਜਾਨੀ ਬਾਸ਼ਾ ਮੈਨੂੰ ਪੁੱਛ ਕੇ ਕਿੱਦਾਂ ਬਦਮਾਸ਼ ਬਣਿਆ। ਕਿੱਦਾਂ ਬਦਮਾਸ਼ ਬਣਿਆ ਤੂੰ? ਮੁੱਖੋ ਦੀ ਓਏ ਮੈਨੂੰ ਪਤਾ ਚੱਲ ਗਿਆ ਤੂੰ ਕੀ ਪੁੱਛਿਆ। ਇਹ ਇੱਕ ਲੰਮੀ ਰਾਤ ਦਾ ਵਾਕਿਆ ਹੈ ਜਾਨੀ ਬਾਸ਼ਾ, ਇਹ ਇੱਕ ਮੁਖਤਸਰ ਵਾਕਿਆ ਹੈ। ਲੈ ਇਹਦੇ ਪਿੱਛੇ ਕੋਈ ਲੰਬੀ ਕਹਾਣੀ ਨਹੀਂ। ਉਹ ਨੰਬਰ ਦੀ ਬੈਠਕ ਦਾ ਓਏ ਰਾਤ ਦਾ ਟਾਈਮ ਸੀ ਤੇ ਸਰਦੀਆਂ ਦਾ ਮੌਸਮ ਸੀ ਜਾਨੀ ਬਾਸ਼ਾ। ਹਾਂਜੀ। ਬਿਜਲੀਆਂ ਗੜਕਣ ਦਈਆਂ ਸੀ ਗੁਜਰ ਤੇ ਪਿੱਛੋਂ ਪੈਰਾਂ ਦੀ ਆਹਟ ਸੁਣਾਈ ਦਿੱਤੀ। ਹਾਂ ਮੈਂ ਡਰਿਆ ਨਹੀਂ, ਮੇਰੇ ਅੰਦਰ ਇੱਕ ਬਦਮਾਸ਼ ਸੀ। ਮੈਨੂੰ ਪਿੱਛੋਂ ਆਵਾਜ਼ ਆਈ, ਰੁਕ ਜਾ ਗੁਜਰਾ। ਮੈਂ ਤੇਜ਼ ਹੋ ਗਿਆ ਤੇ ਉਹ ਆਵਾਜ਼ ਮੁੜੇ ਦੀ ਸੀ। ਉਹਨੇ ਕਿਹਾ ਗੱਲ ਸੁਣ ਓਏ। ਨਹੀਂ ਤੇਜ਼ ਕਿਉਂ ਹੋ ਗਿਆ, ਤੂੰ ਕਾਰਟੈਕਸ ਪੀਤਾ ਸੀਗਾ ਕਿ ਤੇਜ਼ ਹੋ ਗਿਆ? ਪਿੱਛੋਂ ਆਵਾਜ਼ ਆਈ, ਬਕਾਇਆ ਲੈ ਜਾ। ਜਾਨੀ ਬਾਸ਼ਾ ਉਹ ਆਵਾਜ਼ ਆਸਤਾ ਮੇਰੇ ਕੋਲ ਆ ਗਈ। ਇਹਦੇ ਪਿਓ ਨੇ ਇਹਨੂੰ ਕੁੱਟਿਆ ਆ ਕੇ।
ਫੇਰ ਇਹਦੇ ਪਿਓ ਨੇ ਮਾਰਿਆ, ਉਹਨੇ ਕਿਹਾ ਇੱਥੇ ਚੱਲ ਇੱਥੇ ਬਦਮਾਸ਼ ਫੜ ਲਾ, ਬਦਮਾਸ਼ ਫੜ ਲਾ ਇੱਥੇ। ਇਹਨੇ ਥੱਲੇ ਐਂ ਕਰਕੇ ਉਹਨੇ ਇਸ ਤੋਂ ਕੁੱਟਿਆ ਕਿ ਰਾਤੀ ਤੈਨੂੰ ਮੈਂ ਇੰਨੀਆਂ ਆਵਾਜ਼ਾਂ ਦਿੱਤੀਆਂ, ਕੁੱਤਿਆਂ ਮੈਨੂੰ ਪਾਣੀ ਦੀ ਪਿਆਸ ਲੱਗੀ ਸੀ, ਤੂੰ ਪਿਆ ਹੀ ਨਹੀਂ। ਤੂਫਾਨੀ ਬਾਰਿਸ਼ ਹੋ ਰਹੀ ਸੀ ਜਾਨੀ ਬਾਸ਼ਾ। ਲਓ ਜੀ, ਏਦਾਂ ਦੇ ਪਹਿਲਵਾਨ ਨਾ ਬਦਮਾਸ਼ੀ ਬਾਰਿਸ਼ੀ ਬਦਮਾਸ਼ ਪੜਦੇ ਜਿੱਦਾਂ ਡੈਨਿਕਸ। ਅੱਬੂ ਨੇ ਕੁੱਟਿਆ, ਕਹਿੰਦੇ ਬਦਮਾਸ਼ੀ ਤੂੰ ਕਰ ਗਿਆ। ਓਏ ਨਹੀਂ ਠੰਡ ਦੇ ਵਿੱਚ ਯਾਰ ਤੂੰ ਬਦਮਾਸ਼ੀ ਕਰਨ ਦੇ ਲੱਗਦਾ ਬੰਦਿਆ, ਬਾਰਿਸ਼ ਵੀ ਹੋਣ ਡਈ ਆ, ਰਾਤ ਵੀ ਆ, ਤੂੰ ਬਾਹਰ ਕਿੱਦਾਂ ਨਿਕਲਿਆ ਐਵੇਂ? ਮੇਰੇ ਹੱਥ ਵਿੱਚ ਪੈਕ ਚਾਹ ਦਾ ਛਾਪਰ ਸੀ ਜਾਨੀ ਬਾਸ਼ਾ। ਮੈਂ ਚਾਹ ਬਚਾਉਂਦਾ ਬਚਾਉਂਦਾ ਤੁਰਿਆ ਜਾ ਰਿਹਾ ਸੀ, ਉਹ ਬੰਦਾ ਮੇਰੇ ਕੋਲ ਆ ਗਿਆ, ਉਹਨੇ ਮੈਨੂੰ ਕਾਲਰ ਤੋਂ ਫੜ ਲਿਆ। ਇਹਨੇ ਕੋ ਕਿਹਾ ਅਸੀਂ ਚਾਹ ਪੀਤੀ ਹੈ। ਇਹ ਸਟੋਰੀਜ਼ ਪਹਿਲਵਾਨ ਸਾਰੀ ਤੁਹਾਡੇ ਘਰ ਦੀ ਆ। ਅੱਛਾ ਉਹਨੇ ਕਾਲਰ ਤੋਂ ਫੜ ਲਿਆ ਫੇਰ? ਬਾਹਰ ਫਿਰਦੇ ਆ ਮੈਂ। ਉਹ ਪਹਿਲਵਾਨ ਤਵੀਤ ਕਿੱਥੇ ਸੁੱਟ ਲਈ? ਓਏ ਅੱਲਾ ਕਟ ਜਾਨੀ ਬਾਸ਼ਾ, ਉਹਨੇ ਮੇਰਾ ਕਾਲਰ ਫੜ ਕੇ ਕਿਹਾ ਚਾਹ ਦੇ ਪੈਸੇ ਦੇ। ਮੈਂ ਕਿਹਾ ਗਲਤੀ ਤੇ ਮੇਰੀ ਏ। ਮੈਂ ਉਹਨੂੰ 60 ਰੁਪਏ ਦਿੱਤੇ, ਮੈਂ ਆ ਗਿਆ ਘਰ ਬੈਠਾ ਤੇ ਮੇਰੇ ਬੈਠੇ ਬੈਠੇ ਜ਼ੇਨ ਚ ਆਇਆ ਕਿ ਬਦਮਾਸ਼ ਬਣ ਜਾ, ਤਾਂ ਮੈਂ ਬਦਮਾਸ਼ ਬਣ ਗਿਆ ਜਾਨੀ ਬਾਸ਼ਾ। ਠੀਕ ਆ, ਲੇਕਿਨ ਕੋਈ ਕੁਝ ਹੋਰ ਵੀ ਸੋਚ ਲਾ। ਇਹ ਵੀ ਠੀਕ ਹੈ, ਲੇਕਿਨ ਕੋਈ ਇਸ ਤੋਂ ਵੀ ਅੱਛਾ ਸੋਚ ਲਾ। ਜਾਨੀ ਬਾਸ਼ਾ ਸਾਡੇ ਚਰਚੇ ਸੁਣਨੇ ਤੇ ਜਾ ਰੇਡੀਓ ਪਾਕਿਸਤਾਨ ਤੇ ਸੁਣ ਓਏ, ਤੈਨੂੰ ਪਤਾ ਚੱਲ ਜਾਏਗਾ ਗੁੱਜਰ ਨੇ ਕਿੱਥੇ ਕਿੱਥੇ ਬਦਮਾਸ਼ੀ ਕੀਤੀ ਏ। ਹੈਲੋ ਚੱਲ ਹਾਂ ਮੁਖੋ, ਯਾਰ ਮੁੱਖੋਂ ਬੁੱਢੀ ਤੇਰੀ ਆ ਤੇ ਫੋਨ ਉਹਨੂੰ ਆ ਰਿਹਾ। ਮੇਰੇ ਕੋਲ ਟੱਚ ਮੋਬਾਈਲ ਨਹੀਂ ਨਾ ਹੈ, ਉਹਦੇ ਕੋਲ ਹੈ ਵਾ। ਬੇਸਿਕਲੀ ਮੁੱਖੋਂ ਨਾਰਾਜ਼ ਆ, ਉਹ ਉਧਰ ਹੀ ਕਰ ਰਹੀ ਸਾਰਾ ਕੁਝ। ਉਹ ਮੁਖੋ ਕਹਿੰਦੀ ਅੱਬੂ ਨੇ ਸ਼ਾਦੀ ਕਿਤੇ ਹੋਰ ਤੈਅ। ਓਏ ਮੁੱਖੋਂ ਤੁਸੀਂ ਪ੍ਰੋਵਾਈਡ ਕਰ ਰਹੇ ਬਦਮਾਸ਼ ਨੂੰ, ਤੁਹਾਨੂੰ ਕੋ ਫੋਨ ਆ ਰਿਹਾ? ਇਹ ਮੁੱਖੋਂ ਦਾ ਕਰਕੇ ਤੇ ਕੰਮ ਤੇ ਲੱਗੇ ਆ। ਤੇ ਮੁੱਖ ਦਾ ਮੁਖੋ ਟਾਕੀ ਮੇਰੀ ਆ। ਉਸਤਾਦਣੀ ਹੈ। ਉਸਤਾਦ ਨਹੀਂ ਆ ਤੇ ਡਾਇਰੈਕਟ ਉਸਤਾਦ ਨੂੰ ਫੋਨ ਕਰੇ। ਨਹੀਂ ਨਹੀਂ ਬਸ ਜਾਨੀ ਬਾਸ਼ਾ। ਓਏ ਆਹੋ ਯਾਰ, ਦੇਖ ਨਾ ਤੈਨੂੰ ਵੀ ਗੈਰਤ ਦੀ ਕਮੀ ਹੈ ਤੇਰੇ ਚ, ਬਦਮਾਸ਼ਾ ਕੁਛ ਸ਼ਰਮ ਕਰ ਕੁਛ। ਬੇਸਿਕਲੀ ਮੁੱਖੋਂ ਨੇ ਵਿਆਹ ਵਾਲੇ ਦਿਨ ਕਿਹਾ ਸੀ ਮੈਂ ਤੇਰੇ ਨਾਲ ਵਿਆਹ ਕਰ ਰਿਹਾ, ਲੇਕਿਨ ਮੈਂ ਤੈਨੂੰ ਬੁਲਾਉਣਾ ਕੋਈ ਨਹੀਂ। ਜਿੰਨੇ ਪੈਕੇਜ ਲਵਾ ਕੇ ਦਿੱਤਾ ਉਹਨੇ ਉਹਨੂੰ ਹੀ ਕਾਲ ਕਰਨੀ ਹੈ ਨਾ। ਹਾਂ ਮੇਰੀ ਗੱਲ ਸੁਣ ਕੀ ਕਹਿੰਦੀ ਹੈ ਉਹ ਕਹਿੰਦੀ ਵਿਆਹ ਕਿਤੇ ਹੋਰ ਤੈਅ ਕਰਨ ਲੱਗਾ ਆਪਾਂ। ਜਾਨੀ ਬਾਸ਼ਾ ਉਹਦੇ ਘਰਦਿਆਂ ਨੇ ਉਹਦਾ ਵਿਆਹ ਕਿਤੇ ਹੋਰ ਤੈਅ ਲਾਤੀ ਹੈ। ਉਹ ਨਾਲੇ ਬਰਾਦਰੀ ਨਹੀਂ ਨਾ। ਓਏ ਹੋਤੇ ਲਾਤੀ। ਯਾਰ ਓਏ ਯਾਰ ਸੂਟ ਆ ਯਾਰ ਉਹਦਾ ਤੈ ਲਾ। ਉਹ ਭਾਈ ਉਹਨਾਂ ਸ਼ਾਦੀ ਕਰਾਣੀ ਨਹੀਂ ਤੈਨੂੰ। ਮੈਂ ਉਹ ਕਿਹੜੇ ਦੇ ਤੈਨੂੰ ਜੋ ਯਾਰ ਨੰਬਰ ਤੇਰੇ ਕੋਲ ਆ, ਫੋਨ ਤੈਨੂੰ ਬਾਰ-ਬਾਰ ਆ ਰਹੇ ਆ। ਉਹ ਨੰਬਰ ਓਏ ਨੰਬਰ ਤਾਂ ਕਈਆਂ ਕੋਲ ਆ, ਹਾਂ ਉਹ ਤਾਂ ਹੁਣ ਵੈਸੇ ਹੀ ਕਿਸੇ ਦਾ ਹੈਡ ਵਾ। ਯਾਰ ਬਰਮਾਸ਼ ਸੱਦੇ, ਮੈਂ ਕਿ ਮੈਂ ਅੱਲਾ ਮਾਫੀ ਦੇਵੇ, ਕੋਈ ਕੰਜਰ ਸੱਦੇ ਜੋ ਤੁਸੀਂ ਹਾਲ ਉਹਨਾਂ ਨਾਲ ਗੱਲਾਂ ਉਹ ਵੀ ਸੱਦੇ ਨੇ, ਬਦਮਾਸ਼ ਵੀ ਸੱਦੇ ਨੇ। ਇੱਧਰ ਹੱਥ ਕਰੋ ਭਾਜੀ, ਇੱਧਰ ਹੱਥ ਦੇਖੋ ਨਾ ਕਰੋ। ਜਿਸ ਤਰ੍ਹਾਂ ਦੀ ਗੁਫ਼ਤਗੂ ਕਰ ਰਿਹਾ ਹੈ, ਬਦਮਾਸ਼ਾਂ ਦੇ ਨਾਲ ਮੁਨਾਸਬ ਨਹੀਂ ਹੈ। ਮੁੱਖੋਂ ਨੇ ਸਾਜੀ ਇੱਕ ਵਾਰੀ ਬਦਮਾਸ਼ ਨੂੰ ਪੱਖੀ ਝੱਲੀ ਜੇ ਬਦਮਾਸ਼ ਭੱਖ ਗਿਆ। ਉਹ ਦੇਰ ਗੱਲ ਪਰ ਮੁੜ ਕੇ ਇਹ ਤੇ ਸੀਕਵਾ ਬਲਾਈ ਭਲਵਾਨ ਜੀ ਤੁਹਾਡਾ ਕਾਂਟਾ ਵੱਡਾ ਵੀ ਹੋਣ ਡਿਆ ਵਾ। ਦੇਖ ਜਿਹੜੀ ਸ਼ੈ ਵੱਡੀ ਹੁੰਦੀ ਹੈ ਵੇ ਪਾਵਾਂ। ਹਾਂ ਇਹ ਵੇਖਵਾਲ ਐਨਾ ਹੁਣ ਇਹ ਸਾਰੀਆਂ ਚੀਜ਼ਾਂ ਵੱਡੀਆਂ ਹੁੰਦੀਆਂ ਨੇ ਓਏ। ਅੱਲਾ ਕਰ ਜਨਰਲ ਨੌਲੇਜ ਲਈ ਦੱਸਿਆ ਹੀ ਐਵੇਂ ਨਾ ਸਮਝੀ। ਭਲਵਾਨ ਤੂੰ ਕਿੱਡਾ ਸਾਨੂੰ ਪਾਗਲ ਸਮਝਣ ਡਿਆ ਵਾ। ਯਾਰ ਇਹ ਕਿਹਦਾ ਆਈਡੀਆ ਸੀ ਵੈਸੇ? ਪਤਾ ਨਹੀਂ ਭਾਈ ਦਾ ਆਈਡੀਆ ਸੀਗਾ। ਹੈਲੋ ਹਾਂ ਮੁਖੋ, ਮੇਰੀ ਗੱਲ ਕਰਾ ਦੇ। ਗੱਲ ਨਾਲ ਹੀ ਆ। ਇਹ ਤਰਸਮ ਦੇ ਉਹ ਮੁਖੋ ਕੱਚੀ ਲੱਸੀ ਲੈ ਕੇ ਨਾ ਕਮਾਦੇ ਆ ਗਈ ਹੈ। ਲੈ ਮੈਂ ਹਿਸਾਬ ਲਾਇਆ ਸਿਰਫ 30-40 ਰੁਪਏ ਵਾਲੀ ਆਈਟਮ ਲੈ ਕੇ ਆਉਣੇ ਕੋਕੋ ਤੇ ਫੋਨ ਮਹਿੰਗਾ ਵਾ। ਉਹਨੂੰ ਦੱਸ ਦੇ ਕਿਸੇ ਹੋਰ ਨੂੰ ਪਿਆ ਦੇ, ਅਸੀਂ ਜਾਨੀ ਬਾਸ਼ਾ ਦੇ ਪ੍ਰੋਗਰਾਮ ਚ ਆਏ। ਐਦਾਂ ਹੀ ਜਾਨੀ ਅੱਛਾ, ਬਾਸ਼ਾ ਮੁੱਖੋ। ਕੋਈ ਹੋਰ ਸਵਾਲ, ਕੋਈ ਆਪਣੇ ਲਬਾਂ ਦੀ ਪਿਆਸ ਬੁਝਾਣੀ ਉਤੇ ਆਰਡਰ ਲਾ। ਭੁੱਖੋ ਦੂਰ ਰੋਟੀ ਡਾਕੇ ਨੂੰ ਕਹਿ ਦਿੰਦੀ ਆ ਲੈ ਭਲਵਾਨਾ ਜਦ 20,000 ਲੈ ਗਿਆ ਉਸ ਤੋਂ ਬਾਅਦ ਮੇਰੇ ਪਿੱਛੇ ਸਾਰੇ ਪੈਸੇ ਨਿਕਲੇ ਇਹਨਾਂ ਮੈਨੂੰ ਆਜ਼ਾਦ ਆ। ਮੁਖੋ ਬਹੁਤ ਪਿਆਰ ਕਰਦੀ ਹੈ, ਇੱਕ ਦੂਸਰੇ ਦੇ ਮੂੰਹ ਚ ਬੁਰਗੀਆਂ ਪਾਉਂਦੇ। ਹਾਂ ਮੂੰਹ ਚ ਮੇਰੇ ਬੁਰਕੀਆਂ ਪਾਉਂਦੀਆਂ। ਉਧਰੋਂ ਇੱਕ ਆਵਾਜ਼ ਆਈ, ਜਲਦੀ ਆ ਜਾ, ਮੈਂ ਦੁਕਾਨ ਤੋਂ ਚਟਨੀ ਲੈਣ ਆਇਆ, ਜਲਦੀ ਆ ਜਾ। ਚਲ ਇਹ ਕੀ ਸੀ? ਉਹ ਸਮੋਸਿਆਂ ਵਾਲਾ ਨਹੀਂ ਚਟਨੀ ਲੈਣ ਆਉਂਦਾ ਘਰੋਂ। ਫਿਰ ਪਿਸਤਕ ਬਦਮਾਸ਼ ਦੂਰ ਦੀ ਜੁਗਤ ਕਰ ਰਿਹਾ। ਬੇਸਿਕਲੀ ਉਹਨੇ ਮੁੱਖੋਂ ਮੇਰੀ ਹਮਸ਼ੀਰਾ ਪੇਂਟ ਕਰਤੀ ਨਾ। ਹਾਂ ਅਨ ਦੱਸਣਾ ਸਹੀ ਗੱਲ। ਬੇਸਿਕਲੀ ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ। ਨਹੀਂ ਯਾਰ ਜੋ ਵੀ ਬੇਟਾ ਜੀ ਗੱਲ ਸੁਣੋ ਇੱਕ ਯਾਰ ਪਤਾ ਕੀ ਗੱਲ ਆ? ਆਵਾਜ਼ ਦਾ ਅਰਥ ਹੈ, ਜੋ ਵੀ ਯਾਰ ਤੂੰ ਹਰ ਵਾਰੀ ਇਦਾਂ ਹੀ ਕਰਦਾ ਵਾ। ਇੱਕ ਮਿੰਟ ਇੱਧਰ ਬੈਠਾ ਉਦੋਂ ਤੂੰ ਪਤਾ ਨਹੀਂ ਕੀ ਬਣਿਆ, ਉਹ ਚ ਵੀ ਤੂੰ ਕਿਹਾ ਮੈਂ ਸਾਰਾ ਕੁਝ ਲਾ ਦੇਣਾ ਵਾ। ਇਹ ਚ ਵੀ ਪਹਿਲੇ ਤੂੰ ਘਰੋਂ ਤਿਆਰੀ ਕਰਕੇ ਆਇਆ ਮੇਰੀ ਕਰ। ਤੇ ਗੱਲ ਸੁਣੋ, ਕੋਸ਼ਿਸ਼ ਤੇ ਕੀਤੀ ਹੈ ਨਾ ਤੁਸੀਂ, ਤੇ ਕੋਸ਼ਿਸ਼ ਹੀ ਨਹੀਂ ਕੀਤੀ। ਓਏ ਇਹੋ ਜਿਹੀ ਕੋਸ਼ਿਸ਼ ਨਾਲ ਤੂੰ ਵੈਸੇ ਜ਼ਿਆਦਾ ਠੀਕ ਹੁੰਨਾ।
ਐਡੀ ਨਾ ਗੱਲ ਕਰੋ, ਕੋਸ਼ਿਸ਼ ਤਾਂ ਕੀਤੀ ਬਾਦਸ਼ਾਹ ਫੈਸਲ ਰਾਮੇ ਸਾਹਿਬ ਨੂੰ ਕ੍ਰੈਡਿਟ ਜਾਣਾ ਚਾਹੀਦਾ ਹੈ। ਇਹ ਬੜਾ ਅੱਛਾ ਬਣਨਾ ਸੀ, ਤੂੰ ਇਹਦਾ ਬੇੜਾ ਗਰਕ ਗੌਲਫੋਲ ਕੀਤਾ, ਵਿੱਚ ਹੀ ਗੱਲ ਕਰਕੇ ਉਹਦੀ ਕੱਟ ਕੇ ਉਹਦਾ ਤਬਾਹੀ ਫੇਰਤੀ, ਉਹਨੂੰ ਵਧਾਣੀ ਜੀ ਫੇਰਤੀ ਉਹਦੇ ਸਕ੍ਰਿਪਟ 'ਚ। ਉਹ ਇਕੱਲਾ ਉਹਨਾਂ ਨੇ ਠੀਕ ਕਰ ਲੈਣਾ ਸੀ। ਭਾਈ ਫੈਸਲ ਤੁਸੀਂ ਉਸਤਾਦ ਬਣਿਆ ਕਰੋ। ਤੂੰ ਬਦਮਾਸ਼ ਦਾ ਉਸਤਾਦ ਬਣਨਾ ਸੀ। ਇਹਨੂੰ ਮੈਂ ਕਿਹਾ ਸੀ, ਕਹਿੰਦਾ ਮੈਂ ਬੰਨਾ ਮੈਂ ਕਿਹਾ ਪਤਾ ਕੀ ਗੱਲ ਉਸਤਾਦ ਜੀ, ਮੈਂ ਜੋ ਵੀ ਕਿਹਾ ਨਾ, ਮੈਨੂੰ ਅਗਰ ਮਿੱਠਾ ਕਹਿੰਦਾ ਨਾ ਕਿ ਯਾਰ ਮੈਂ ਬੰਨਾ, ਮੈਂ ਅੱਗੋਂ ਨਫੀ ਕਰਾਂ ਨਾ ਤੇ ਉਹ ਕਹਿੰਦਾ ਪਤਾ ਬਾਹਰ ਯਾਰ ਤੂੰ ਥੋੜਾ ਬਹੁਤਾ ਮਾੜਾ ਮੋਟਾ ਤੂੰ ਐਵੇਂ ਮੁੱਖੋਂ ਤੇ ਸਿਰ ਤੇ ਬਣ ਗਿਆ। ਪਤਾ ਕੀ ਗੱਲ ਹੋਈ ਸਾਜ, ਮੈਂ ਦੱਸਦਾ। ਇੱਥੇ ਸੈੱਟ ਤੇ ਬੈਠੇ ਕਹਿੰਦੇ ਯਾਰ ਮਿੱਠੇ ਬਦਮਾਸ਼ ਦੇ ਕੱਪੜੇ ਪਾ। ਮੈਂ ਕਿਹਾ ਹੁਣ ਆਉਣ ਲੱਗੇ ਆ, ਹੁਣ ਤੁਸੀਂ ਬਦਮਾਸ਼ ਦੇ ਕੱਪੜੇ ਪਾਓ। ਮੈਂ ਤੈਨੂੰ ਕਿਹਾ, ਮੈਂ ਕਿਹਾ ਮਿੱਠਾ ਜੀ ਬਣ, ਉਹ ਵੀ ਮੈਂ ਕਿਹਾ ਸੀ ਅਸੀਂ ਬਦਮਾਸ਼ ਸੀ ਦੂਸਰੇ ਆ ਤੇ ਤੁਸੀਂ ਸਾਡੀ ਸਲਾਹ ਕਰਨ ਵਾਲੇ। ਨਹੀਂ ਕੋਈ 2-4-5 ਲਗਾ ਹੋਣਾ ਯਾਰ ਨਹੀਂ ਨਾ ਮਿੱਠਾ ਜੀ ਨਾ ਹੈ ਨਾ ਗੱਲ। ਸਾਜੀ ਮਿੱਠੇ ਨੇ ਇਹ ਕਿਹਾ ਸੀ ਕਿ ਇੱਕ ਬਦਮਾਸ਼ ਇਧਰੋਂ ਬੜੇ, ਇੱਕ ਚੇਲਾ ਇਧਰੋਂ ਬਣ ਜਾਵੇ, ਇੱਕ ਬਦਮਾਸ਼ ਇਧਰੋਂ। ਹਾਂਜੀ ਦੱਸੋ, ਇਹ ਮਾੜਾ ਸੀਗਾ? ਐਦਾਂ ਕਰ ਲੈਂਦੇ। ਏਦਾਂ ਮੈਂ ਕਿਹਾ, ਆ ਕਹਿੰਦਾ ਜੀ ਮੈਂ ਨਹੀਂ ਕਰਦਾ। ਨਹੀਂ ਨਹੀਂ ਮੈਂ ਇਹ ਨਹੀਂ ਕਿਹਾ। ਓ ਯਾਰ ਨਾ ਕਰਿਆ ਕਰ ਫੈਸਲ ਐਦਾਂ ਕੀ। ਹਾਂ ਮੁੱਖੋ, ਹਾਂ ਸਾਡੀ ਗੱਲ ਤੇ ਲਵੋ। ਹਾਂਜੀ ਹਾਂਜੀ ਮੁੱਖੋ ਨੇ ਬੁਝਾਏ ਜਦੋਂ ਅਬ ਮੁੱਖੋ ਕਹਿੰਦੀ ਉਸਤਾਦ ਨਾਲ ਗੱਲ ਕਰੇ। ਮੁੱਖੋ ਓਏ ਲਵ ਯੂ ਟੂ, ਕੀ ਹਾਲ ਆ? ਠੀਕ ਆ, ਨਹੀਂ ਮੈਂ ਖਵਾ ਪਿਆ ਦੇਣਾ, ਕੋਈ ਰੋਲ ਨਹੀਂ, ਦੇਖੋ ਬੱਲੇ ਬੱਲੇ ਦਾ ਕੀ ਟੈਨਸ਼ਨ ਕੋਈ ਨਹੀਂ। ਫੈਨ ਹੈ, ਹਾਂ ਫੈਨ ਹੈ ਉਸਤਾਦ ਜੀ ਉਹਨਾਂ ਦੀ। ਆਹ ਬਦਮਾਸ਼ ਬਣਿਆ ਕਰੈਕਟਰ। ਕਰਾਤੀ ਤੂੰ ਕਿਹਾ ਸੀ ਚਾਂਸ ਦੇ ਦੇ, ਮੈਂ ਚਾਂਸ ਦਿੱਤਾ, ਉਹ ਤਾਂ ਕੋਲ ਹੋ ਹੀ ਨਹੀਂ ਰਿਹਾ ਸਹੀ। ਚਲੋ ਕੋਈ ਨਹੀਂ, ਅਗਲੇ ਸ਼ੋਅ 'ਚ ਫੇਰ ਕੁਝ ਹੋਰ ਬਣਾ ਲੈਣਾ। ਤੇਰਾ ਸਿਰਫ ਤੇਰੀ ਲਈ ਮੈਂ ਕਰ ਰਿਹਾ ਬਸ, ਕਿ ਮੁੱਖੋਂ ਨਾਰਾਜ਼ ਨਾ ਹੋ। ਹਾਂ ਚੱਲ ਠੀਕ ਆ, ਨਹੀਂ ਬਣਾ ਲੈਣਾ ਅਗਲੇ 'ਚ ਹੋਰ ਕੋਈ ਬਣਾ ਲੈਣਾ। ਤੈਨੂੰ ਕਹ ਅਰਬੀ ਵੱਲੋਂ ਕਹਿ ਦਵੇ, ਅਗਲੇ ਸ਼ੋਅ 'ਚ ਅਰਬੀ ਬਣਾ ਲਾ। ਉਹਦੇ 'ਚ ਸਾਰੀ ਪੰਜਾਬੀ ਬੋਲ ਕੇ ਐਂਡ ਤੇ ਤੁਨ ਕਹੀ ਜਾਣਾ। ਆਹੋ ਹੋਰ ਤਾਂ ਕੱਖ ਵੀ ਨਹੀਂ ਉਹਦੇ 'ਚ। ਕਿੱਥੇ ਤੁਨ, ਮੈਂ ਉੱਥੋਂ ਆਇਆ ਤੁਨ, ਮੈਂ ਅਰਬੀ ਤੁਨ, ਬਸ ਨਹੀਂ ਨਹੀਂ ਬਦਮਾਸ਼ ਨਹੀਂ ਇੱਧਰ ਤੂੰ। ਉਹਦੇ ਵੈਸੇ ਹੀ ਬਦਮਾਸ਼ੀ ਕਿ ਉਹਦੀ ਗੈਰਤ ਹੀ ਮਾਰੀ ਪਈ ਤੂੰ। ਜੋ ਤੇਰੀਆਂ ਹਰਕਤਾਂ ਨੇ ਉਹ ਵਿਚਾਰੇ 'ਚ ਬਦਮਾਸ਼ੀ ਵਾਲਾ ਕੋਈ ਐਲੀਮੈਂਟ ਰਿਹਾ ਹੀ ਨਹੀਂ। ਚੱਲ ਠੀਕ ਆ, ਤੁਹਾਨੂੰ ਕਹਿ ਰਹੇ ਨੇ ਓਹੋ ਇੱਥੇ ਨਹੀਂ ਨਾ ਹੁਣ। ਲੈ ਬਸ ਫੇਰ ਕਰ ਜਾਨੀ, ਆ ਲੈ ਫੜ। ਬੰਦ ਆ ਫੋਨ ਤੇ ਬੰਦ, ਫੇਰ ਬਦਮਾਸ਼ ਨੂੰ ਪੁੱਛਦੇ ਹੈਂ? ਫੋਨ ਤੇ ਬੰਦ। ਬਦਮਾਸ਼ ਜੀ ਮੈਂ ਤੁਹਾਡਾ ਫੇਰ ਪੁੱਛਦੇ ਨੇ ਤੈਨੂੰ ਬਦਮਾਸ਼ ਕਿਸ ਚੀਜ਼ ਨੇ ਬਣਾਇਆ। ਓਏ ਐਸੇ ਚੀਜ਼ ਇਤਨੇ ਸਾਲੋਂ में तेरे शहर के लोग। ਤੂੰ ਫਿਰ ਵੀ ਨਹੀਂ ਬਣਨਾ। ਪਹਿਲਵਾਨ ਇੱਥੇ ਤੇਰਾ ਕੰਮ ਸੀ ਛੁੱਟੀਆਂ ਕੈਂਚੀਆਂ ਕੱਢ ਕੇ ਸਾਨੂੰ ਲਹੂ ਲਾਲ ਕਰਦਾ। ਉਹ ਗੈਰ ਤਲੀ ਗੱਲ ਚੁੱਪ ਕਰਕੇ ਬੈਠਾ ਰਿਹਾ। ਦਰ ਫਿਟੇ ਔਰਤ ਦੇ ਪਿੱਛੇ ਭਾਈ ਨਾਲ ਲੜ ਪਵਾ। ਓ ਯਾਰ ਇਹ ਪਤਾ ਕੀ ਆ, ਉਹ ਜਾ ਇਹਦੀ ਜ਼ਿੰਦਗੀ 'ਚ ਇੱਕ ਐਸਾ ਟਾਈਮ ਆਇਆ ਨਾਜ਼ਰੀਨ ਕਿ ਇਹ ਘਰ ਗਿਆ ਤੇ ਅੱਗੋਂ ਇਹਨੇ ਇੱਕ ਵਾਕਿਆ ਦੇਖਿਆ ਤੇ ਬਾਹਰ ਬਹਿ ਗਿਆ। ਹੁਣ ਉਹ ਜਿਹੜੇ ਜਿਨ੍ਹਾਂ ਨੇ ਜ਼ਿਆਦਤੀ ਇਹਦੇ ਨਾਲ ਕੀਤੀ ਆ ਉਹਨਾਂ ਨੇ ਰੁਪਈਆ ਵੀ 5 ਲੱਖ ਹੱਥ 'ਚ ਫੜਿਆ ਸੀ। ਇਹਦੇ ਕੋਲ ਦੋ ਆਪਸ਼ਨ ਸੀ, ਜਾਂ ਬਦਲਾ ਲੈਂਦਾ ਜਾਂ 5 ਲੱਖ ਫੜਨਾ। ਉੱਥੇ ਅੱਧਾ ਘੰਟਾ ਇਹਨੇ ਸੋਚਿਆ, ਆਪਣੇ ਆਪ ਨਾਲ ਗੱਲਾਂ ਕਰਦਾ ਰਿਹਾ ਤੇ ਯਾਰ ਇੱਕ ਪਾਸੇ ਖੂਨ ਵੀ ਖੋਲ ਰਿਹਾ ਵਾ, ਦੂਜੇ ਪਾਸੇ ਹਾਲਾਤ ਵੀ ਮਜਬੂਰ ਕਰ ਰਹੇ ਨੇ। ਇੰਜ ਦਾ ਸਭ ਹਿਸਾਬ ਕਿਤਾਬ ਹੋਇਆ। ਇਹੀ ਸੋਚਦਾ ਰਿਹਾ 2 ਘੰਟੇ ਕਿ ਯਾਰ ਇਹ ਕੈਸ਼ ਫੜਾਂ ਕਿ ਅਕਾਊਂਟ ਸੈਂਡ ਕਰਾਵਾਂ। ਜਲਦੀ ਕਿਸੇ ਨਤੀਜੇ ਤੋਂ ਪਹੁੰਚੋ। ਮੈਂ ਕੀ ਕੀਤਾ ਸੀ ਉਦੋਂ? ਪਹਿਲਵਾਨ ਦਾ ਪੱਠਾ ਦੇਖੋ। ਮੈਂ ਪੈਸੇ ਬੜੇ ਸੀ ਕਿ ਬਦਲੇ ਦਾ ਕਿਹਾ ਸੀ, ਦੱਸੋ ਜ਼ਰਾ। ਜੋ ਹਿਸਾਬ ਨਾ ਪਤਾ ਕੀ ਕੀਤਾ ਸੀ ਮੈਂ ਉਸ ਤੂੰ 2.5 ਲੱਖ ਫੜ ਕੇ ਤੇ ਅੱਧੀ ਕੁ ਬਦਮਾਸ਼ੀ ਵੀ ਸ਼ੁਰੂ ਕਰ ਦਿੱਤੀ। ਯਾਨੀ ਕਿ 15 ਮਿੰਟ ਜ਼ਾਇਆ ਹੋਏ ਨੇ, ਹਾਂ। ਬਾਕੀ ਡੀਲ ਅੱਛੀ ਹੋ ਗਈ। ਹਾਂ ਬਾਕੀ ਉਸਤਾਦ ਜੀ ਇਹ ਪਹਿਲਵਾਨ ਦੀ ਇੱਕ ਵਾਰੀ ਤੁਸੀਂ ਟਰਾਈ ਕਰਾ ਦਿੰਦੇ ਨਾ, ਬੜੀ ਚਾਸ ਹੋਣੀ ਸੀਗੀ। ਸਾਜੀ ਨਾਲੇ ਤੁਹਾਨੂੰ ਪਤਾ ਲੱਗਾ ਫਰੋਨ ਦੀ ਲਾਸ਼ ਚੋਰੀ ਹੋ ਗਈ। ਉਹ ਚੋਰੀ ਨਹੀਂ ਹੋਈ, ਗੈਸ ਗੂਸ ਹੋਈ ਨਹੀਂ, ਫਿਰ ਤੁਰਨ ਗਿਆ ਵਾ ਜਰਾ ਕਿਹਦੀ ਗੱਲ ਕਰ ਰਿਹਾ ਭਲਾ? ਫਰੌਨ ਦੀ। ਲੈ ਤੂੰ ਫਰਾਨ ਸਮਝਣ ਨੇ। ਉਹ ਤੁਹਾਨੂੰ ਪਤਾ ਫਰੌਨ ਪਾਸਾ ਵੀ ਲੈ ਜਾਂਦਾ ਵਾ। ਉਹ ਚੱਲ ਛੱਡ ਦੇ। ਉਹਦੀ ਬੋਡੀ ਚੋਰੀ ਹੋ ਗਈ ਕੱਲ। ਜਾਨੀ ਬਾਦਸ਼ਾਹ ਕਿੱਥੋਂ ਹੈ ਕਿੱਥੋਂ ਚੋਰੀ ਹੋਈ? ਕਿੱਥੇ ਸੀ? ਉਹਦੀ ਮੰਮੀ ਚੋਂ ਚੋਰੀ ਹੋ ਗਈ ਨਾ। ਕਿੱਥੋਂ? ਉਹਦੀ ਮੰਮੀ ਚੋਂ। ਕਿੱਥੇ ਸੀ ਉਹ? ਕੌਣ? ਫਰੋਨ ਕਈ ਪਈ ਕਿੱਥੇ ਸੀ? ਕਿੱਥੋਂ ਚੋਰੀ ਹੋਈ? ਤੂੰ ਜੋ ਖਬਰ ਦਿੱਤੀ ਆ, ਕਿੱਥੋਂ ਚੋਰੀ ਹੋਈ ਉਹਦੀ ਬੋਡੀ? ਸਾਹੀ ਕਿਲੇ। ਕਿਹੜੇ ਮੁਲਕ 'ਚ ਸੀ? ਠਹਿਰ ਜਾ, ਕਿਹੜੇ ਮੁਲਕ 'ਚ ਸੀ? ਇਹੋ ਜਿਹਾ ਮੂੰਹ ਹੁਣ ਅੱਗੋਂ ਨਾ ਬਣਾ। ਹੁਣ ਅੱਗੋਂ ਇਹੋ ਜਿਹਾ ਮੂੰਹ ਹੱਥ ਪਰੇ ਕਰਨਾ, ਮੈਂ ਇੱਥੇ ਮਾਰਨਾ ਸੀ। ਹੁਣ ਅੱਗੋਂ ਦੱਸ ਨਾ। ਫਰੌਨ ਦੀ ਮੰਮੀ ਚੇਂਜ ਹੋ ਗਈ ਇੱਕਦਮ, ਬਦਮਾਸ਼ੀ ਚੋਂ ਨਿਕਲ ਕੇ ਤੂੰ ਫੌਰਨ 3000 ਸਾਲ ਪਿੱਛੇ ਚਲਾ ਗਿਆ। ਵੇਖਿਆ 2026 ਚ ਅਗਸਤ ਦੇ ਮਹੀਨੇ ਬਿਸਤੋ ਹੁੰਦੇ ਆ, 3000 ਸਾਲ ਪਿੱਛੇ ਚਲਾ ਗਿਆ। ਹੈ ਤੈਨੂੰ ਕਿਹਾ ਸੀ ਨਾ ਬਦਮਾਸ਼ੀ ਨਾ ਛੱਡੇ, ਦੁਨੀਆ ਨੇ ਤੈਨੂੰ ਜੀਣ ਨਹੀਂ ਦੇਣਾ। ਆਪ ਸ਼ਗਿਰਦੀ ਆ। ਇਹ ਗਾਣਾ ਗਾ
ਧਾਗੇ ਦੀ ਪਾਵਾਂ ਛਨਕਾਰ ਨਹੀਂ ਫਿੱਟੇ ਨੂੰ। ਤੂੰ ਆ ਦੱਸ ਕਦੋਂ ਮੰਮੀ ਕਿੱਦਾਂ ਚੋਰੀ ਹੋਈ? ਕਿਸੇ ਨੇ ਜੇਬ ਚ ਹੱਥ ਪਾਇਆ ਫਰਾਉਡ ਦੀ? ਨਹੀਂ ਨਹੀਂ ਉਹ ਮੁਰਦਾ ਖਾਨੇ ਹੋ। ਚਲੋ ਕਿਹੜੇ ਮੁਲਕ 'ਚ ਸੀ ਫਰਾਉਨ ਜਿਹੜਾ, ਉਹ ਕਿਹੜੇ ਮੁਲਕ 'ਚ ਸੀ? ਯੂਨਾਈਟਿਡ ਸਟੇਟ ਆਫ ਅਮਰੀਕਾ। ਦੱਸ। ਤੁਹਾਨੂੰ ਨੀ ਲੱਗਦਾ ਵੱਡੇ ਭਲਵਾਨ ਦੇ ਪੈਣ ਵਾਲੀਆਂ ਹੋਈਆਂ? ਮੁਕੋ ਤੇ ਜਵਾਬ ਨਹੀਂ ਹੁੰਦਾ ਮੁੱਕੋ। ਲਾਈਫ ਲਾਂਦੇ ਹੋ ਜਾਨੀ ਬਾਸ਼ਾ। ਮਿਸਰ, ਯੂਕੇ, ਨੇਪਾਲ USA, ਕੈਨੇਡਾ, 4 ਮੁਲਕਾਂ 'ਚੋਂ ਕਿਹੜੇ ਮੁਲਕ 'ਚ ਸੀ ਕਿਹਦੀ ਭਲਾ? ਉਹਦੀ ਮੰਮੀ ਫਰਾਉਨ ਦੀ? ਭਲਵਾਨ ਪੈਣ ਗਈਆਂ। ਫਰਾਉਨ ਦਾ ਨਾਂ ਕੀ ਸੀ? ਫਰਾਉਨ ਤੇ ਸਾਰੇ ਹੀ ਫਰਾਉਨ ਹੁੰਦੇ ਉਸ ਟਾਈਮ। ਉਹ ਕਿਹੜਾ ਫਰਾਉਨ ਸੀ? ਉਹਦਾ ਨਾਂ ਕੀ ਸੀ? ਇਹ ਕਿਹੜੇ ਉਹਦਾ ਵਾਕਫ ਆ ਭਾਜੀ? ਮੈਨੂੰ ਪੁੱਛਣ ਦਿਓ ਹੁਣ, ਨਾਂ ਨਾਲ ਲਿਆ ਵਾ ਤੇ ਪੁੱਛਣ ਦਿਓ। ਗੱਲ ਸ਼ੁਰੂ ਕਰਕੇ ਤੇ ਮੁੜ ਕੇ ਚੁੱਪ ਕਰ ਗਏ। ਹੁਣ ਅੱਗੋਂ ਵੇਖੀ ਜਾਂਦੇ। ਹੁਣ ਸ਼ੁਰੂ ਜੂ ਕੀਤੀ, ਮੈਂ ਪਾਗਲ ਆ? ਮੈਨੂੰ ਸ਼ੁਰੂ ਕਰਕੇ ਤੇ ਮੈਂ ਭੌਂਕੀ ਜਾਂਦਾ ਤੇ ਆਪ ਚੁੱਪ ਕਰਕੇ ਮੇਰੇ ਨਾਲ ਵੇਖੀ ਜਾਂਦੇ। ਫਰਾਉਨ ਵਾਲੀ ਗੱਲ ਸ਼ੁਰੂ ਕੀਤੀ ਹੈ ਤੇ ਇੱਥੇ ਉਹਨੂੰ ਖਤਮ ਵੀ ਕਰ। ਫਰਾਉਨ ਦੀ ਮੰਮੀ ਚੋਰੀ ਹੋ ਗਈ। ਕਿੱਥੋਂ ਚੋਰੀ ਹੋਈ? ਮੰਮੀ ਦੀ ਚੋਰੀ ਹੋਈ ਉਹਦੀ। ਸ਼ਕੀਰਤ ਆਪਣੇ ਨੂੰ ਪੁੱਛ ਓਏ, ਸ਼ਕੀਰਤ ਨੂੰ ਪੁੱਛ। ਹਾਂ ਸਟੀਲ ਆਪ ਬਾਡੀ। ਸਾਈਡ ਤੇ ਹੋ ਗਏ ਆ ਮਨਾਫਕਾ। ਕਿ ਮਾਰੋ ਓਏ ਅੰਨੀ ਕੁਮਾਰ ਨਾਲ ਤੇ ਗੁੱਜਰ ਨੂੰ ਮੁੜਕਾ ਵੀ ਨਹੀਂ ਆਂਦਾ ਜਾਨੀ ਬਾਸ਼ਾ। ਉਹ ਜਾਨ ਨਾ ਬਗਲਾ ਸੁੱਕੀਆਂ, ਬਗਲਾ ਸੁੱਕਣ ਨਹੀਂ ਡਈਆਂ, ਮੁੜਕਾ ਨਹੀਂ ਆਉਂਦਾ। ਵੇਖ ਸਾਡੀ ਦਹਿਸ਼ਤ ਹੰਬਲ ਕਰਤਾ ਹੀ ਜਾਨੀ ਬਾਸ਼ਾ। ਲੋਹੇ ਦੀਆਂ ਡਾਂਗਾ ਮਾਰ। ਆ ਫੜੋ ਕਰ। ਮੈਂ ਹੁਣ ਪਲਾਸਟਿਕ ਦੇ ਪੈਪ ਖਾਂਦਾ ਨਹੀਂ। ਟਿਕਟਕੀ ਲਾ, ਟਿਕੀ ਲਾ। ਟਿਕਟਕੀ ਲਾਈ ਮੈਂ ਸੀ ਟਿਕਟਕੀ ਲਾਈ ਕਰਨਾ ਯਾਰ। ਬਸ ਕਰ ਤੂੰ ਤਾਂ ਟਿਕਟਕੀ ਲਾ ਲਈ। ਅੱਛਾ ਫਰਾਉਡ ਦਾ ਪੁੱਛਣ ਦੇ ਤੁਸੀਂ? ਫਰਾਉਨ ਦੀ ਗੱਲ ਉਹ ਯਾਰ ਛੱਡ ਦੇ ਯਾਰ, ਤੂੰ ਗੱਲ ਕਿਹੜੀ ਗੱਲ ਕਰੋ। ਭਾਈ ਫੈਸਲਾ ਨਾ ਕਰਿਆ ਕਰੋ ਫਿਰ ਤਾਂ ਤੁਸੀਂ ਮੈਨੂੰ ਪੁੱਛਿਆ। ਰਾਤੀ ਮੈਂ ਓਏ ਫੈਸਲਾ ਕਹੀ ਓਏ ਮਸਵਾਕਾ ਚੂਪਣ ਵਾਲਿਆ। ਉਹਦਾ ਨਾਮ ਮੋਤੀਊ। ਮੋਤੀ ਕਿੱਦਾਂ ਕਹਿਣਾ ਤੁਹਾਨੂੰ? ਮੋਤੀ ਜੋਗਰ। ਮੋਤੀ ਹਾਂਜੀ ਹੈ ਕਿੱਦਾਂ? ਸਮਝ ਨਹੀਂ ਆ ਰਹੀ। ਮੋਤੀ ਹਾਂਜੀ ਮੈਂ ਪਹਿਲੇ ਵੀ ਕਹਿ ਉਹਨੂੰ ਮੇਰਾ ਹਰ ਇੱਕ ਵਾਰੀ ਸੁਣਿਆ ਨਹੀਂ ਜਾ ਰਿਹਾ। ਹਾਂਜੀ ਮੋਤੀ ਬੰਦ ਕਰ ਯਾਰ। ਅੱਛਾ ਫਰਾਉਡ ਕਿੱਥੇ ਉਹ ਯਾਰ ਛੱਡ ਦੇ ਯਾਰ, ਮਿੱਟੀ ਦੀ ਚਪਲਾ ਮਾਰਦਾ ਪਿਆ। ਫਰਾਉਨ ਪੈਣ ਚ ਪਿਆ। ਰਾਤੀ ਮੈਨੂੰ ਫੇਸਬੁੱਕ ਤੇ ਮੈਸੇਜ ਆਇਆ। ਫਰਾਉਡ ਦਾ? ਫਰੋਮ ਦਾ ਨਹੀਂ ਆਇਆ ਫਰਾਉਡ ਯਾਰ। ਦਾ ਮਿਸ਼ਨ ਆ ਉਹਨੇ ਮੈਸੇਜ ਕਿਤੋਂ ਨੇ ਦੇਖ ਲੈ ਫੈਸਲ ਬਾਦਸ਼ਾਹ ਜ਼ਿਆਦਤੀ ਕਰ ਰਹੇ ਮੇਰੇ ਨਾਲ। ਫਰਾਉਡ ਦੇਖ ਲੈ ਯਾਰ, ਮੇਰੀ ਡੈਡ ਬੋਡੀ ਲੱਗੇ ਯਾਰ। ਆ ਫਰੋਨ ਦਾ ਡਾਇਰੈਕਟ ਮੈਸੇਜ ਨਹੀਂ ਸੀ ਆਇਆ, ਉਹਦੇ ਭਰਾ ਬਾਬਰ ਦਾ ਆਇਆ ਸੀ। ਯਾਰ ਤੇਰਾ ਤੇ ਬੇੜੇ ਉਹ ਸਹੀ ਯਾਰ। ਜੀ ਇੱਕ ਕਰੈਕਟਰ ਨੇ ਨਾ ਬਦਮਾਸ਼ ਬਣਿਆ ਨਹੀਂ ਜਾ ਰਿਹਾ ਤੇ ਹੁਣ ਇਧਰੋਂ ਸਾਰੇ ਲੈ ਰਿਹਾ। ਉਹਨੇ ਨਾ ਫਰੋਮ ਦੀ ਲਾਜ ਨੂੰ ਨਾ ਉਹ ਲਾ ਕੇ ਨਾ ਉਸਤਾਦ ਜੀ, ਉਹ ਜਿਹੜੀ ਏਜ ਨਹੀਂ ਹੁੰਦੀ 90 ਸਾਲ 30 ਸਾਲ 37 ਸਾਲ 8 ਸਾਲ ਉੱਥੇ ਲੈ ਆਇਆ। ਯੰਗ ਕਰ ਲਿਆ ਫਰੋਮ। ਘਰੋਂ ਕਸਟਰਡ ਬਣਾ ਕੇ ਫਰਾਉਨ ਦੇ ਕੋਲ ਖਲੋਤਾ ਖਾ ਰਿਹਾ। ਮੈਂ ਕਿਹਾ ਇਹ ਕੀ ਕਹਿੰਦਾ? ਫਰਾਉਨ ਕਸਟਰਡ। ਫਰਾਉਡ ਦੇ ਕੋਲ ਸੀਨਾ ਖੁੱਲਾ ਕਰਕੇ ਖਲੋਤਾ ਨਾ, ਫਰਾਉਡ ਸੀਨਾ। ਆਹੋ ਫਰਾਉਨ ਸੀਨਾ। ਛੋਟਾ ਬੱਚਾ ਲੈ ਕੇ ਫਿਰਦੇ ਆ ਉੱਥੇ। ਮੈਂ ਕਿਹਾ ਇਹ ਕੀ ਕਹਿੰਦਾ? ਫਰੋਨ ਤਰੋਨ ਲਿਆ। ਯਾਰ ਇਹ ਤੇ ਕੀ ਸੀ ਕਸਮ, ਅੱਜ ਦਾ ਸ਼ੋਅ ਜੀ ਵੀ ਸੀ ਨਹੀਂ ਯਾਰ। ਸਾਈ ਚੱਸ ਆਈ। ਮਜ਼ਾ ਆਇਆ। ਚੱਸ ਤੇ ਆਈ ਆ ਲੇਕਿਨ ਆ ਕੀ ਸੱਸ ਤੇ ਆਏਗੀ ਪਰ ਉਜੜੇਗੀ। ਹਾਂ ਚੱਸ ਤੇ ਆਈ ਆ ਪਰ ਉਜੜਿਆ ਹੀ ਨਹੀਂ। ਨਹੀਂ ਐਸ ਬਦਮਾਸ਼ ਨੇ 4 ਚੰਦ ਓਏ ਨਹੀਂ ਦਿੱਤੇ ਉਹਨੂੰ। ਉਹ ਮੈਂ ਕਹਿੰਦਾ ਇਹ ਬਦਮਾਸ਼, ਇਹਦਾ ਬੇੜਾ ਗਰਕ ਇਹਨੇ ਕੀਤਾ ਹੀ। ਹਾਂਜੀ ਇਹਨੂੰ ਸ਼ਾਗਿਰਦ ਨਹੀਂ ਸੀ ਬਣਨਾ ਚਾਹੀਦਾ ਬਦਮਾਸ਼। ਉਸਤਾਦ, ਮੈਂ ਪਹਿਲੇ ਕਹਿੰਦਾ ਕਿ ਉਸਤਾਦ ਬਣੋ। ਹਾਂ ਜਿੱਥੇ ਨਾ ਲਿਆ ਨਾ ਸਾਜੀ ਤੁਸੀਂ ਉੱਥੋਂ ਕੰਮ ਗੇਮ ਹੋਰ ਹੋ ਗਈ। ਮੈਂ ਫਿਰ ਉਸਤਾਦ ਬਣਦਾ, ਮੇਰੀ ਵੀ ਇੱਜ਼ਤੀ ਹੋਣੀ ਸੀ। ਨਹੀਂ ਆ ਤੁਸੀਂ ਮੇਰੇ ਤੇ ਨਹੀਂ ਤੁਸੀਂ ਘਟਾਈਏ ਦੇ ਉਹਨੂੰ ਨਾ। ਉਸਤਾਦ ਬਹੁਤ ਵੱਡੇ ਵੱਡੇ। ਚੱਲ ਮੈਂ ਆਖਰੀ ਵਾਰੀ ਜਾਂਦੀ ਬਾਰਾ ਦਾ ਇੱਕ ਵਾਰੀ ਫੇਰ ਤੈਨੂੰ ਪੁੱਛ ਲੈਣਾ ਆਪਣਾ ਬਦਮਾਸ਼। ਜਾਨੀ ਬਾਸ਼ਾ। ਨਹੀਂ ਘੁੱਟ ਲੈ। ਆਖਰੀ ਦੁਬਾਰਾ ਚਾਂਸ ਦੇ ਦੇ। ਲੋ ਜੀ ਨਾਜ਼ਰੀਨ ਆ ਵੇਖ ਲੈਣਾ ਹੁਣ, ਆ ਵੇਖ ਲੈਣਾ ਹੁਣ, ਫੇਰ ਨਾ ਕਹਿਣਾ ਜ਼ਿਆਦਤੀ ਕੀਤੀ। ਇਹ ਪੈਰ ਦਾ ਅੰਗੂਠਾ ਪੁੱਛ ਪਾਓ। ਲਓ ਜੀ ਬਦਮਾਸ਼ ਸਾਹਿਬ, ਤੁਹਾਡਾ ਸਵਾਲ ਇਹ ਆ ਪ੍ਰੋਗਰਾਮ 'ਚ ਪਹਿਲਾ ਤੇ ਆਖਰੀ ਇੱਕੋ ਹੀ ਸਵਾਲ ਦਾ ਜਵਾਬ ਦੇ ਦਿਓ। ਤੁਸੀਂ ਬਦਮਾਸ਼ ਕਿੱਦਾਂ ਬਣੇ? ਹਾਲਾਤ ਨੇ ਬਣਾਇਆ ਜਾਂ ਵੈਸੇ ਹੀ ਤੁਸੀਂ ਰੰਗਬਾਜ਼ ਜੇ ਸੀ ਜਾਂ ਖਾਨਦਾਨ 'ਚ ਪਹਿਲੇ ਕੋਈ ਹੋਰ ਸੀ ਉਹਦੇ ਨਕਸ਼ੇ ਕਦਮ ਤੇ ਚੱਲੇ ਹੋ, ਜਾਂ ਕੋਈ ਐਸਾ ਵਾਕਿਆ ਇਤਫਾਕ ਕੋਈ ਐਸਾ ਹਾਦਸਾ ਹੋਇਆ ਜਿਹਦੇ ਵਜ੍ਹਾ ਨਾਲ ਤੁਸੀਂ ਬਦਮਾਸ਼ ਬਣੇ? ਮੈਂ ਬੜਾ ਸ਼ਰੀਫ ਆਦਮੀ ਸੀ ਜਾਨੀ ਬਾਸ਼ਾ। ਬਰਫ਼ ਦਾ ਕੰਮ ਕਰਦਾ ਸੀ। ਹਾਂ ਠੀਕ ਹੈ। ਚੌਂਕ 'ਚ ਬਰਫ਼ ਦਾ ਫੱਟਾ ਸੀ। ਹਾਂ ਠੀਕ ਇੱਕ ਭਾਈ ਡੇਲੀ ਆ ਕੇ 100 ਰੁਪਏ ਦੀ ਬਰਫ਼ ਲੈ ਜਾਂਦਾ ਸੀ, ਪੈਸੇ ਨਹੀਂ ਸੀ ਦਿੰਦਾ। ਠੀਕ ਹੈ। ਮੈਂ ਉਹਦੇ ਕੋਲੋਂ ਪੈਸੇ ਮੰਗਦਾ ਸੀ, ਠੀਕ ਹੈ। ਉਹ ਮੈਨੂੰ ਚਪੇੜਾ ਮਾਰਦਾ ਸੀ। ਠੀਕ ਹੈ। ਕਦੀ ਕਦੀ ਮੈਂ ਆਪਣੇ ਮੁੰਡੇ ਨੂੰ ਵੀ ਫੱਟੇ ਤੇ ਪਾ ਦਿੰਦਾ ਸੀ ਜਾਨੀ ਬਾਸ਼ਾ। ਠੀਕ ਹੈ। ਜਾਨੀ ਬਾਸ਼ਾ ਜਦੋਂ ਨੇ ਮੇਰੇ ਪੁੱਤਰ ਤੇ ਹੱਥ ਚੁੱਕਿਆ, ਮੇਰੇ ਸੀਨੇ ਨੂੰ ਹੱਥ ਪੈ ਇਹ ਨਹੀਂ ਗਿਆ। ਬਰਦਾਸ਼ਤ ਹੁੰਦਾ, ਇਹ ਨਹੀਂ ਬਰਦਾਸ਼ਤ ਹੁੰਦਾ। ਮੈਂ ਫੱਟਾ ਵੇਚ ਕੇ ਦੂਸਰੇ ਸ਼ਹਿਰ ਚਲਾ ਗਿਆ। ਉਥੋਂ ਘਰ ਛੱਡਤਾ ਜਾਨੀ ਬਾਸ਼ਾ।
ਤੇ ਬਦਮਾਸ਼ ਨਹੀਂ ਬਣਿਆ ਪਿਓ ਜਦੋਂ ਨੇ ਪੁੱਤਰ ਨੂੰ ਮਾਰਿਆ? ਨਹੀਂ ਉਹ ਹੋਰ ਵਾਕਿਆ ਵਾ, ਉਹ ਹੋਰ ਸੈਡ ਆ। ਉਹ ਤੁਹਾਨੂੰ ਮੈਂ ਦੱਸਾਂ, ਉਹ ਵਾਕਿਆ ਵੀ ਦਿਲ ਦਹਿਲਾ ਦੇ ਨਾਲ ਆ। ਇਹ ਧੀ ਭੈਣ ਵਾਲਾ ਹੀ ਰੌਲਾ, ਪੁੱਤਰਾਂ ਦੇ ਵੱਸ ਦਾ ਕੰਮ ਨਹੀਂ। ਜਿੱਦਾਂ ਦੇ ਨੈਣ ਨਕਸ਼ਾ ਧੀ ਭੈਣ ਤੋਂ ਨਹੀਂ ਬਣਦੇ ਇਦਾਂ ਦੇ ਬਦਮਾਸ਼, ਜਿੱਦਾਂ ਦੇ ਇਸ ਭਾਈ ਦੇ ਨੈਣ ਨਕਸ਼ਾ। ਬਾਕੀ ਮਾਂਦਰਾ ਕਿਦਾਂ ਦਾ ਹੋਣਾ ਜੋ ਲਾਈ ਕੋ ਰੱਖੀ ਗਈ ਹੈ। ਇਹ ਫਿਰ ਕਿੱਦਾਂ ਬਣਿਆ ਹੋਊਗਾ ਇਹ ਭਾਜੀ ਮੈਂ ਤੁਹਾਨੂੰ ਦੱਸਾਂ, ਇਹ ਕੋਈ ਪ੍ਰਾਪਰਟੀ ਦਾ ਰੋਲਾ ਬਣਿਆ ਹੋਣਾ ਸਾਰਾ। ਨਹੀਂ ਭਲਵਾਨ ਨਾ ਕਿਸੇ ਨੇ ਹਾਂ ਇਹ ਲੜਾਈ ਕੀਤੀ ਹੈ ਬੜੀ ਜ਼ੋਰ ਜ਼ਬਰਦਸਤ ਨਾਲ। ਹਾਂ ਉਹਨੇ ਕਿਹਾ ਚੱਲ ਬਦਮਾਸ਼ ਬਣ 2 ਮਿੰਟ। ਭਲਵਾਨ ਨੂੰ ਤੇ ਗੁੱਜੀਆਂ ਸੱਟਾਂ ਲੱਗੀਆਂ ਵਾ। ਇਹ ਗੱਲ ਸੱਚ ਹੈ। ਅੱਛਾ ਉਦੋਂ ਮੈਂ ਸਟਾਕ ਮਾਰਕੀਟ 'ਚ ਹੁੰਦਾ ਸੀ। ਹਾਂ ਵਾਹ ਵਾਹ ਵਾਹ। ਆਵੇ ਨਾ ਪਿੱਕ ਬਣਾਓ। ਸੱਚ ਹੀ ਵੈਸੇ ਹੀ ਕਿਹਾ। ਤੇ ਮੋਬਾਈਲਾਂ ਤੇ ਕੋਈ ਰੌਲਾ ਨਹੀਂ ਬਣਿਆ। ਓ ਯਾਰ ਇਹਨੂੰ ਇੱਕ ਬੰਦੇ ਨੇ ਬੁਲਾਇਆ, ਉਹਨੇ ਕਿਹਾ ਤੈਨੂੰ ਮੈਂ ਲੂਮਾ ਗੁੱਡੀ ਡਾਲ ਲੈਣਾ ਤੂੰ। ਇਹਨੇ ਕਿਹਾ ਹਾਂਜੀ। ਉਹਨੇ ਕਿਹਾ ਬਦਮਾਸ਼ ਬਣੇਗਾ 2-3 ਮਿੰਟ। ਹਾਂ ਨਹੀਂ ਮੈਨੂੰ ਇਹ ਹੋਰ ਵਾਕਿਆ ਅਖਬਾਰ ਇਹਨੂੰ ਫਿਰ ਆਦਤ ਪੈ ਗਈ। ਅਖਬਾਰ 'ਚ ਤਾਂ ਇਹ ਵਾਕਿਆ ਸੀ, ਕਿਸੇ ਬੰਦੇ ਨੇ ਕਿਸੇ ਕਈਆਂ ਨੇ ਕਿਹਾ ਤੈਨੂੰ ਮੈਂ ਗੈਲਰੀ ਤੋਂ ਪੇਟੀ ਲਾਉਣੀ ਹੈ। ਓ ਯਾਰ ਆ ਮੇਰੇ ਨਹੀਂ ਸਮਝ ਚ ਸ਼ੋ ਆ ਰਿਹਾ ਯਾਰ, ਚਲੋ ਬੰਦ ਕਰੋ। ਉਹ ਨਹੀਂ ਪਾਰਟ 2 ਪਾਰਟ 1 ਵੇਖ ਲੈਣ, ਮੈਨੂੰ ਲੱਗਦਾ ਡਿਲੀਟ ਨਾ ਕਰਨਾ ਪਵੇ। ਸੀਰੀਅਲ ਚੱਲੇਗੀ। ਸੀਰੀਅਲ ਇਹੋ ਜੀ ਸੀਰੀਅਲ। ਨਹੀਂ ਸਾਜੀ ਦਾ ਪਾਰਟ 2 ਬਣਾਉਂਦੇ ਆ, ਅਸੀਂ ਜਰਾ ਬਣਾ ਕੇ ਬਣਾਉਂਦੇ। ਨਾ ਸਾਜੀ ਨੈਟਫਲਿਕਸ ਵਾਲੇ ਨੂੰ ਤੁਹਾਡੇ ਪਿੱਛੇ ਮੈਂ ਕਹਿ ਰਿਹਾ ਪਾਰਟ ਕੋਸ਼ਿਸ਼ ਪਾਰਟ ਇਹਦਾ ਪਾਰਟ 2 ਬਣਾਉਂਦੇ ਆ। ਨੈਟਫਲਿਕਸ ਵਾਲਿਆਂ ਨੇ ਮੇਰੇ ਪਿੱਛੇ ਫਿਰਨਾ ਹੀ। ਵੀ ਇਹ ਡਿਲੀਟ ਕਰੋ। ਆਹੋ ਪਾਰਟ 2 ਬਣਾਉਂਦੇ ਆ, ਮੈਂ ਉਸਤਾਦ ਇਹ ਮੇਰਾ ਸ਼ਿਕਰ। ਚਲੋ ਠੀਕ ਹੈ, ਇੱਕ ਚਾਂਸ ਹੋਰ ਦੇ Okay, ਦੇਣੇ। okay, okay. ਮੁੱਖੋਂ ਨਾਲ ਵੀ ਮੈਂ ਵਾਅਦਾ ਕਰ ਲਿਆ, ਉਹਨੇ ਇੱਕ ਚਾਂਸ ਹੋਰ ਦੇ। ਉਹਨੇ ਗੁੱਟ ਲਾਤਾ ਹੀ। ਕੋਈ ਗੱਲ ਨਹੀਂ। ਚਲੋ ਜੀ, ਲਓ ਜੀ ਕੈਂਸਰ ਦਾ ਗਾਹੀ ਦੇ ਦੇਣਾ ਲੋਕ। ਆ ਕੈਂਸਰ ਦੀ ਜੀ ਦੀ ਗਾਹੀ ਲੈ ਲੈਣਾ, ਕੈਂਸਰ ਦੀ ਉਹ ਤੇਰਾ ਕੈਂਸਰ ਦੇ ਜਮਜ਼ਰ ਕੰਮ ਆ। ਚੱਲ ਯਾਰ ਓਕੇ ਜੀ ਰੱਬ ਰੱਖਾ।